15 ਅਗਸਤ ਦੇ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਂਦੇ ਨੇ। ਅੱਜ ਵੀ ਦਲ ਖਾਲਸਾ ਦੇ ਵੱਲੋਂ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਪੰਜਾਬ ਭਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਪ੍ਰਦਰਸ਼ਨ ਕਰਦੇ ਹੋਏ, ਰੋਸ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਖਾਸ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਕੁਝ ਆਗੂਆਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਵੀ ਕਰਾਂਗੇ ਔਰ ਸਾਡੇ ਨਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ? ਅੱਜ ਦਾ ਦਿਨ 78 ਸਾਲ ਦਾ ਸਾਨੂੰ ਯਾਦ ਕਰਾ ਰਿਹਾ ਹੈ ਕਿ ਸਿੱਖੋ, ਜਿੰਨਾ ਮਰਜ਼ੀ ਪਿੰਜਰੇ 'ਚ ਬੈਠ ਕੇ ਚੂਰੀ ਖਾ ਲਓ ਪਰ ਤੁਸੀਂ ਗੁਲਾਮ ਹੋ। ਤੁਹਾਡੀ ਆਜ਼ਾਦੀ ਬਿਨਾ ਤੁਹਾਡਾ ਵਰਤਮਾਨ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ। ਇਸ ਕਰਕੇ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਦੇ ਦਿਨ ਨੂੰ ਉਹਨਾਂ ਦਾ ਆਜ਼ਾਦੀ ਦਿਨ ਮੰਨਦੇ ਹਾਂ, ਪਰ ਸਾਡੇ ਲਈ ਇਹ ਕਾਲਾ ਦਿਨ ਹੈ। ਅਸੀਂ ਆਪਣੀ ਆਜ਼ਾਦੀ ਤੱਕ, ਆਪਣੇ ਦੇਸ਼ ਖਾਲਿਸਤਾਨ ਦੇ ਬਣਨ ਤੱਕ ਅਸੀਂ ਇਹ ਰੋਜ਼ ਲੜਾਈ ਜਾਰੀ ਰੱਖਾਂਗੇ। ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ ਤਾਂ ਇਸੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਨੇ ਵੀ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਲੋਕੋ, ਤੁਹਾਨੂੰ ਇਸ ਖਾਲਿਸਤਾਨ ਦੇ ਹੱਕ ਦੇ ਵਿੱਚ ਗੱਲ ਨਹੀਂ ਕਰਨੀ ਚਾਹੀਦੀ। ਜਿਹੜੇ ਗੱਲ ਕਰਦੇ ਨੇ ਤੁਹਾਨੂੰ ਉਹਨਾਂ ਦੀ ਹਮਾਇਤ ਵੀ ਨਹੀਂ ਕਰਨੀ ਚਾਹੀਦੀ। ਰਾਜਾ ਵੜਿੰਗ ਹਿੰਦੁਸਤਾਨੀ ਚੂਰੀ ਖਾਂਦਾ ਹੈ। ਉਹ ਕਹਿ ਰਿਹਾ ਉਸ ਵੀਡੀਓ ਦੇ ਵਿੱਚ ਜਿਸ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਜਾਬ ਛੋਟਾ ਜਿਹਾ ਹੈ, ਇਹ ਜਿਣਸ ਕਿੱਥੇ ਵੇਚਣਗੇ। ਉਸ ਮੂਰਖ ਨੂੰ ਨਹੀਂ ਪਤਾ ਕਿ ਮੁਲਕ ਆਪਣੀ ਜਿਣਸ ਕਿੱਥੇ ਵੇਚਣੀ ਹੈ, ਇਹ ਤੈਅ ਕਰਦੇ ਨੇ। ਜਦੋਂ ਖਾਲਿਸਤਾਨ ਮੁਲਕ ਬਣ ਜਾਊਗਾ, ਸਾਡੇ ਨਾਲ ਪਾਕਿਸਤਾਨ ਹੈ, ਸਾਡੇ ਨਾਲ ਅੱਗੇ ਮਿਡਲ ਈਸਟ ਹੈ, ਅੱਗੇ ਯੂਰਪ ਹੈ, ਉੱਥੇ ਅਸੀਂ ਆਪਣੀਆਂ ਜਿਣਸਾਂ ਵੇਚਾਂਗੇ। ਅਸੀਂ ਜ਼ਰੂਰੀ ਰਾਜੇ ਵੜਿੰਗ ਦੇ ਹਿੰਦੁਸਤਾਨ ਕੋਲੋਂ MSP ਲੈਣੀ ਹੈ? ਸਾਡੀ ਤਾਂ ਆਪਣੀ MSP ਹੋਏਗੀ। ਸੋ ਉਹਦੀ ਨੌਲੇਜ ਘੱਟ ਹੈ। ਉਹ ਇੰਦਰਾ ਗਾਂਧੀ ਦਾ ਪੁੱਤਰ ਹੋਣ ਦਾ ਦਾਅਵਾ ਕਰਦਾ ਹੈ। ਸੋ ਉਹ ਜਿਹੜਾ ਉਹਨੂੰ ਮੁਬਾਰਕ ਹੈ, ਪਰ ਸਾਡਾ ਖਾਲਿਸਤਾਨ ਸਾਨੂੰ ਮੁਬਾਰਕ ਹੈ। ਪ੍ਰੋਫੈਸਰ ਸਾਹਿਬ, ਜਿਹੜਾ ਅੱਜ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਆਖਰ ਇਹਦਾ ਮੰਤਵ ਕੀ ਸਮਝਿਆ ਜਾਵੇ ਕਿ ਜਿੱਦਾਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ 15 ਅਗਸਤ ਨੂੰ ਲੈ ਕੇ ਦਿਹਾੜਾ ਮਨਾਇਆ ਜਾਂਦਾ, ਤਾਂ ਇਸੇ ਦੇ ਸੰਬੰਧ ਵਿੱਚ ਜਿਹੜਾ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ, ਇਹਦਾ ਮੰਤਵ ਕੀ ਸਮਝਿਆ ਜਾਵੇ? ਇਹਦਾ ਮੰਤਵ ਤਾਂ ਸਿੱਧਾ ਹੈ ਜੀ ਕਿ ਅਸੀਂ ਜਾਗਦੇ ਹਾਂ, ਅਸੀਂ ਸੁੱਤੇ ਨਹੀਂ ਤੇ ਸਾਨੂੰ ਪਤਾ ਹੈ ਕਿ ਅਸੀਂ ਗੁਲਾਮ ਹਾਂ। ਅਸੀਂ ਆਪਣੀ ਗੁਲਾਮੀ ਨੂੰ ਦੁਨੀਆ ਭਰ 'ਚ ਦੱਸਣਾ ਚਾਹੁੰਦੇ ਹਾਂ ਕਿ ਜੇ ਸਾਨੂੰ ਧੱਕੇ ਨਾਲ ਗੁਲਾਮ ਬਣਾ ਲਿਆ ਗਿਆ ਤਾਂ ਅਸੀਂ ਆਪਣੀ ਗੁਲਾਮੀ ਨੂੰ ਸਵੀਕਾਰ ਨਹੀਂ ਕਰਦੇ। ਇਹਦਾ ਮਤਲਬ ਇਹ ਹੈ, ਸਕੂਲਾਂ ਵਿੱਚ ਦਿਨ ਮਨਾਉਂਦੇ ਨੇ ਜਾਂ ਨਹੀਂ ਮਨਾਉਂਦੇ, ਇਹ ਹਰ ਮੁਲਕ ਦਾ ਆਪਣਾ ਆਪਣਾ ਕਲਚਰ ਹੈ, ਉਹ ਕਰੀ ਜਾਣ। ਸਾਨੂੰ ਸਾਡੇ ਮੁਲਕ ਦਾ ਪਤਾ ਹੈ, ਸਾਡਾ ਮੁਲਕ ਇੱਕ ਆਜ਼ਾਦ ਮੁਲਕ ਹੋਏਗਾ। ਉਹ 3 ਐਟਮੀ ਪਾਵਰਾਂ ਚੀਨ, ਪਾਕਿਸਤਾਨ ਤੇ ਇੰਡੀਆ ਦੇ ਵਿੱਚ ਹੋਊਗਾ, ਜਿਹਦੇ ਨਾਲ ਸਿੱਖ ਕੌਮ, ਪੰਜਾਬੀ ਕੌਮ ਖੁਸ਼ਹਾਲ ਵਸੂਗੀ ਤੇ ਇਸ ਖਿੱਤੇ ਦੇ ਵਿੱਚ ਸ਼ਾਂਤੀ ਹੋਏਗੀ। ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿੱਚ ਤੁਸੀਂ ਵੀ ਆਵਾਜ਼ ਬੁਲੰਦ ਕਰਦੇ ਹੋ। ਲੰਬੇ ਸਮੇਂ ਤੋਂ ਸਿੱਖ ਕੌਮ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਕਿ ਜਿਹੜੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਰਿਹਾਈ ਹੋਣੀ ਚਾਹੀਦੀ ਹੈ, ਇਸ ਚੀਜ਼ ਨੂੰ ਲੈ ਕੇ ਕੀ ਜਾਪਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੋਈ ਡਿਸੀਜਨ ਲੈ ਸਕਦੀ ਆ? ਮੈਂ ਤਾਂ ਸਿਰਫ ਇਹੀ ਕਹਾਂਗਾ ਕਿ ਸੁਪਰੀਮ ਕੋਰਟ ਦਾ ਫੈਸਲਾ ਸ਼ਲਾਘਾਯੋਗ ਹੈ, ਪਰ ਇਹ ਸਾਨੂੰ ਪੂਰਾ ਯਕੀਨ ਹੈ ਕਿ ਸਾਨੂੰ ਲੋਕਾਂ ਨੂੰ ਉਹ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਮੰਨਦੇ। ਸਾਡੀ ਬੰਦੀ ਸਿੰਘਾਂ ਨੂੰ ਉਹ ਕੋਈ ਹੋਰ ਧਾਰਾ ਲਾਣਗੇ ਕਿ ਆਹ ਜਿਹੜੇ ਲੋਕ ਨੇ ਇਹ ਉਸ ਕੈਟਾਗਰੀ 'ਚ ਨਹੀਂ ਆਉਂਦੇ, ਕੇਵਲ ਹਿੰਦੁਸਤਾਨੀ ਲੋਕ ਆਉਂਦੇ ਨੇ। ਸੋ ਫੈਸਲਾ ਠੀਕ ਹੈ, ਪਰ ਸਾਨੂੰ ਉਸ 'ਚੋਂ ਕੋਈ ਰਾਹਤ ਮਿਲਦੀ ਮੈਨੂੰ ਦਿਸਦੀ ਨਹੀਂ। ਵੱਡੇ
ਜਿਹੜੇ ਸਵਾਲ ਖੜੇ ਕੀਤੇ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਰਾਂ ਨੇ, ਤਾਂ ਸਭ ਤੋਂ ਪਹਿਲਾਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਟਿਆਲੇ ਦੀ ਧਰਤੀ ਤੇ ਦਲ ਖਾਲਸਾ ਦੇ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰਦਰਸ਼ਨ ਕੀਤਾ ਜਾਂਦਾ, ਹੱਥ ਦੇ ਵਿੱਚ ਪੈਂਫਲੇਟ ਲੈ ਕੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਵੱਡੀ ਤਾਦਾਦ ਦੇ ਵਿੱਚ ਨੌਜਵਾਨ ਤਬਕਾ ਦੇਖਿਆ ਜਾ ਸਕਦਾ ਹੈ, ਹਰ ਵਰਗ ਦੇ ਲੋਕ ਦੇਖੇ ਜਾ ਸਕਦੇ ਨੇ ਔਰ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਨੇ। ਇਹ तमाम ਤਸਵੀਰਾਂ ਪਟਿਆਲੇ ਦੀਆਂ ਨੇ ਔਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ 15 ਅਗਸਤ ਦੇ ਕਿਸੇ ਹੋਰ ਬਾਈਟ ਦੀ ਜ਼ਰੂਰਤ ਤਾਂ ਨਹੀਂ। ਸਬੰਧ ਵਿੱਚ ਮੈਂ ਯੂਥ ਪ੍ਰਧਾਨ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ, ਤਾਂ ਸਾਡੇ ਨਾਲ ਯੂਥ ਪ੍ਰਧਾਨ ਵੀ ਨੇ। ਬਾਈ ਜੀ, ਤੁਸੀਂ ਇੱਕ ਨੌਜਵਾਨ ਹੋ, ਤਾਂ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਇਸੇ ਦਿਹਾੜੇ ਦੇ ਸਬੰਧ ਵਿੱਚ ਕਹਿ ਸਕਦੇ ਹਾਂ ਕਿ ਇਹਨੂੰ ਇਨਵਾਈਟ ਵੀ ਕਰਦੇ ਨੇ। ਇੱਥੇ ਵੱਡੇ ਜਿਹੜੇ ਸੈਲੀਬ੍ਰੇਸ਼ਨ ਸਮਾਗਮ ਹੁੰਦੇ ਨੇ, ਤਾਂ ਤੁਹਾਡੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ, ਕੀ ਸੋਚ ਕੇ ਆਏ ਹੋ? ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਜੀਨੀਅਰ ਅਮਰਤਵੀਰ ਸਿੰਘ, ਯੂਥ ਪ੍ਰਧਾਨ, ਜ਼ਿਲ੍ਹਾ ਪਟਿਆਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਜੋ ਤੁਸੀਂ ਇਹ ਸਵਾਲ ਪੁੱਛਿਆ ਉਹ ਇਹ ਹੈ ਕਿ ਤੁਸੀਂ ਸਾਨੂੰ ਪੁੱਛ ਰਹੇ ਹੋ ਕਿ ਆਜ਼ਾਦੀ ਲੋਕ ਮਨਾ ਰਹੇ ਆ, ਪਰ ਅਸੀਂ ਕਿਵੇਂ ਮਨਾਈਏ ਆਜ਼ਾਦੀ? ਸੁਪਰੀਮ ਕੋਰਟ ਦਾ ਫੈਸਲਾ ਤੱਕ ਆ ਗਿਆ, ਜਿਹੜੇ ਬੰਦਿਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ। ਪਰ ਤੁਸੀਂ ਅੱਜ ਦੇਖ ਸਕਦੇ ਹੋ ਕਿ ਛੱਡੇ ਜਾਣਗੇ ਨਹੀਂ, ਕਿਉਂਕਿ ਸਾਨੂੰ ਯਕੀਨ ਹੈ ਸਾਡੇ ਲਈ, ਸਿੱਖਾਂ ਲਈ ਜਿਹੜੇ ਦੇਸ਼ ਦੇ ਵਿੱਚ ਨੇ ਉਹ ਕਾਨੂੰਨ ਵੱਖਰੇ ਨੇ, ਅੱਜ ਤੋਂ ਨਹੀਂ ਚੱਲੇ ਆ ਰਹੇ, ਸ਼ੁਰੂ ਤੋਂ ਹੀ ਚੱਲੇ ਆ ਰਹੇ ਨੇ। ਕਦੇ ਸਾਡੇ ਲਈ ਨਵੇਂ ਕਾਨੂੰਨ, ਕਦੇ ਟਾਡਾ, ਕਦੇ ਮੀਸਾ ਵਰਗੇ ਨਵੇਂ ਕਾਨੂੰਨ ਲਿਆ ਕੇ, ਕਦੇ ਐਨਐਸਏ ਸਾਡੇ ਵਰਗੇ ਸਾਡੇ ਨੌਜਵਾਨਾਂ ਤੇ ਲਾ ਕੇ ਸਾਨੂੰ ਦੇਸ਼ ਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ। ਪੰਜਾਬ ਦੇ ਲੋਕਾਂ ਨੂੰ ਮੰਨਿਆ ਜਾਂਦਾ ਕਿ ਜਿਹੜਾ ਸਿੱਖਾਂ ਦੇ ਨਾਲ ਜਾਤੀਆਂ ਹੁੰਦੀਆਂ ਨੇ ਜਾਂ ਘੱਟ ਗਿਣਤੀਆਂ ਦੇ ਨਾਲ ਲੰਬੇ ਸਮੇਂ ਤੋਂ ਜਾਤੀਆਂ ਹੋ ਰਹੀਆਂ ਨੇ, ਇਸੇ ਚੀਜ਼ ਨੂੰ ਲੈ ਕੇ ਜਿਹੜਾ ਆਵਾਮ ਤੱਕ ਇਹ ਜਿਹੜੀ ਗੱਲ ਹੈ ਲੈ ਕੇ ਜਾਣ ਦੇ ਵਿੱਚ ਸਫਲ ਹੋਏ ਹੋ ਲੱਗਦਾ ਆ? ਅਸੀਂ ਇਸ ਗੱਲ ਦੇ ਵਿੱਚ ਬਿਲਕੁਲ ਸਫਲ ਹੋਏ ਹਾਂ। ਤੁਸੀਂ ਇਹ ਦੇਖੋ, ਅੱਜ ਖੰਡਾ ਚੌਂਕ ਤੋਂ ਲੈ ਕੇ ਪਿੱਛੇ ਦੁੱਖ ਨਿਵਾਰਨ ਸਾਹਿਬ ਤੱਕ ਸਾਡੀ ਸੰਗਤ ਹੈਗੀ ਆ। ਇੰਨੀ ਸੰਗਤ ਦਾ ਆਉਣਾ ਇਹ ਇੱਕ ਸਾਡੀ ਸਫਲਤਾ ਦੀ ਨਿਸ਼ਾਨੀ ਹੈ ਕਿ ਅਸੀਂ ਆਪਣਾ ਜਿਹੜਾ ਮੈਸੇਜ ਆ ਉਹ ਬਹੁਤ ਹੀ ਸਾਫ਼ ਸ਼ਬਦਾਂ ਦੇ ਵਿੱਚ ਅਸੀਂ ਸਮੇਂ ਦੀ ਹਕੂਮਤ ਨੂੰ ਦਿਖਾ ਦਿੱਤਾ ਕਿ ਪੰਜਾਬ ਪਹਿਲਾਂ ਵੀ ਬਾਗੀ ਸੀ, ਅੱਜ ਵੀ ਬਾਗੀ ਹੈ। ਪੰਜਾਬ ਪਹਿਲਾਂ ਵੀ ਹਕੂਮਤ ਨਾਲ ਲੜਦਾ ਰਿਹਾ ਤੇ ਅੱਜ ਵੀ ਹਕੂਮਤ ਨਾਲ ਲੜਨ ਦੀ ਪੰਜਾਬ ਜੁਰਤ ਰੱਖਦਾ ਹੈ। ਬਿਲਕੁਲ, तमाम ਸਾਰੇ ਸਵਾਲਾਂ ਨੂੰ ਲੈ ਕੇ ਨੌਜਵਾਨਾਂ ਦੇ ਨਾਲ, ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਖੰਡਾ ਚੌਂਕ ਦੇ ਵਿੱਚ ਜਿਹੜਾ ਇਹ ਮਾਰਚ ਹੈ ਉਹ ਪੁੱਜਦਾ ਹੋਇਆ ਦਿਖਾਈ ਦੇ ਰਿਹਾ। ਤਾਂ ਇਸੇ ਦੇ ਸੰਬੰਧ ਵਿੱਚ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਸ਼ਿਰਕਤ ਵੀ ਕੀਤੀ ਜਾ ਰਹੀ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕਾਲੇ ਦਿਨ ਵਜੋਂ ਜਿਹੜਾ ਅੱਜ ਦਾ ਦਿਨ ਹੈ ਉਹ ਮਨਾਇਆ ਜਾ ਰਿਹਾ ਹੈ। तमाम ਤਸਵੀਰਾਂ ਪਟਿਆਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਖਾਸ ਤੌਰ ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਜਾ ਰਿਹਾ, ਜੋ ਵੀ ਲੰਬੇ ਸਮੇਂ ਤੋਂ ਜਥੇਬੰਦੀਆਂ ਦਾ ਆਪਣੇ ਮਨ ਦੇ ਵਿੱਚ ਸਵਾਲ ਰਿਹਾ ਹੈ ਉਹ ਸਰਕਾਰਾਂ ਤੱਕ ਲੈ ਕੇ ਜਾਣ ਦੇ ਵਿੱਚ ਸਫਲ ਵੀ ਹੋਏ ਨੇ। ਇਸੇ ਨੂੰ ਲੈ ਕੇ ਅੱਜ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਟਿਆਲੇ ਦੀ ਧਰਤੀ ਤੇ ਕੀਤਾ ਜਾ ਰਿਹਾ। ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਆ। 15 ਅਗਸਤ ਦੇਖੇ ਪਿੱਛੇ ਹੋ ਜਿਹੜਾ ਵਿਸ਼ਵਾਸਘਾਤ ਦਿਵਸ ਹੈ, ਮੇਰੇ ਮੈਂ ਕੋਲ ਪ੍ਰੈਸ ਵਾਲਾ ਹੀ ਆ, ਉਹਦੇ ਸੰਬੰਧ ਨਹੀਂ ਕਹਿ ਰਹੇ ਥੋੜਾ ਪਿੱਛੇ ਥੋੜਾ ਖੋਲ ਪਿੱਛੇ ਚਲੇ ਜਾਣਾ, ਮੈਂ ਨਹੀਂ ਤਾਂ ਫਿਰ ਮੈਂ ਚਲੇ ਜਾਣਾ। ਆਜ਼ਾਦੀ ਨੂੰ ਸਮਝਦੀਆਂ ਤੇ ਸੰਘਰਸ਼ ਕਰਦੀਆਂ ਉਹ ਪ੍ਰਮੁੱਖ ਧਿਰਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਅੱਜ 3 ਥਾਵਾਂ ਤੋਂ ਪੰਜਾਬ ਦੇ ਵਿੱਚ ਇਹ ਰੋਸ ਤੇ ਵਿਸ਼ਵਾਸਘਾਤ ਦਾ ਦਿਨ ਮਨਾ ਰਹੇ ਨੇ। ਰੋਸ ਸਾਡਾ 15 ਅਗਸਤ ਵਾਲੇ ਦਿਨ ਨਾਲ ਹੈ। ਅੱਜ ਸਿਰਫ ਅਸੀਂ ਲਿਖਿਆ ਹੈ ਕਿ ਕੱਲ ਜਿਹੜਾ ਮੋਰਚਾ ਲੱਗਿਆ ਹੋਇਆ ਟਿਕਟਾਂ ਉਹਨਾਂ ਨੇ ਵੀ ਬੰਦੀ ਸੇਵਾ ਵਾਲਿਆਂ ਨੇ ਇਸ ਤਰਾਸਦੀ ਨੂੰ ਮਨਾ ਰਹੇ ਨੇ। ਇਸ ਲਈ ਅਸੀਂ ਫੈਸਲਾ ਕੀਤਾ ਦੋਵੇਂ ਧਿਰਾਂ ਨੇ ਮਿਲ ਕੇ ਕਿ ਅਸੀਂ 14 ਅਗਸਤ ਨੂੰ ਮਨਾਵਾਂਗੇ। ਇੱਥੇ ਮੈਂ ਸਪਸ਼ਟ ਕਰਨਾ ਚਾਹੁੰਦਾ ਮਾਈਕ ਲਾ ਦਿਓ ਕਿ ਸਾਡਾ ਰੋਸ 15 ਅਗਸਤ ਵਾਲਿਆਂ ਨਾਲ ਹੈ। ਉਹ ਕਿਉਂ? 14 ਅਗਸਤ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ।
ਉਹਨਾਂ ਨੇ ਸਾਡੇ ਨਾਲ ਵਿਸ਼ਵਾਸਘਾਤ ਨਹੀਂ ਕੀਤਾ। ਸਾਡੇ ਨਾਲ ਵਿਸ਼ਵਾਸਘਾਤ ਕੀਤਾ ਜਿਹੜੇ 15 ਅਗਸਤ ਨੂੰ ਆਜ਼ਾਦ ਹੋਏ ਨੇ ਹਿੰਦੁਸਤਾਨ ਵਾਲੇ, ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨਾਲ, ਸਾਡੇ ਉਸ ਵਕਤ ਦੇ ਕੌਮੀ ਲੀਡਰਾਂ ਨਾਲ ਵਾਅਦਾ ਕੀਤਾ ਕਿ ਅਸੀਂ ਭਾਰਤ ਦੇ ਉੱਤਰ ਵਿੱਚ ਸਿੱਖ ਕੌਮ ਨੂੰ ਇੱਕ ਆਡਰੀ ਕੌਮ ਸਮਝਦਿਆਂ ਹੋਇਆ ਆਜ਼ਾਦੀ ਦਾ ਨਿੱਘ ਮਾਣਨ ਦਾ ਖਿੱਤਾ ਦੇਵਾਂਗੇ। ਥੋੜ੍ਹੇ ਦਿਨਾਂ ਬਾਅਦ ਉਹਨਾਂ ਨੇ ਵਿਸ਼ਵਾਸਘਾਤ ਕੀਤਾ ਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਯਾਦ ਆ ਗਈ। 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਦਿੱਲੀ ਕਤਲੇਆਮ ਹੋਇਆ ਤਾਂ ਸਾਡੇ ਪਟਿਆਲੇ ਦੇ ਵਿੱਚ ਬੂਟਾ ਸਿੰਘ ਵਾਲਾ ਨਾਲ ਪਿੰਡ ਪੈਂਦਾ, ਬਹੁਤ ਹੀ ਪੜ੍ਹੇ ਲਿਖੇ ਇਨਸਾਨ ਸਰਦਾਰ ਨਰੈਣ ਸਿੰਘ ਜੀ ਨੇ ਇੱਕ ਕਿਤਾਬ ਲਿਖੀ, ਸਾਨੂੰ ਮੱਛੀ ਕਿਹਾ ਉਹਨਾਂ ਨੇ, ਗੁਰਬਾਣੀ 'ਚ ਲਿਖਿਆ ਮਛਲੀ ਜਾਲ ਨਾ ਜਾਣਿਆ, ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ, ਸਮੁੰਦਰ ਬਹੁਤ ਡੂੰਘਾ ਹੈ, ਅਤ ਸਿਆਣੀ ਸੋਹਣੀ, ਖਾਲਸਾ ਪੰਥ ਨੂੰ ਕਿਹਾ ਅਤ ਸਿਆਣੀ ਸੋਹਣੀ, ਕਿਉਂ ਕੀਤੋ ਵੇਸਾ, ਕਿਉਂ ਵਿਸ਼ਵਾਸ ਕਰ ਬੈਠੀ ਹੈ ਕੌਮੇ। ਇਹ ਕਿਤਾਬ ਲਿਖੀ ਹੈ ਸਰਦਾਰ ਨਰੈਣ ਸਿੰਘ ਨੇ, ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਡਾਇਰੈਕਟਰ ਰਿਟਾਇਰ ਹੋਏ ਸੀ ਤੇ ਇਸ ਤੋਂ ਵੀ ਜ਼ਿਆਦਾ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਦੇ 22 ਸਾਲ ਮੈਨੇਜਰ ਰਹੇ ਨੇ ਤੇ ਜਿਹੜਾ ਖਾਲਸਾ ਕਾਲਜ ਬੰਬੇ ਬਣਿਆ ਨਾ, ਇਹਦੀ ਆਪ ਜਾ ਕੇ 5 ਲੱਖ ਰੁਪਈਆ ਨਨਕਾਣਾ ਸਾਹਿਬ ਤੋਂ ਦੇ ਕੇ ਉਹਦੀ ਉਸਾਰੀ ਕਰਾਈ ਸੀ। ਉਸ ਬੰਦੇ ਨੇ ਕਿਹਾ ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ, ਅਤ ਸਿਆਣੀ ਸੋਹਣੀ, ਕਿਉਂ ਕੀਤੋ ਵਿਸਾ। ਇਹ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਸੋ ਅਸੀਂ, ਸਾਡੇ ਪੁਰਖਿਆਂ ਨੇ ਅਚਨਚੇਤੇ ਜਾਂ ਘੱਟ ਸਮਝ ਕਰਕੇ ਇਹ ਜਾਲ ਨਹੀਂ ਜਾਣਿਆ, ਪਰ ਜਿਉਂ-ਜਿਉਂ ਟਾਈਮ ਬੀਤਿਆ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਤੇ ਜਾਲ ਹਿੰਦੁਸਤਾਨ ਰੂਪੀ ਪੈ ਚੁੱਕਾ ਹੈ। ਸੋ ਉਸ ਚੀਜ਼ ਨੂੰ ਮਨਾਉਣ ਦੇ ਖਾਤਰ, ਭਾਵ ਦੁਨੀਆ ਨੂੰ ਦੱਸਣ ਦੇ ਖਾਤਰ, ਬੇਸ਼ੱਕ ਮਛਲੀ ਤੁਸੀਂ ਫੜ ਲਈ ਹੈ, ਪਰ ਇਹ ਕੌਮ ਖੰਡੇ ਤੇ ਧਾਰ ਚੋਂ ਪੈਦਾ ਹੋਈ ਹੈ। ਇਹ ਕੌਮ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ। ਇਹ ਖਾਲਸਾ ਰਾਜ ਦੀ ਕਾਇਮੀ ਬਿਨਾ, ਜਾਂ ਇਹ ਕਹਿ ਲਓ ਆਜ਼ਾਦ ਹੋਏ ਬਿਨਾ ਜ਼ਿੰਦੀ ਹੀ ਨਹੀਂ ਰਹਿ ਸਕਦੀ। ਅਸੀਂ ਮਰਨਾ ਨਹੀਂ ਚਾਹੁੰਦੇ, ਅਸੀਂ ਜਿਉਣਾ ਚਾਹੁੰਦੇ ਆ, ਤੇ ਸਾਡੀ ਪਹਿਲੀ ਸ਼ਰਤ ਇਹ ਹੈ ਕਿ ਅਸੀਂ ਜਿਉਂਦੇ ਤਾਂ ਰਹਾਂਗੇ ਜੇ ਅਸੀਂ ਆਜ਼ਾਦ ਹੋਵਾਂਗੇ। ਇਹ ਦਿਨ ਮਨਾਉਣ ਲਈ ਜਿਹੜੇ ਵੀ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਡੇ ਅਹੁਦੇਦਾਰ, ਸਾਡੇ ਸਭ ਤੋਂ ਮਹਾਨ ਪਵਿੱਤਰ ਵਰਕਰ ਸਾਹਿਬ ਅੱਜ ਇੱਥੇ ਪਹੁੰਚੇ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਬੇਸ਼ੱਕ ਮੌਸਮ ਨੇ ਆਪਣਾ ਮਿਜਾਜ ਦਿਖਾਇਆ, ਪਰ ਤੁਸੀਂ ਆਪਣੇ ਸੁਭਾਅ ਮੁਤਾਬਕ ਡੋਲੇ ਨਹੀਂ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ। ਜਿੰਨੀ ਵੀ ਪ੍ਰੈਸ ਇੱਥੇ ਪਹੁੰਚੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਸਾਨੂੰ ਸੰਸਾਰ ਤੱਕ ਪਹੁੰਚਾਉਣਾ ਹੈ ਤੇ ਸੰਸਾਰ ਤੇ ਅਸੀਂ ਇੱਕ ਦੂਜੇ ਵੱਲ ਬਾਹਾਂ ਤਾਣ ਕੇ, ਸਾਡੀ ਸੋਚ ਵਾਲੇ ਇੱਕ ਦੂਜੇ ਦੀ ਇੰਤਜ਼ਾਰ ਹਮੇਸ਼ਾ ਕਰਦੇ ਹਾਂ। ਇਸ ਲਈ ਸਾਡੇ ਦੁਨੀਆ ਭਰ 'ਚ ਰਹਿੰਦੇ ਪੰਜਾਬੀ ਤੇ ਸਿੱਖ ਡਾਇਸਪੋਰਾ ਦਾ ਵੀ ਧੰਨਵਾਦ, ਪ੍ਰੈਸ ਦਾ ਵੀ ਧੰਨਵਾਦ। ਮੰਡ ਸਾਹਿਬ ਨੂੰ ਕਹਾਂਗਾ ਕਿ 2 ਲਫ਼ਜ਼ ਬੋਲਣ, ਉਸ ਤੋਂ ਬਾਅਦ ਛੁੱਟੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਾਂ
ਹੋ ਚੁੱਕੀਆਂ ਨੇ। ਪ੍ਰੋਫੈਸਰ ਸਾਹਿਬ ਨੇ ਮਛਲੀ ਦੀ ਹੁਣੇ ਗੱਲ ਕੀਤੀ, ਸਿਰਫ ਉਹਦੇ ਨਾਲ ਜੋੜ ਕੇ ਮੈਂ ਇੱਕ ਗੱਲ ਕਰਕੇ ਤੇ ਤੁਹਾਡੇ ਤੋਂ ਮਾਫੀ ਮੰਗ ਲੈਣੀ ਆ। ਮੱਛੀ ਦਾ ਸੁਭਾਅ ਆ, ਤੁਸੀਂ ਵੇਖੋ ਜਿਹੜੀ ਜਾਲ ਦੇ ਵਿੱਚ ਫਸ ਜਾਂਦੀ ਆ ਉਹ ਓਨਾ ਚਿਰ ਹੀ ਆਰਾਮ ਦੇ ਨਾਲ ਰਹਿੰਦੀ ਜਦੋਂ ਤੱਕ ਉਹਨੂੰ ਪਤਾ ਨਾ ਲੱਗੇ ਕਿ ਜਾਲ ਮਿਰਚ ਪੈ ਗਿਆ ਜਾਂ ਮੈਂ ਜਾਲ ਦੇ ਵਿੱਚ ਫਸ ਗਈ ਆ। ਜਦੋਂ ਉਹਨੂੰ ਪਤਾ ਲੱਗ ਜੇ ਵੀ ਜਾਲ ਮੇਰੇ ਆਲੇ ਦੁਆਲੇ ਬੁਣਿਆ ਗਿਆ, ਮੈਂ ਫੜੀ ਚੱਲੀ ਆ, ਉਹ ਤੜਫਦੀ ਆ ਬੜੀ ਜ਼ੋਰ ਦੀ, ਭਾਵੇਂ ਪਾਣੀ ਦੇ ਵਿੱਚ ਹੋਵੇ ਭਾਵੇਂ ਬਾਹਰ ਹੋਵੇ, ਛਾਲਾਂ ਮਾਰਨ ਦੀ ਕੋਸ਼ਿਸ਼ ਕਰਦੀ ਆ ਵੀ ਮੈਂ ਇਸ ਜਾਲ 'ਚੋਂ ਬਾਹਰ ਨਿਕਲਣਾ। ਭਾਵੇਂ ਜੇ ਉਹ ਜਾਲਾਂ ਜਿਹੜੀਆਂ ਛਾਲਾਂ ਆ ਜਿੰਨਾ ਚਿਰ ਪਾਣੀ ਦੇ ਵਿੱਚ ਆ, ਜੇ ਛਾਲਾਂ ਮਾਰਦੀ ਜਾਲ ਟੱਪ ਜੇ ਤੇ ਵੱਜ ਜਾਂਦੀ ਆ, ਜੇ ਨਹੀਂ ਤੇ ਫਿਰ ਉਹ ਜਾਲ ਜਿਉਂ-ਜਿਉਂ ਅੱਗੇ ਜਿਹੜਾ ਵਾ ਉਹ ਟਾਈਟ ਹੁੰਦਾ ਜਾਂਦਾ, ਫਿਰ ਚੁੱਕ ਕੇ ਅਗਲੇ ਬੇੜੀ 'ਚ ਰੱਖ ਲੈਂਦੇ ਆ ਤੇ ਤੁਸੀਂ ਵੇਖੋ ਬੇੜੀਆਂ 'ਚ ਫਿਰ ਉਹ ਤੜਫ ਮਰਦੀ ਆ। ਹੁਣ ਹਾਲਾਤ ਸਾਡੇ ਵੀ ਐਵੇਂ ਨੇ। ਅਸੀਂ ਚੰਦ ਸਾਡੇ ਉਹ ਲੀਡਰ ਨੇ, ਸਾਡੇ ਉਹ ਸਰੀਰ ਨੇ, ਸਾਡੇ ਉਹ ਦਿਮਾਗ ਨੇ ਜਿਨ੍ਹਾਂ ਨੇ ਜਦੋਂ 47 'ਚ ਜਾਲ ਪਿਆ ਵੇਖ ਲਿਆ ਤੇ ਦੁਹਾਈ ਚੁੱਕਣੀ ਸ਼ੁਰੂ ਕਰਤੀ ਵੀ ਕੌਮੇ ਜਾਗ ਉੱਠ। ਪਰ ਬਥੇਰੇ ਸਾਡੇ ਆਏ ਜਿਹੜੇ ਕਹਿੰਦੇ ਨਹੀਂ ਕੋਈ ਨਹੀਂ ਵਧੀਆ ਪੈ ਗਿਆ, ਸਮੁੰਦਰ 'ਚ ਕਿੱਥੇ ਭੱਜਦੇ ਫਿਰਾਂਗੇ, ਏਡਾ ਵੱਡਾ ਕੀ ਕਰਾਂਗੇ, ਸਾਂਭਲਿਆ ਨਹੀਂ ਜਾਣਾ ਸਮੁੰਦਰ। ਸਾਡੇ ਐਵੇਂ ਕਰਦੇ, ਖਾਲਿਸਤਾਨ ਨਹੀਂ ਸਾਂਭਿਆ ਜਾਣਾ। ਉਹ ਮੱਛੀ ਸਮੁੰਦਰ ਸਾਹਿਬ ਦੀ ਫਿਰਦੀ ਹੈ, ਉਹ ਆਜ਼ਾਦੀ ਹੈ ਉਹਦੀ, ਖਾਲਿਸਤਾਨ ਆਜ਼ਾਦੀ ਹੈ ਉਹਦੀ, ਸਮੁੰਦਰ ਸਾਡੀ ਆਜ਼ਾਦੀ ਹੈ, ਸਾਡਾ ਸਮੁੰਦਰ ਹੈ ਖਾਲਿਸਤਾਨ। ਖਾਲਿਸਤਾਨ ਨੇ ਸਾਨੂੰ ਸਾਂਭਣਾ, ਅਸੀਂ ਥੋੜ੍ਹੀ ਉਹਨੂੰ ਸਾਂਭਣਾ। ਸੋ ਜਦੋਂ ਅਸੀਂ ਖਾਲਿਸਤਾਨ ਦਾ ਛੱਡਿਆ, ਲੀਡਰਾਂ ਨੇ ਪਾਇਆ ਮਾੜਾ ਜਿਹਾ ਸਾਨੂੰ ਚੋਗਾ ਚਾਗਾ ਜਿਹਾ ਛੱਪੜ ਜੇ ਸੁੱਟ ਕੇ, ਉਹ ਜਦਣ ਨੂੰ ਨਿੜਿਆ ਜੀ ਕਰਦਾ ਜਿਹੜੀ ਮਰਜ਼ੀ ਮਛਲੀ ਨੂੰ ਮਾਰਦਾ, ਨਿਸ਼ਾਨਾ ਚੁੱਕ ਕੇ ਬਾਹਰ ਕੱਢ ਲੈਂਦਾ। ਸੋ ਭਰਾਵੋ ਅਸੀਂ ਸਮੁੰਦਰ 'ਚ ਰਹਿਣਾ, ਖਾਲਿਸਤਾਨ ਸਾਡਾ ਸਮੁੰਦਰ ਆ, ਖਾਲਿਸਤਾਨ ਸਾਡਾ ਘਰ ਆ। ਸੋ ਅਸੀਂ ਉਹਦੇ ਨਾਲ ਜਿਉਣਾ, ਉਹਨੇ ਸਾਡੇ ਨਾਲ ਨਹੀਂ ਜਿਉਣਾ। ਪਰ ਅਸੀਂ ਤੜਫੀਏ, ਹੱਥਾਂ ਪੱਲ ਜਿਹੜੇ ਅਸੀਂ ਜਿੰਨੇ ਮਾਰ ਸਕਦੇ ਹਾਂ ਅਸੀਂ ਮਾਰੀਏ, ਅਸੀਂ ਇਹਨਾਂ ਦੇ ਜਾਲ ਨੂੰ ਤੋੜੀਏ ਤੇ ਬਾਹਰ ਨਿਕਲੀਏ। ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਤੜਫਦੇ ਰਹੇ ਹੋ, ਇਹ ਛਾਲਾਂ ਮਾਰ ਰਹੇ ਹੋ। ਜੇ ਇਕੱਠੇ ਹੋ ਕੇ ਇਦਾਂ ਛਾਲਾਂ ਮਾਰਦੇ ਫਿਰਾਂਗੇ ਤੇ ਹੋ ਸਕਦਾ ਸ਼ਿਕਾਰੀ ਨੂੰ ਖਿੱਚ ਕੇ ਲੈ ਜਾਈਏ। ਜਿਹੜੀ ਮਛਲੀ ਤਗੜੀ ਹੁੰਦੀ ਆ ਨਾ, ਉਹ ਇਕੱਲੇ ਸ਼ਿਕਾਰੀ ਕੋਲੋਂ ਸਾਂਭੀ ਵੀ ਨਹੀਂ ਜਾਂਦੀ, ਕਈ ਵਾਰੀ ਲੈ ਜਾਂਦੀ ਅਗਲੀ ਖਿੱਚ ਕੇ। ਪਰ ਇਹ ਹੁਣ ਅਸੀਂ ਵੇਖਣਾ ਵੀ ਅਸੀਂ ਚਿਉਂਗ ਪੂੰਗ ਜੇ ਬਣ ਕੇ ਤੁਰੇ ਰਹਿਣਾ ਹੈ ਕਿ ਬਸ ਇੱਦਾਂ ਹੀ ਆ ਕਿ ਵੱਡੀ ਮਛਲੀ ਬਣਨਾ ਤੇ ਸਾਡਾ ਇੰਡੀਆ ਨੂੰ ਨਾਲੇ ਖਿੱਚ ਕੇ ਲੈ ਜਾਣਾ। ਸੋ ਉਹਦੇ ਲਈ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ, ਗੁਰਦੁਆਰਾ ਸਾਹਿਬ ਸਾਹਮਣੇ ਆ, ਉਹਨਾਂ ਨੂੰ ਹਜ਼ੂਰ ਸਮਝ ਕੇ ਅਸੀਂ ਆਪਣੇ ਮਨਾਂ 'ਚ ਅਰਦਾਸ ਕਰੀਏ ਵੀ ਮਹਾਰਾਜ ਸਾਨੂੰ ਸਾਡਾ ਕੌਮੀ ਘਰ ਖਾਲਿਸਤਾਨ ਬਖਸ਼। ਅਸੀਂ ਇਸ ਸਮੁੰਦਰ ਦੇ ਵਿੱਚ ਤਾਰੀਆਂ ਲਾ ਕੇ ਹੀ ਆਪਣਾ ਸਰੀਰ ਤਿਆਗਣਾ ਚਾਹੁੰਦੇ ਹਾਂ, ਨਾ ਕਿ ਇਸ ਜਾਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਹੈ ਕਿ 9ਵੇਂ ਪਾਤਸ਼ਾਹ ਦੀ ਯਾਦ ਵਿੱਚ ਸਾਹਮਣੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਹੈ, ਸਾਰਿਆਂ ਨੇ ਲੰਗਰ ਛਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 15 ਅਗਸਤ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਤੇ ਦਲ ਖਾਲਸਾ ਦੇ ਵੱਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਹੋਰ ਵੀ ਸੰਜੀਦਾ ਸਵਾਲ ਨੇ ਜਿਨ੍ਹਾਂ ਮਸਲਿਆਂ ਦੇ ਉੱਪਰ ਸਿੱਖ ਜਥੇਬੰਦੀਆਂ ਜਾਂ ਸਿੱਖ ਜਗਤ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਮੰਡ ਸਾਹਿਬ, ਸਭ ਤੋਂ ਪਹਿਲਾਂ ਤਾਂ ਮੁੱਢਲਾ ਸਵਾਲ ਇਹ ਕਿ ਜਿਹੜਾ 15 ਅਗਸਤ ਦਾ ਦਿਨ ਆਉਂਦਾ ਤਾਂ ਆਏ ਵਾਰੀ ਪ੍ਰਦਰਸ਼ਨ ਕੀਤਾ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਅਸਲ ਦੇ ਵਿੱਚ? ਪ੍ਰਚਾਰ, ਆਪਣੀ ਗੱਲ ਨੂੰ ਲੈ ਕੇ ਅੱਗੇ ਜਾਣ ਦਾ। ਦਿਨ ਦੇ ਉੱਤੇ ਕੋਈ ਗੱਲ ਕਹੋਗੇ ਤਾਂ ਉਹਦੀ ਇੱਕ ਅਹਿਮੀਅਤ ਹੁੰਦੀ ਹੈ। ਬੇਸ਼ੱਕ ਅਸੀਂ ਸਾਰਾ ਸਾਲ ਇਹ ਗੱਲ ਕਹਿੰਦੇ ਆ ਕਿ ਇਸ ਹਿੰਦੁਸਤਾਨ ਨੇ ਸਾਨੂੰ ਕੁਝ ਨਹੀਂ ਦਿੱਤਾ ਤੇ ਸਗੋਂ ਸਾਡੇ ਕੋਲ ਹੱਕ ਹਕੂਕ ਸਾਡੇ ਖੋਏ ਨੇ ਤੇ ਪੰਜਾਬ ਇੱਕ ਗੁਲਾਮੀ ਤੋਂ ਬਾਅਦ ਦੂਸਰੀ ਗੁਲਾਮੀ ਦੇ ਵਿੱਚ ਫਸਿਆ ਆ। ਪਰ ਜਦੋਂ ਦਿਨ ਦੇ ਦਿਨੋਂ ਗੱਲ ਕਹੋਗੇ ਤਾਂ ਉਹਦੀ ਇੱਕ ਆਪਣੀ ਅਹਿਮੀਅਤ ਹੁੰਦੀ ਆ। ਸੋ ਇਸ ਦਿਨ ਦੇ ਉੱਤੇ ਇਸ ਦਿਨ ਦਾ ਵਿਰੋਧ ਕਰਨ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਅਸੀਂ ਆਪਣੇ ਲੋਕਾਂ ਦੇ ਵਿੱਚ ਆਪਣਾ ਪ੍ਰਚਾਰ ਕਰ ਸਕੀਏ। ਇਹਦੇ ਨਾਲ ਦੀ ਨਾਲ ਅਸੀਂ ਉਹਨਾਂ ਲੋਕਾਂ ਨੂੰ ਵਧਾਈ ਵੀ ਦਿੰਦੇ ਹਾਂ ਜਿਹੜੇ ਇੰਡੀਅਨ ਨੇ, ਜਿਨ੍ਹਾਂ ਨੂੰ ਵਾਕਿਆ ਇੰਡੀਆ ਨੇ ਕੁਝ ਦੇਤਾ, ਜਿਹੜੇ ਵਾਕਿਆ ਇੰਡੀਆ ਜਿਨ੍ਹਾਂ ਨੂੰ ਮੁਲਕ ਬਣ ਗਿਆ, ਉਹਨਾਂ ਭਰਾਵਾਂ ਨੂੰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ। ਪਰ ਪੰਜਾਬ ਨੇ ਇਹਦੇ ਵਿੱਚ ਕੁਝ ਨਹੀਂ ਮਿਲਿਆ, ਇਸ ਕਰਕੇ ਅਸੀਂ ਇਸ ਦਿਨ ਦਾ ਵਿਰੋਧ ਕਰਦੇ। ਇੰਨੇ ਲੰਬੇ ਸਮੇਂ ਤੋਂ ਇਹ ਗੱਲ ਕਹਿ ਰਹੇ ਹੋ ਕਿ ਸਾਡੇ ਵਾਸਤੇ ਉਹ ਕਾਲਾ ਦਿਨ ਆ, ਤਾਂ ਕੀ ਲੱਗਦਾ ਕਿ ਇਹ ਜਿਹੜਾ ਮੈਸੇਜ ਆ ਲੋਕਾਂ ਦੇ ਵਿੱਚ ਲੈ ਕੇ ਜਾਣ ਨੂੰ ਲੈ ਕੇ ਕਿੰਨੇ ਕੁ ਸਫਲ ਹੋਏ ਲੱਗਦਾ ਹੋ? ਦੇਖੋ ਕਾਫੀ ਹੱਦ ਤੱਕ ਸਫਲ ਹੋਏ ਆ। ਜਿੱਦਾਂ ਸਾਡੇ ਬਜ਼ੁਰਗ ਤੁਰੇ ਹੈਗੇ, ਜਿਹੜੇ ਹਾਂ ਦੱਸਦੇ ਆ, ਜਿਹੜੀ ਪੁਰਾਣੀ ਲੀਡਰਸ਼ਿਪ ਆ, ਉਹ ਇੱਕ ਚੰਦ 2 4 5 7 ਸਰੀਰ ਹੁੰਦੇ ਸੀ ਜਿਹੜੇ ਲੈ ਕੇ ਤੁਰਦੇ ਹੁੰਦੇ ਸੀ। ਫਿਰ ਇੱਕ ਸਮਾਂ ਆਇਆ, ਕਾਫਲਾ ਬਣਿਆ, ਬਹੁਤ ਵਿਦੇਸ਼ਾਂ ਦੇ ਵਿੱਚ ਇਕੱਠ ਹੋਣੇ ਸ਼ੁਰੂ ਹੋਏ। ਫਿਰ ਇੱਕ ਸਮਾਂ ਆਇਆ, ਉਹ ਫਿਰ ਸਰਕਾਰੀ ਤਸ਼ੱਦਦ ਨਾਲ ਉਹਨੂੰ ਦਬਲਿਆ ਗਿਆ, ਫਿਰ ਬਹੁਤ ਘਟ ਗਿਆ ਤੇ ਹੁਣ ਫਿਰ ਉਹ ਦੁਬਾਰਾ ਜਿਹੜਾ ਕਾਫਲੇ ਬਣਨੇ ਸ਼ੁਰੂ ਹੋਏ ਨੇ। ਸੋ ਇਹ ਤੇ ਇੱਕ ਵੇਵ ਆ, ਅਸੀਂ ਕਹਿੰਦੇ ਇਹਨੂੰ ਕਹਿੰਦੇ ਇੱਕ ਲਹਿਰ ਆ। ਤੇ ਲਹਿਰ ਦਾ ਇੱਕ ਸੁਭਾਅ ਹੁੰਦਾ, ਕਦੀ ਉੱਚੀ ਹੁੰਦੀ, ਕਦੀ ਨੀਵੀਂ ਹੁੰਦੀ, ਕਦੀ ਉੱਚੀ ਹੁੰਦੀ, ਕਦੀ ਨੀਵੀਂ ਹੁੰਦੀ ਆ। ਸੋ ਇਹ ਤਾਂ ਤੁਰਿਆ ਰਹੇਗਾ ਐਵੇਂ ਦਾ ਐਵੇਂ। ਪਰ ਇਹ ਲਹਿਰਾਂ ਜੇ ਉੱਚੀਆਂ ਨੀਵੀਆਂ ਹੁੰਦੀਆਂ ਰਹਿਣਗੀਆਂ ਤੇ ਕੰਢੇ ਦੇ ਨਾਲ ਲੱਗ ਹੀ ਜਾਂਦੀਆਂ ਨੇ। ਸਾਡਾ ਕੰਢਾ ਖਾਲਿਸਤਾਨ ਆ, ਅਸੀਂ ਉੱਚੇ ਨੀਵੇਂ ਹੁੰਦੇ ਖਾਲਿਸਤਾਨ ਦੇ ਤੱਕ ਪਹੁੰਚ ਹੀ ਜਾਣਾ। ਤੁਸੀਂ ਬੇਬਾਕੀ ਦੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਹੋ, ਤਾਂ ਇਸੇ ਦੇ ਵਿਰੋਧ ਦੇ ਵਿੱਚ ਪਿਛਲੇ ਦਿਨੀ ਬਾਬਾ ਬਕਾਲਾ ਤੋਂ ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ ਸੀ ਪੰਜਾਬ ਦੇ ਲੋਕਾਂ
ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਖਾਲਿਸਤਾਨ ਕਹਿਣ ਵਾਲਿਆਂ ਦਾ ਜਾਂ ਖਾਲਿਸਤਾਨ ਮੰਗਣ ਵਾਲਿਆਂ ਦਾ ਵਿਰੋਧ ਕਰੋ, ਕਿਉਂਕਿ ਸਾਡੇ ਨਾਲ ਤੇ ਕਹਿੰਦੇ ਨੇ ਕਿ ਬਹੁਤ ਪਹਿਲਾਂ ਹੀ ਵਧੀਕੀਆਂ ਹੋਈਆਂ ਨੇ, ਤੇ ਜੇ ਖਾਲਿਸਤਾਨ ਬਣ ਗਿਆ ਫਿਰ ਤੇ ਇਦੋਂ ਵੀ ਵੱਡੀ ਜ਼ਿਆਦਤੀ ਸਾਡੇ ਨਾਲ ਹੋ ਜਾਊਗੀ। ਰਾਜਾ ਬਣੇ ਨੂੰ ਤਾਂ ਮੱਥਾ ਟੇਕਣਾ ਚਾਹੀਦਾ, ਜਿਹਨੂੰ ਭੁੱਖ ਦੇਖ ਗਿਆ ਵੀ ਖਾਲਿਸਤਾਨ ਜਦੋਂ ਬਣ ਗਿਆ ਤੇ ਉਦੋਂ ਇਹਦੇ ਨਾਲ ਵਧੀਕੀ ਹੋ ਜਾਣੀ। ਜਦੋਂ ਤੁਸੀਂ ਕਰਨਾ ਹੋਵੇ ਤਾਂ ਸ਼ੇਰੇ ਪੰਜਾਬ ਜਿੰਦਾਬਾਦ ਹੋਏਦਾ, ਤੁਹਾਡਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚਾਹੀਦਾ। ਖਾਲਿਸਤਾਨ ਕੋਈ ਵੱਖਰਾ ਹੈ, ਉਹਨੂੰ ਖਾਲਿਸਤਾਨ ਕਹਿੰਦੇ ਨੇ, ਜਿਹਦੇ ਵਿੱਚ ਸਾਡਾ ਆਪਣਾ ਰਾਜ ਹੋਵੇ, ਪੰਜਾਬ ਆਜ਼ਾਦ ਹੋਵੇ, ਇਹਨੂੰ ਖਾਲਿਸਤਾਨ ਕਹਿੰਦੇ ਨੇ। ਪਰ ਮੈਂ ਕਹਿੰਦਾ ਰਾਜਾ ਬਣੇ ਦੀ ਬੜੀ ਦੂਰ ਅੰਦੇਸ਼ੀ ਹੈ, ਜਿਹਨੂੰ ਪਹਿਲਾਂ ਹੀ ਦੇਖ ਗਿਆ ਵੀ ਜੇ ਖਾਲਿਸਤਾਨ ਬਣ ਗਿਆ ਤਾਂ ਸਾਡੇ ਤਾਂ ਬਹੁਤ ਜ਼ੁਲਮ ਹੋ ਜਾਣੇ ਨੇ, ਜਿੱਦਾਂ ਹੁਣ ਬੜੇ ਗਲਾਂ ਦੇ ਵਿੱਚ ਹਾਰ ਪੈਣ ਡੇ ਹੋਣ ਤੇ ਹੁਣ ਬੜੇ ਮਤਲਬ ਝੰਡੇ ਝੂਲਣ ਡੇ ਹੋਣ ਪੰਜਾਬ ਦੇ। ਸੋ ਇਹਦੇ ਜਵਾਬ ਦੇਣਾ ਚਾਹੀਦਾ, ਉਹਨੂੰ ਆਪਣੇ ਆਪ ਸੋਚਣਾ ਚਾਹੀਦਾ ਕਿਹੜਾ ਕਮੈਂਟ ਕਦਰ ਨੂੰ ਜਾ ਰਿਹਾ, ਕੋਈ ਜਿਹਦਾ ਕੋਈ ਲੈਣ ਦੇਣ ਹੀ ਨਹੀਂ। ਜਦੋਂ ਪਤਾ ਪੰਜਾਬ ਦੇ ਲੋਕ ਪਹਿਲਾਂ ਹੀ ਬਾਗੀ ਆ ਤਾਂ ਪੰਜਾਬ ਦੇ ਵਿੱਚ ਕਾਂਗਰਸ ਵੀ ਸੱਤਾਹੀਨ ਆ, ਇਸੇ ਨੂੰ ਲੈ ਕੇ ਜਦੋਂ ਇਦਾਂ ਦੀਆਂ ਟਿੱਪਣੀਆਂ ਪੰਜਾਬ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਤੇ ਪੰਜਾਬ ਦੇ ਲੋਕ ਮਾਨਤਾ ਦਿੰਦੇ ਇਹਨਾਂ ਬਿਆਨਾਂ ਨੂੰ। ਦੇਖੋ, ਵੋਟ ਪੋਲਿਟਿਕਸ ਇੱਕ ਅਲੱਗ ਚੀਜ਼ ਹੁੰਦੀ, ਲੋਕਾਂ ਦੀ ਅੰਦਰ ਦੀ ਆਵਾਜ਼ ਹੋਰ ਚੀਜ਼ ਹੁੰਦੀ। ਕਈ ਵਾਰੀ ਨਾ ਤੁਹਾਡੇ ਨਾਲ ਤੁਰਿਆ ਜਾਂਦਾ ਬੰਦਾ ਵੀ ਕਈ ਵਾਰੀ ਤੁਹਾਡਾ ਵਿਰੋਧੀ ਹੁੰਦਾ। ਬਹੁਤਾ ਤਰ ਇਹ ਸਾਡੇ ਵਾਲੀਆਂ ਤਰ੍ਹਾਂ ਨਾਲ ਐਵੇਂ ਨਹੀਂ ਵਾਪਰਦਾ, ਕਿਉਂਕਿ ਅਸੀਂ ਤਾਂ ਉਹ ਚੱਕਾ ਚੌਂਦ ਦੇ ਵਿੱਚ ਹੈ ਨਹੀਂ ਗੇ ਵੋਟ ਪੋਲਿਟਿਕਸ ਦੇ ਵਿੱਚ ਤੇ ਵਜ਼ੀਰੀਆਂ ਚੇਅਰਮੈਨੀਆਂ ਲੈਣ ਦੇ। ਇਹਨਾਂ ਦੇ ਤੇ ਜਿਹੜੇ ਆ ਸੋ ਕਾਲਡ ਅਕਾਲੀ ਕੁਲੀ ਬਾਦਲ ਤੁਹਾਡੇ ਦੂਜੇ ਤੀਜੇ ਆ, ਬਹੁਤ ਇਹਦੇ ਹੁੰਦੇ ਤੁਰੇ ਵੀ ਲੀਡਰ ਦੇ ਨਾਲ ਜਾਂਦੇ ਹੁੰਦੇ, ਪਿੱਛੇ ਇੱਕ ਦੂਜੇ ਨਾਲ ਕਰੇ ਵੀ ਜਾਂਦੇ ਹੁੰਦੇ ਵੀ ਇਹ ਕੀ ਕਰਦਾ ਫਿਰਦਾ ਫਲਾਣਾ ਠੀਕ ਆ, ਇੱਥੋਂ ਕਿ ਨਿਕਲਣਾ ਉਹ ਨਿਕਲਣਾ, ਅੰਦਰੋਂ ਵੀ ਖਾਲਿਸਤਾਨੀ ਹੁੰਦੇ। ਸੋ ਇਹਨਾਂ ਦੀ ਵੋਟ ਪੋਲਿਟਿਕਸ ਇੱਕ ਪਾਸੇ ਹੁੰਦੀ ਆ, ਲੋਕਾਂ ਦੀਆਂ ਭਾਵਨਾਵਾਂ ਇੱਕ ਪਾਸੇ ਹੁੰਦੀਆਂ। ਭਾਵਨਾਵਾਂ ਪਰਖਣੀਆਂ ਆ ਤੇ ਉਹ ਇਸ ਇੰਡੀਅਨ ਸਿਸਟਮ ਦੀ ਵੋਟ ਪੋਲਿਟਿਕਸ ਦੇ ਰਾਹੀਂ ਰੈਫਰੈਂਡਮ ਦੇ ਰਾਹੀਂ ਪਰਖੀਆਂ ਜਾਣੀਆਂ। ਕਰਾ ਕੇ ਵੇਖ ਲਿਆ ਰਾਜਾ ਵੜਿੰਗ ਦੀ ਅਗਵਾਈ ਕਰ ਲੈ ਦੂਜੇ ਪਾਸੇ ਇੰਡੀਆ ਵਾਲਿਆਂ ਦੀ, ਤੇ ਇੱਧਰਲੇ ਪਾਸੇ ਅਸੀਂ ਕਰ ਲਾਂਗੇ, ਫਿਰ ਵੇਖ ਲਾਂਗੇ ਦੁੱਖ ਕਿੱਧਰ ਨੂੰ ਜਾਂਦੇ, ਫਿਰ ਕਵੇ ਤਾਂ ਸਹੀ ਵੀ ਕਰਾ ਲਓ ਰੈਫਰੈਂਡਮ। ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਂਦੀ ਹੈ। ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਅਹਿਮ ਟਿੱਪਣੀ ਕੀਤੀ ਗਈ ਸੀ ਕਿ ਜਿਹੜੇ ਲੋਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ। ਤਾਂ ਬੰਦੀ ਸਿੰਘਾਂ ਦੀ ਕੀ ਉਹਦੇ ਵਿੱਚ ਰਿਹਾਈ ਆਉਂਦੀ ਹੈ ਕਿ ਬੰਦੀ ਸਿੰਘਾਂ ਨੂੰ ਵੀ ਰਿਹਾ ਕੀਤਾ ਜਾਊਗਾ? ਦੇਖੋ, ਇਹ ਸਮਾਂ ਦੱਸੇਗਾ। ਨੋਟੀਫਿਕੇਸ਼ਨ ਤਾਂ 2019 'ਚ ਵੀ ਆਏ ਵੀ ਜਿਹੜੇ ਸਜ਼ਾਵਾਂ ਪੂਰੀਆਂ ਕਰਕੇ ਨੇ ਇਹਨਾਂ ਨੂੰ ਛੱਡ ਦਿਓ, ਪਰ ਅਜੇ ਤੱਕ ਨਹੀਂ ਛੱਡਿਆ ਗਿਆ। ਸੁਪਰੀਮ ਕੋਰਟ ਬੜੀਆਂ ਰੂਲਿੰਗ ਦਿੰਦੀ ਹੈ, ਜਿਹਨਾਂ ਨੂੰ ਸਰਕਾਰ ਨਹੀਂ ਮੰਨਦੀ, ਬਾਅਦ 'ਚ ਸਟੇ ਲੈ ਲੈਂਦੀ ਹੈ XYZ ਕਹਿ ਕੇ। ਸੋ ਇਹਦਾ ਸਮਾਂ ਦੱਸੇਗਾ, ਜੇ ਛੱਡ ਵੀ ਦੇਣਗੇ ਤਾਂ ਕੋਈ ਆਸਾਨ ਨਹੀਂ ਗਾ, ਸਜ਼ਾਵਾਂ ਤਾਂ ਅਗਲੇ ਪੂਰੀਆਂ ਕਰ ਹੀ ਚੁੱਕੇ ਨੇ। ਸੋ ਇਸ ਸਮੇਂ ਦੇ ਵਿੱਚ ਪਿਆ ਕੀ ਕਰਦੇ ਨੇ। ਪਰਮਜੀਤ ਸਿੰਘ ਵੰਡ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ, ਤਾਂ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੀਨੀਅਰ ਲੀਡਰਸ਼ਿਪ, ਯੂਥ ਅਕਾਲੀ ਦਲ ਅੰਮ੍ਰਿਤਸਰ, ਹੋਰ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਇੱਥੇ ਪਹੁੰਚੀਆਂ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਜਿਹੜਾ ਆਪਣਾ ਮੋਰਚਾ ਰੋਸ ਮਾਰਚ ਕੱਢਿਆ ਜਾਣਾ ਹੈ ਜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਜੋ ਬਾਪੂ ਗੁਰਚਰਨ ਸਿੰਘ ਨੇ ਮੁਹਾਲੀ ਵੀ ਮੋਰਚਾ ਲਾਇਆ ਹੋਇਆ ਜੀ। ਜਿੰਨੇ ਵੀ ਸਿੱਖ ਆਪਣੇ ਵਿਦੇਸ਼ਾਂ 'ਚ ਸ਼ਹੀਦ ਕੀਤੇ ਗਏ ਨੇ, ਉਹਨਾਂ ਦੀ ਬਦੌਲਤ ਗੁਰੂ ਗ੍ਰੰਥ ਸਾਹਿਬ ਦੀ ਜਿੰਨਾ ਬੇਦਬੀ ਦੀ ਮੋਰਚਾ ਜਿਹੜਾ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਸਿੱਖ ਜਥੇਬੰਦੀਆਂ ਨੂੰ ਨਹੀਂ ਮਿਲਿਆ ਜੀ। ਅਸੀਂ ਹਰਿਆਣੇ 'ਚ ਰਹਿੰਦੇ ਹਾਂ ਜੀ। ਜਿਸ ਟਾਈਮ ਦੀ ਹਰਿਆਣਾ ਇਲੈਕਸ਼ਨ ਹੁੰਦੇ ਪਏ ਨੇ ਜੀ, ਕਿਸੇ ਵੀ ਪਾਰਟੀ ਨੇ ਅੱਜ ਤੱਕ ਸਿੱਖ ਕੁਰਸ਼ੇਤਰ ਸੀਟ ਤੋਂ ਸਿੱਖ ਨੂੰ ਟਿਕਟ ਨਹੀਂ ਦਿੱਤੀ ਸੀ। ਪਰ ਇੱਕੋ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਸਿੱਖ ਨੂੰ ਟਿਕਟ ਦਿੱਤੀ ਸੀ। ਉਹ ਮੈਨੂੰ ਖੁਦ ਟਿਕਟ ਦਿੱਤੀ ਹੈ। ਇਲੈਕਸ਼ਨ ਲੜਿਆ ਸੀ ਪਹਿਲੀ ਵਾਰ ਜੀ, 32 ਕੈਂਡੀਡੇਟ 'ਚ 8ਵੇਂ ਨੰਬਰ 'ਤੇ ਆਏ ਹਾਂ ਜੀ। ਉਸ ਟਾਈਮ ਤੋਂ ਜਿੱਥੇ ਵੀ ਕਿਤੇ ਧੱਕਾ ਹੁੰਦਾ ਹੈ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਪੂਰੀ ਟੀਮ ਹਰ ਸਿੱਖ ਦੇ ਨਾਲ, ਹਰ ਘੱਟ ਗਿਣਤੀਆਂ ਦੇ ਨਾਲ ਖੜ੍ਹਦੀ ਜੀ। ਅੱਜ ਜਿਹੜਾ ਆਪਣਾ ਰੋਸ ਮਾਰਚ ਕੱਢਿਆ ਜਾਣਾ, ਇਸੇ ਕਰਕੇ ਕੱਢਿਆ ਜਾਣਾ ਜਿਹੜਾ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਜੀ, ਉਹਨਾਂ ਕਰਕੇ ਜੀ ਆਪਣਾ ਇਹ ਰੋਸ ਮਾਰਚ ਕੱਢਿਆ ਜਾਣਾ ਜੀ। ਹਰਿਆਣੇ ਦੀ ਸਿੱਖ ਸੰਗਤ ਜਿੱਥੇ ਵੀ ਕੋਈ ਮੋਰਚਾ ਲੱਗਦਾ ਜੀ, ਅਸੀਂ 16 ਵਾਰੀ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਗ੍ਰਿਫਤਾਰੀ ਵੀ ਦਿੱਤੀ ਹੈ। ਹਰ ਮੋਰਚੇ 'ਚ ਹਾਜ਼ਰੀ ਭਰੀ ਦੀ ਜੀ। ਜਿੱਥੇ ਭਾਵੇਂ ਬੰਦੀ ਸਿੰਘਾਂ ਦਾ ਮੋਰਚਾ, ਘੱਟ ਗਿਣਤੀਆਂ ਜਿੱਥੇ ਵੀ ਧੱਕਾ ਹੋਇਆ, ਹਰਿਆਣੇ ਦੀ ਸਿੱਖ ਸੰਗਤ ਤੁਹਾਡੇ ਨਾਲ ਖੜੀ ਜੀ। ਜਿੱਥੇ ਵੀ ਕੋਈ ਜ਼ਰੂਰਤ ਪਈ ਅਸੀਂ ਤੁਹਾਡੇ ਨਾਲ ਖੜਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀ। ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਅਮਰਤਵੀਰ ਸਿੰਘ ਜੀ, ਜੋ ਕਿ ਯੂਥ ਵਿੰਗ ਦੇ ਪ੍ਰਧਾਨ ਨੇ ਜ਼ਿਲ੍ਹਾ ਪਟਿਆਲਾ ਦੇ, ਸਰਦਾਰ ਅਮਰਤਵੀਰ ਸਿੰਘ ਜੀ। ਪਰਮ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਆਈ ਸਾਧ ਸੰਗਤ, ਗੁਰੂ ਫਤਿਹ ਦੀ ਸਾਂਝ ਪਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਜਿਹੜਾ ਆਪਾਂ ਸਮੇਂ ਦੀ ਜਾਬਰ ਹਕੂਮਤ ਦੇ ਖਿਲਾਫ ਇਹ ਪ੍ਰੋਟੈਸਟ ਕਰ ਰਹੇ ਹਾਂ, ਇਹਦਾ ਸਾਡਾ ਮੇਨ ਮਕਸਦ ਇਹ ਹੈ ਕਿ ਉਸ ਜਾਬਰ ਹਕੂਮਤ ਨੂੰ ਪਤਾ ਲੱਗ ਜੇ ਕਿ ਅੱਜ ਵੀ ਪੰਜਾਬ ਦੇ ਵਿੱਚ ਅਣਖਾਂ ਗੈਰਤਾਂ ਵਾਲੇ ਪੰਜਾਬੀ ਵਸਦੇ ਨੇ। ਕਿਉਂਕਿ
ਉਹ 5-4 ਬੰਦਿਆਂ ਨੂੰ ਪੈਸੇ ਦੇ ਨਾਲ ਖਰੀਦ ਕੇ 5-4 ਬੰਦਿਆਂ ਨੂੰ ਡਰਾ ਧਮਕਾ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਕਰਦੇ ਆ, ਜਿਹੜੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਅਸੀਂ ਸਾਰਾ ਖਰੀਦ ਲਿਆ। ਸੋ ਮੇਰਾ ਅੱਜ ਮੇਨ ਮਕਸਦ ਹੈ, ਜੋ ਮੈਂ ਤੁਹਾਨੂੰ ਡੀਪ ਸਟੇਟ ਦੇ ਬਾਰੇ ਗੱਲ ਕਰਨੀ ਚਾਹਾਂਗਾ, ਕਿਉਂਕਿ ਇਹ ਜਿਹੜੀ ਸਟੇਟ ਹੈ ਇੰਡੀਅਨ ਸਟੇਟ ਦੀ, ਜਿਸ ਦੀ ਆਪਾਂ ਗੱਲ ਕਰਦੇ ਹਾਂ, ਇਹਨੂੰ ਨਾ ਤਾਂ ਮੋਦੀ ਚਲਾ ਰਿਹਾ ਨਾ ਕਾਂਗਰਸ ਚਲਾ ਰਹੀ ਹੈ, ਇਹਨੂੰ ਚਲਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਡੀਪ ਸਟੇਟ। ਡੀਪ ਸਟੇਟ ਬਾਰੇ ਬਾਈ ਦੀਪ ਸਿੱਧੂ ਨੇ ਸਾਨੂੰ ਬਹੁਤ ਕੁਝ ਦੱਸਿਆ। ਅੱਜ ਫਿਰ ਮੈਂ ਤੁਹਾਨੂੰ ਦੁਹਰਾਉਣਾ ਚਾਹੁੰਦਾ ਕਿ ਕਿਵੇਂ ਕਿਸ ਤਰ੍ਹਾਂ ਡੀਪ ਸਟੇਟ ਸਾਡੇ ਬੰਦਿਆਂ ਨੂੰ ਵਰਤ ਲੈਂਦੀ ਆ। ਜਿੱਦਾਂ ਕਿ ਅਸੀਂ ਗੱਲ ਕਰਦੇ ਹਾਂ, ਜੇ ਕੋਈ ਸਾਡਾ ਕਲਾਕਾਰ ਆ ਜਾਂ ਕੋਈ ਅਦਾਕਾਰ ਆ ਜਿਹੜਾ ਪੱਗ ਬੰਨ੍ਹਦਾ ਹੈ, ਉਹਨੂੰ ਇਹ ਬਹੁਤ ਉੱਪਰ ਚੱਕ ਦਿੰਦੀ ਆ। ਜਿਵੇਂ ਕਿ ਸਿੱਧੂ ਮੂਸੇਵਾਲੇ ਦੀ ਸ਼ਹਾਦਤ ਤੋਂ, ਮੌਤ ਤੋਂ ਬਾਅਦ ਉਹਦੀ ਸੋਚ ਜੋ ਖਾਲਿਸਤਾਨ ਦੀ ਉਹ ਗੱਲ ਕਰਦਾ ਸੀ, ਜਾਂ ਬਾਪੂ ਜੀ ਨਾਲ ਉਹਨਾਂ ਦੀਆਂ ਫੋਨ ਤੇ ਗੱਲਾਂ ਹੋਈਆਂ, ਜਾਂ ਜਿਸ ਤਰ੍ਹਾਂ ਦੇ ਉਹਨੇ SYL ਤੇ ਪੰਜਾਬ ਵਰਗੇ ਗਾਣੇ ਗਾਏ, ਉਹਦੀ ਸੋਚ ਨੂੰ ਖਤਮ ਕਰਨ ਲਈ ਦਲਜੀਤ ਦੋਸਾਂਝ ਦੇ ਬਹੁਤ ਵੱਡੇ ਪ੍ਰੋਗਰਾਮ ਕਰਾਏ, ਬਹੁਤ ਉੱਚਾ ਚੱਕਿਆ ਉਸ ਕਲਾਕਾਰ ਨੂੰ। ਜਦੋਂ ਉਹ ਪੰਜਾਬ 1995 ਭਾਈ ਖਾਲੜਾ ਸਾਹਿਬ ਦੀ ਬਾਇਓਪਿਕ ਬਣਾਉਂਦਾ ਹੈ, ਤਾਂ ਉਸ ਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਸਮੇਂ ਦੀ ਸਰਕਾਰ ਨੂੰ ਕਿ ਵੀ ਪੰਜਾਬ ਦੀ ਇਹਦੇ ਵਿੱਚ ਗੈਰਤ ਹਲੇ ਬਾਕੀ ਹੈ। ਸੋ ਪਹਿਲਾਂ ਤਾਂ ਉਸ ਨੂੰ ਉਹ ਵਰਤੀ ਗਏ। ਜਦੋਂ ਉਹਨੇ ਇੱਕ ਫਿਲਮ ਬਣਾਈ ਤਾਂ ਉਹਨਾਂ ਨੇ ਉਸੇ ਚੀਜ਼ ਦਾ ਵਰਜਨ, ਚਮਕੀਲੇ ਦਾ ਵਰਜਨ ਮੈਂ ਕਹਿ ਸਕਦਾ, ਹਿੰਦੀ ਦੇ ਵਿੱਚ ਬਣਵਾਈ। ਉਹ ਇਹ ਸਿਖਾਉਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਹੀਰੋ ਹੈ ਉਹ ਚਮਕੀਲਾ ਏ, ਜੋ ਸਾਨੂੰ ਦਿਖਾਇਆ। ਪਰ ਅਸਲ ਦੇ ਵਿੱਚ ਅਸੀਂ ਡੀਪ ਸਟੇਟ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਸਾਡੇ ਜੋ ਆਈਡਲ ਨੇ ਉਹ ਸਾਡੇ ਗੁਰੂ ਨੇ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ, ਨਾ ਕਿ ਇਸ ਤਰ੍ਹਾਂ ਦੇ ਕਲਾਕਾਰ ਨੇ। ਕਿਉਂਕਿ ਉਹ ਇਸ ਤਰ੍ਹਾਂ ਸਟੇਟ ਅਦਾਕਾਰਾਂ ਨੂੰ ਆਪਣੇ ਪੱਖ ਦੇ ਵਿੱਚ ਲੈ ਲੈਂਦੀ ਹੈ, ਬਦਲ ਲੈਂਦੀ ਹੈ। ਤੇ ਦੂਸਰੀ ਗੱਲ, ਪੰਜਾਬ ਹਮੇਸ਼ਾ ਹੀ ਡੀਪ ਸਟੇਟ ਨੂੰ ਰੜਕਦਾ ਰਿਹਾ, ਕਿਉਂਕਿ ਇੱਥੇ ਅਣਖੀ ਲੋਕ ਵਸਦੇ ਨੇ, ਇੱਥੇ ਗੈਰਤਮੰਦ ਲੋਕ ਵਸਦੇ ਨੇ। ਜਦੋਂ ਦੇਸ਼ ਦੇ ਵਿੱਚ ਕਾਲੇ ਕਾਨੂੰਨ, ਖੇਤੀ ਵਾਲੇ ਕਾਲੇ ਕਾਨੂੰਨ ਆਏ, ਉਸ ਵਕਤ ਪੰਜਾਬ ਨੇ ਜਿਸ ਤਰ੍ਹਾਂ ਦਾ ਸੈਂਟਰ ਦੀ ਸਰਕਾਰ ਦਾ ਵਿਰੋਧ ਕੀਤਾ, ਉਸ ਨੇ ਕਦੇ ਸੋਚਿਆ ਤੱਕ ਨਹੀਂ ਸੀ। ਉਦੋਂ ਹੀ ਇਹ ਮਹਿਸੂਸ ਕਰਦੇ ਨੇ ਕਿ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਜਿਹੜੀ ਸਕੀਮ ਹੈ, ਸਾਨੂੰ ਉਹ ਲਾਗੂ ਕਰਨੀ ਪੈਣੀ ਹੈ। ਪੰਜਾਬ ਦੇ ਹੱਕਾਂ ਦੇ ਖਾਤਰ, ਪੰਜਾਬ ਦੇ ਹੱਕਾਂ ਨੂੰ ਖਤਮ ਕਰਨ ਦੇ ਖਾਤਰ ਇਹਨਾਂ ਨੇ ਉਹ ਸਕੀਮ ਲਾਗੂ ਕੀਤੀ। ਪਰ ਕਿਸਾਨਾਂ ਮੂਹਰੇ, ਸਾਡੇ ਲੋਕਾਂ ਮੂਹਰੇ ਉਹ ਵੀ ਨਹੀਂ ਚੱਲੀ, ਉਹ ਵੀ ਇਹਨਾਂ ਨੂੰ ਫੈਸਲਾ ਵਾਪਸ ਲੈਣਾ ਪਿਆ। ਪੰਜਾਬ ਦੀ ਗੈਰਤ ਨੂੰ ਇਹ ਦੇਖ ਲੈਂਦੇ ਆ, ਦੇਖਦੇ ਆ, ਸੂਈਆਂ ਮਾਰ ਦੇਖਦੇ ਆ ਵੀ ਇਹਨਾਂ 'ਚ ਕਿੰਨੀ ਕੁ ਗੈਰਤ ਬਚੀ ਆ। ਸੋ ਦੂਸਰੀ ਗੱਲ ਹੈ, ਜਿਹੜਾ ਕਹਿੰਦੇ ਆ ਭਾਰਤ ਆਜ਼ਾਦ ਹੋਇਆ, ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ। ਅੱਜ ਫਿਰ ਸਿੱਖ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਮਹਿਸੂਸ ਕਰਦੇ ਵੀ ਅਸੀਂ ਅੱਜ ਵੀ ਗੁਲਾਮੀ ਦਾ ਪ੍ਰਤੀਕ ਹਾਂ। ਇਹ ਮੈਂ ਤੁਹਾਨੂੰ ਆਪਣੀਆਂ ਲਿਖੀਆਂ ਹੋਈਆਂ 4 ਲਾਈਨਾਂ ਦੇ ਵਿੱਚ ਦਰਸਾਉਣਾ ਚਾਹੂੰਗਾ। ਮੈਂ ਕੁਝ ਸਮਾਂ ਪਹਿਲਾਂ ਲਿਖੀਆਂ ਸੀ। ਇਹ ਭਾਰਤ ਦੀ ਆਜ਼ਾਦੀ ਨਹੀਂ, ਪੰਜਾਬ ਦੀ ਬਰਬਾਦੀ ਸੀ। ਇਹ ਭਾਰਤ ਦੀ ਆਜ਼ਾਦੀ ਨਹੀਂ, ਪੰਜਾਬ ਦੀ ਬਰਬਾਦੀ ਸੀ। 14 ਤੇ 15 ਵਾਲੀ ਰਾਤ ਕੀ ਹੋਇਆ? 10-12 ਲੱਖ ਮੌਤਾਂ ਹੋਈਆਂ, ਕਿੰਨੀਆਂ ਹੋਣੀਆਂ ਮਾਵਾਂ ਰੋਈਆਂ। ਲੇਖਕ ਦੀ ਲਾਸ਼ਾਂ ਕੋਲੋਂ ਲੰਘਦੇ ਰੂਹ ਵੀ ਕੰਬਦੀ ਜਾਂਦੀ ਸੀ। ਇਹ ਭਾਰਤ ਦੀ ਆਜ਼ਾਦੀ ਨਹੀਂ, ਪੰਜਾਬ ਦੀ ਬਰਬਾਦੀ ਸੀ। ਬੜਾ ਘਾਣ ਪੰਜਾਬ ਦਾ ਹੋਇਆ, ਲਾਹੌਰ ਪਿਸ਼ੌਰ ਨਨਕਾਣਾ ਖੋਇਆ। ਵੇਖੀ ਨਦੀ ਰਾਵੀ ਮੈਂ ਸੱਜਣਾ, ਲਹੂ ਨਾਲ ਵਗਦੀ ਜਾਂਦੀ ਸੀ। ਇਹ ਭਾਰਤ ਦੀ ਆਜ਼ਾਦੀ ਨਹੀਂ, ਪੰਜਾਬ ਦੀ ਬਰਬਾਦੀ ਸੀ। ਰੈੱਡ ਕਲੀਫ ਨੇ ਲਾਈਨ ਸੀ ਖਿੱਚਤੀ, ਨਫ਼ਰਤ ਬਣ ਗਈ ਹਿੰਦੂ ਮੁਸਲਮਾਨ ਦੇ ਵਿੱਚ ਦੀ। ਸਿੱਖ ਫੇਰ ਜਿਉਂਦਾ ਨਾ ਮੋਇਆ, ਜਿਸ ਨੇ ਜ਼ਹਿਰ ਵੰਡ ਦੀ ਖਾਧੀ ਸੀ। ਇਹ ਭਾਰਤ ਦੀ ਆਜ਼ਾਦੀ ਨਹੀਂ, ਪੰਜਾਬ ਦੀ ਬਰਬਾਦੀ ਸੀ। ਮੁਹੰਮਦ ਜਿਨ੍ਹਾਂ ਨੂੰ ਪਾਕਿਸਤਾਨ ਮਿਲ ਗਿਆ, ਪੰਡਿਤ ਨਹਿਰੂ ਨੂੰ ਹਿੰਦੁਸਤਾਨ ਮਿਲ ਗਿਆ। ਦਸਤਖਤ ਕਰਨ ਵੇਲੇ ਅੰਮ੍ਰਿਤਵੀਰ ਸਿੰਘਾ ਸੁਣਿਆ ਮੈਂ, ਮਾਊਂਟ ਬੈਟਨ ਦੇ ਨਾਲ ਬੈਠਾ ਗਾਂਧੀ ਸੀ। ਇਹ ਭਾਰਤ ਦੀ ਆਜ਼ਾਦੀ ਨਹੀਂ, ਪੰਜਾਬ ਦੀ ਬਰਬਾਦੀ ਸੀ। ਇਹ ਭਾਰਤ ਦੀ ਆਜ਼ਾਦੀ ਨਹੀਂ, ਪੰਜਾਬ ਦੀ ਬਰਬਾਦੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੋ, ਗੱਜ ਵੱਜ ਕੇ ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦਾਸ ਮੋਹਾਲੀ ਤੋਂ ਸੰਗਤਾਂ ਲੈ ਕੇ ਪਹੁੰਚੇ ਹਾਂ ਤੇ ਨਾਲ ਹੀ ਫਤਿਹਗੜ੍ਹ ਸਾਹਿਬ ਤੋਂ ਸਾਰੇ ਉੱਧਰੋਂ ਸੰਗਤਾਂ ਆਈਆਂ ਨੇ। ਸੋ ਸਾਥੀ ਕੁਲਵਿੰਦਰ ਸਿੰਘ, ਨੈਬ ਸਿੰਘ, ਬਲਵੀਰ ਸਿੰਘ, ਸੇਵਾ ਸਿੰਘ, ਚਰਨਜੀਤ ਸਿੰਘ, ਹੋਰ ਵੀ ਸਿੰਘ ਆਏ ਆ ਨਾਲ। ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਵੀ, ਸੰਗਤਾਂ ਦਾ ਵੀ ਧੰਨਵਾਦ ਹੈ। ਸੋ ਜਿਹੜਾ ਇਹ 1947 ਤੋਂ ਆਪਣੇ ਬਜ਼ੁਰਗਾਂ ਨੇ ਗਲਤੀਆਂ ਹੀ ਲੈ ਲਓ ਜੋ ਉਹਨਾਂ ਨਾਲ ਧੱਕੇ ਨਾਲ ਗਲਤੀਆਂ ਕਰਵਾਈਆਂ ਗਈਆਂ, ਉਹ ਹੁਣ ਉਹਨਾਂ ਦਾ ਹਿਸਾਬ ਕਿਤਾਬ ਲੈਣ ਦੀ ਲੋੜ ਹੈ। ਹੁਣ ਆਪਣੀ ਬਹੁਤ ਜਾਗਰਤਾ ਹੋ ਚੁੱਕੀ ਹੈ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਅਤੇ ਹੁਣ ਜਿਹੜਾ ਉਹ ਅੱਗੇ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਕਿ ਮਾਨ ਸਾਹਿਬ ਨੇ ਜੋ ਇੱਕ ਜਾਗਰਤਾ ਕੀਤੀ ਸਾਰੇ ਦੇਸ਼ ਵਿੱਚ ਅਤੇ ਜਾਂ ਪੰਜਾਬ ਦੇ ਵਿੱਚ ਸਾਰੇ ਸਿੱਖਾਂ ਨੂੰ ਜਗਾਇਆ ਹੈ। ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਕੋਈ ਦੇਣ ਨਹੀਂ ਦੇ ਸਕਦਾ। ਉਹ ਦਿਨ ਰਾਤ ਦੇਖੋ ਕੰਮ ਕਰ ਰਿਹਾ ਅਤੇ ਆਪ ਨੂੰ ਚੜ੍ਹਦੀ ਕਲਾ ਵੱਲ ਜਿੱਥੇ ਵੀ ਸਮਾਗਮ ਹੋਣ, ਪ੍ਰੋਗਰਾਮ ਹੋਣ, ਜਿੱਥੇ ਵੀ ਸੱਦਾ ਹੋਵੇ, ਵੱਧ ਤੋਂ ਵੱਧ ਸੰਗਤਾਂ ਆਪਣਾ ਪਹੁੰਚੋ ਅਤੇ ਚੜ੍ਹਦੀ ਕਲਾ ਹੋਵੇ। ਔਰ ਕੌਮ ਦੀ ਅਤੇ ਸਾਰੀਆਂ ਪਾਰਟੀਆਂ ਜਿਵੇਂ ਜੋ ਦੂਜੀਆਂ ਪਾਰਟੀਆਂ ਵੀ ਆਈਆਂ ਨਾਲ ਸਾਥ ਦੇ ਰਹੀਆਂ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸਮਾਗਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਔਰ ਦਲ ਖਾਲਸਾ ਦੀ ਸੀਨੀਅਰ ਲੀਡਰਸ਼ਿਪ, ਇਲਾਕੇ ਦੀਆਂ ਸੰਗਤਾਂ, ਸਨਮਾਨਯੋਗ ਸਾਡੀਆਂ ਮਾਤਾਵਾਂ ਭੈਣਾਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੱਲ ਭਾਰਤ ਦੀ ਤੇ ਪਾਕਿਸਤਾਨ ਦੀ ਆਜ਼ਾਦੀ ਦੀ ਹੋ ਰਹੀ ਹੈ, ਜਿਹਨੂੰ ਆਪਾਂ ਪੰਜਾਬ ਦੀ ਬਰਬਾਦੀ ਦਾ ਨਾਂ ਦਿੰਦੇ ਹਾਂ। ਤੇ ਦੂਜਾ ਅੱਜ ਦਾ ਜਿਹੜਾ ਕਰੰਟ ਮਸਲਾ ਕਿ ਸੁਪਰੀਮ ਕੋਰਟ ਨੇ ਜੱਜਮੈਂਟ ਦੇ ਦਿੱਤੀ ਹੈ, ਸਟੇਟਮੈਂਟ ਦੇ ਦਿੱਤੀ ਹੈ, ਹੁਕਮ ਕਰਤਾ ਕਹਿ ਲਈਏ ਪੰਜਾਬੀ 'ਚ, ਬਈ ਜਿਹੜੇ ਕੋਈ ਬੰਦੀ ਸਿੰਘ ਕਿਸੇ ਵੀ ਮਜ਼ਹਬ ਦੇ, ਕਿਸੇ ਵੀ ਧਰਮ ਦੇ ਹੋਣ, ਇੰਡੀਆ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਹੋਣ, ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਪਰ ਜਿਵੇਂ ਪਸੌੜ ਸਾਹਿਬ ਨੇ ਕਿਹਾ ਵੀ ਇਹ ਸਾਡੇ ਪੰਜਾਬ ਦੇ ਵਿੱਚ ਸਾਡੇ ਸਿੰਘਾਂ 'ਤੇ ਲਾਗੂ ਹੋਊਗਾ ਜਾਂ ਨਹੀਂ ਹੋਊਗਾ, ਔਰ ਇਹ ਲਾਗੂ ਸਾਡੇ 'ਤੇ ਨਹੀਂ ਹੋਊਗਾ। ਔਰ ਕਿਉਂ ਨਹੀਂ ਹੋਊਗਾ? ਅੱਜ ਅਸੀਂ ਆਪਣੀ ਆਜ਼ਾਦੀ ਭਾਵ ਖਾਲਿਸਤਾਨ ਦੀ ਮੰਗ ਕਰਨ ਦੇ ਲਈ ਮਜਬੂਰ ਹਾਂ। ਜਿਹੜੇ ਸਟੇਟ ਪੱਖੀ ਲੋਕ ਨੇ ਉਹ ਗੱਲਬਾਤ ਦੇ ਵਿੱਚ ਕਹਿੰਦੇ ਅਸੀਂ 15 ਅਗਸਤ 1947 ਨੂੰ ਆਜ਼ਾਦ ਹੋ ਗਏ, ਉਦੋਂ ਬਾਅਦ ਸਾਡਾ ਆਪਣਾ ਸੰਵਿਧਾਨ ਬਣਿਆ 26 ਜਨਵਰੀ 1950 ਨੂੰ ਉਹ ਲਾਗੂ ਹੋ ਗਿਆ। ਸਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ, ਉਹਨਾਂ ਕੋਲੋਂ ਆਪਾਂ ਸੁਣਦੇ ਰਹਿੰਦੇ ਹਾਂ ਕਿ ਜਿਹੜੀ ਸੰਵਿਧਾਨ ਘੜਨੀ ਸਭਾ ਸੀ ਉਹਦੇ 184-85 ਮੈਂਬਰ ਸੀ ਔਰ 150 ਉਹਦੀਆਂ ਮੀਟਿੰਗਸ ਹੋਈਆਂ ਨੇ, ਬੈਠਕਾਂ ਹੋਈਆਂ ਨੇ ਸੰਵਿਧਾਨ ਤਿਆਰ ਕਰਨ ਦੇ ਸਮੇਂ। ਉਹਦੇ ਵਿੱਚ ਰਿਆਸਤਾਂ ਦੇ ਨੁਮਾਇੰਦੇ ਸੀ, ਹਿੰਦੂ ਕਮਿਊਨਿਟੀ ਦੇ ਨੁਮਾਇੰਦੇ ਸੀ, ਮੁਸਲਮਾਨਾਂ ਦੇ ਨੁਮਾਇੰਦੇ ਸੀ ਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਨਾਲ ਸਿੱਖ ਕਮਿਊਨਿਟੀ ਦੇ 2 ਨੁਮਾਇੰਦੇ ਸਰਦਾਰ ਹੁਕਮ ਸਿੰਘ ਜੀ ਤੇ ਸਰਦਾਰ ਭੁਪਿੰਦਰ ਸਿੰਘ ਜੀ ਮਾਨ। ਜਦੋਂ ਸੰਵਿਧਾਨ ਬਿਲਕੁਲ ਤਿਆਰ ਹੋ ਗਿਆ, ਆਪਾਂ ਇਹ ਤਾਂ ਸਾਰਿਆਂ ਨੂੰ ਪਤਾ ਨਾ ਵੀ ਉਹਨਾਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ, ਪਰ ਸ਼ਾਇਦ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਉਹਨਾਂ ਨੇ ਸੰਵਿਧਾਨ ਦੇ ਉੱਤੇ ਦਸਤਖਤ ਕਰਨ ਤੋਂ ਇਨਕਾਰ ਕਿਉਂ ਕੀਤਾ। ਜਦੋਂ ਸੰਵਿਧਾਨ ਬਣ ਕੇ ਤਿਆਰ ਹੋ ਗਿਆ, ਫਾਈਨਲ ਟੱਚ ਜਿਹਨੂੰ ਆਖਰੀ ਸ਼ੋਹਾਂ ਕਹਿੰਦੇ ਆਪਾਂ, ਉਹਦੀ ਮੀਟਿੰਗ ਕਲਕੱਤਾ ਦੇ ਵਿੱਚ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਦੇ ਹੇਠ ਹੋਈ। ਸਾਰਿਆਂ ਨੇ ਸੰਵਿਧਾਨ ਦੀ ਗੱਲ ਕੀਤੀ ਕਿ ਇਹਦੇ 'ਚ ਆਹ ਵਧੀਆ ਹੋਇਆ, ਆਹ ਦੂਜੇ ਮੁਲਕ 'ਚੋਂ ਲਿਆ ਕੇ ਪਾਇਆ, ਆਹ ਆਇਰਲੈਂਡ ਦੇ ਸੰਵਿਧਾਨ 'ਚੋਂ ਪਾਇਆ, ਆਹ ਹੋਰ ਦੇਸ਼ਾਂ ਦੇ ਸੰਵਿਧਾਨ 'ਚੋਂ ਲਿਆ ਕੇ ਪਾਇਆ।
ਗੱਲ ਲੰਬੀ ਹੁੰਦੀ ਹੈ, ਆਪਾਂ ਮੁੱਕਦੀ ਗੱਲ ਇਹ ਕਰੀਏ ਕਿ ਜਦੋਂ ਜਵਾਹਰ ਲਾਲ ਨਹਿਰੂ ਉਹਨੇ ਆਪਦਾ ਪ੍ਰਧਾਨਗੀ ਭਾਸ਼ਣ ਦਿੱਤਾ ਨਾ, ਲਾਸਟ ਦੇ ਵਿੱਚ ਉਹਨੇ ਸਿਰਫ 2 ਸ਼ਬਦ ਬੋਲ ਕੇ ਇਸ ਸੰਵਿਧਾਨ ਦਾ ਗਰਭਪਾਤ ਕਰਤਾ। ਉਹਨੇ ਕੀ ਬੋਲਿਆ? ਉਹਨੇ ਮੀਟਿੰਗ ਨੂੰ ਸੰਬੋਧਨ ਹੁੰਦੇ ਕਿਹਾ ਕਿ ਸੰਵਿਧਾਨਕ ਸੰਸ਼ੋਧਨਾਂ, ਜਿਹਨੂੰ ਆਪਾਂ ਅਮੈਂਡਮੈਂਟ ਕਹਿੰਦੇ ਹਾਂ, ਸੰਵਿਧਾਨਕ ਸੰਸ਼ੋਧਨਾਂ ਔਰ ਕਾਨੂੰਨੀ ਵਿਸ਼ਲੇਸ਼ਣਾਂ ਦਾ ਅਰਥ ਕਿ ਆਹ ਮੱਦ ਆਹ ਕਹਿੰਦੀ ਹੈ, ਆਹ ਧਾਰਾ ਦਾ ਆਹ ਮਤਲਬ ਹੈ, ਆਹ ਜਿਹੜੀ ਅਮੈਂਡਮੈਂਟ ਹੈ ਇਹਦੀ ਜਗ੍ਹਾ ਆਹ ਕੀਤੀ ਗਈ ਹੈ। ਸੰਵਿਧਾਨਕ ਸੰਸ਼ੋਧਨਾਂ ਔਰ ਕਾਨੂੰਨੀ ਵਿਸ਼ਲੇਸ਼ਣਾਂ ਦਾ ਅਰਥ ਬਹੁ ਗਿਣਤੀ ਦੀ ਇੱਛਾ ਸ਼ਕਤੀ 'ਤੇ ਨਿਰਭਰ ਹੋਊਗਾ। ਹੁਣ ਤੁਸੀਂ ਇਹਨੂੰ ਆਜ਼ਾਦੀ ਮੰਨ ਲਓ ਜਾਂ ਬਰਬਾਦੀ ਮੰਨ ਲਓ, ਤੇ ਬਹੁ ਗਿਣਤੀ ਸਾਡੇ ਨਾਲ ਕੀ ਕਰ ਰਹੀ ਹੈ, ਤੇ ਅਸੀਂ ਆਪਣਾ ਸੰਵਿਧਾਨ ਬਣਾਉਣ ਲਈ ਤੇ ਆਪਣਾ ਦੇਸ਼ ਬਣਾਉਣ ਲਈ ਸਾਨੂੰ ਮਜਬੂਰਨ ਇਹ ਸੰਘਰਸ਼ ਕਰਨਾ ਪਿਆ। ਜਿਵੇਂ ਅੱਜ ਅਖੌਤੀ ਆਜ਼ਾਦੀ ਦੇ ਵਿਰੁੱਧ ਦਲ ਖਾਲਸਾ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਰਲ ਕੇ ਆਪਾਂ ਇਹ ਰੋਸ ਮਾਰਚ ਕਰ ਰਹੇ ਹਾਂ। ਸੋ ਮੈਂ ਇੰਨਾ ਕੁਛ ਕਹਿੰਦਾ ਹੋਇਆ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਇੱਥੇ ਬਰਤਾਂਤ ਦੀ ਗੱਲ ਚੱਲਦੀ ਹੈ ਕਿ ਸਾਨੂੰ ਆਜ਼ਾਦੀ ਨਹੀਂ ਮਿਲੀ, ਆਪਾਂ ਨੇ ਉਹ ਚੀਜ਼ ਆਪਣੇ ਪਿੰਡੇ 'ਤੇ ਹੰਢਾਈ ਆ ਜਿਹੜੀ ਇਹ ਆਜ਼ਾਦੀ ਕਹਿੰਦੇ ਨੇ। ਉਹ ਸਾਰੀ ਆਪਾਂ ਨੂੰ ਆਪਣੇ ਪਿੰਡੇ 'ਤੇ 1984 ਤੋਂ ਆ ਕੇ ਲਗਾਤਾਰ ਹੰਢਾਉਣੀ ਪਈ ਹੈ। ਬਲਕਿ ਤਾਂ 47 ਤੋਂ ਹੀ ਸਾਡੇ ਨਾਲ ਇਹ ਵਿਤਕਰਾ ਹੋ ਰਿਹਾ ਤਾ। ਪਰ ਇੱਕ ਸਮਝਣ ਵਾਲੀ ਗੱਲ ਹੈ ਜਿਹੜੀ ਕੌਮ ਦੇ ਜਹਿਨ ਦੇ ਵਿੱਚ ਬਿਠਾਉਣ ਦੀ ਲੋੜ ਹੈ, ਜਿਹੜਾ ਹੁਣ ਵਰਤਾਂਤ ਸੈਂਟਰ ਵੱਲੋਂ ਸਿਰਜਿਆ ਜਾ ਰਿਹਾ ਹੈ। ਬਾਹਰਲੇ ਜਿਹੜੇ ਬੜੇ ਮੁਲਕ ਹੈ, ਅਮਰੀਕਾ, ਇੰਗਲੈਂਡ, ਕੈਨੇਡਾ ਵਰਗੇ, ਉੱਥੇ ਬੜੇ ਜ਼ੋਰ ਸ਼ੋਰ ਨਾਲ ਖਾਲਸਾਨ ਦੀ ਗੱਲ ਚੱਲ ਰਹੀ ਹੈ। ਪਰ ਜਿਹੜੀ ਸਾਡੀ ਕੌਮ ਹੈ ਉਹਦੇ ਵਿੱਚ ਬਾਗੀ ਦਾਗੀ ਚੁੱਲ੍ਹੇ ਇਹ 'ਚ ਅੱਜ ਕੇ ਰਹਿ ਗਏ ਅਸੀਂ। ਇਹ ਸਾਡੀ ਕੌਮ ਨੂੰ ਬੜੀ ਸਮਝਣ ਦੀ ਲੋੜ ਹੈ। ਕੋਈ ਵੀ ਸਾਡੀ ਸੰਸਥਾ ਹੈ ਜਿਹੜੀ ਨਾ ਸ਼੍ਰੋਮਣੀ ਕਮੇਟੀ, ਨਾ ਕੋਈ ਹੋਰ ਅਕਾਲੀ ਦਲ ਦਾ ਧੜਾ, ਨਾ ਟਕਸਾਲਾਂ, ਕੋਈ ਵੀ ਖਾਲਸਾਨ ਦੀ ਗੱਲ ਨਹੀਂ ਕਰ ਰਿਹਾ ਹੈ। ਉਹ ਸਾਰੇ ਹੀ ਬਾਗੀ ਦਾਗੀ ਦੇ ਧੜਿਆਂ ਚਲਜੇ ਪਏ ਨੇ। ਸਾਰ ਕੌਮ ਅਲਝਾਈ ਹੋਈ ਆ ਉਹਨਾਂ ਨੇ। ਅੱਜ ਦਾ ਜਿਹੜਾ ਮੀਡੀਆ ਉਹ ਵੀ ਸਾਰਾ ਬਕਾਊ ਹੋ ਕੇ ਉਹਨਾਂ ਦੀ ਗੱਲ ਕਰ ਰਿਹਾ ਹੈ। ਚਲੋ ਜਿਹੜਾ ਆਪਣੇ ਕੋਲ ਹੈਗੇ ਆਪਣੇ ਨਾਲ, ਮੈਂ ਇਹ ਵੀ ਚੀਜ਼ ਦੀ ਮਾਫੀ ਮੰਗ ਲੈਂਦਾ ਵੀ ਮੈਂ ਸਾਰਿਆਂ ਨੂੰ ਕਹਿ ਦਿੱਤਾ, ਪਰ ਜ਼ਿਆਦਾ ਹਿੱਸਾ ਜਿਹੜਾ ਬਕਾਊ ਆ ਉਹ, ਔਰ ਉਹ ਸਾਰੇ ਹੀ ਤੁਸੀਂ ਦੇਖ ਲਓ, ਡਿਬੇਟਾਂ ਦੇਖ ਲਓ ਜਿੰਨੀਆਂ ਦੇਖਣੀਆਂ, ਜਿਹੜਾ ਮਰਜ਼ੀ ਚੈਨਲ ਛੇੜ ਕੇ ਦੇਖ ਲਓ, ਉਹਦੇ 'ਤੇ ਡਿਬੇਟ ਚੱਲਦੀ ਆ। ਉਹ ਜੀ ਉਹ ਧੜੇ ਦਾ ਕੀ ਬਣੂਗਾ, ਉਹ ਧੜੇ ਦਾ ਕੀ ਬਣੂਗਾ, ਪਰ ਕੌਮ ਦੀ ਆਜ਼ਾਦੀ ਵੱਲ ਕੋਈ ਵੀ ਬੰਦਾ ਨਹੀਂ ਆ ਰਿਹਾ ਹੈ। ਕੋਈ ਵੀ ਚੈਨਲ ਕੌਮ ਦੀ ਆਜ਼ਾਦੀ ਦੇ ਧੜੇ ਦੀ ਗੱਲ ਨਹੀਂ ਕਰਦਾ ਵੀ ਆਜ਼ਾਦੀ ਦੇ ਧੜੇ ਵਾਲੇ ਵੀ ਇੱਥੇ ਹੈਗੇ, ਉਹਨਾਂ ਦੀ ਵੀ ਗੱਲ ਕਰ ਲਓ ਕਦੇ। ਪਰ ਕੌਮ ਦੀ ਗੱਲ ਸਾਡੀ ਦੀ ਕਿੱਕਣ ਚੱਲੂਗੀ। ਅੱਜ ਕੌਮ ਸੁੱਤੀ ਪਈ ਆ। ਅਸੀਂ ਜੇ ਇਸ ਚੀਜ਼ ਨੂੰ ਦੇਖੀਏ, ਆ ਥੋੜ੍ਹੇ ਜਿਹੇ ਬੰਦੇ ਆ, ਆਪਾਂ ਬਹੁਤ ਜ਼ੋਰ ਨਾਲ ਕੱਢ ਕੇ ਲਿਆਉਣੇ ਪੈਂਦੇ ਆ। ਇਹ ਵੀ ਬੰਦੇ ਜਿਹੜੇ ਆਪਾਂ ਲੈ ਕੇ ਆਉਂਦੇ ਹਾਂ, ਆਪਾਂ ਨੂੰ ਪਤਾ ਵੀ ਕਿਵੇਂ ਲੈ ਕੇ ਆਉਂਦੇ ਹਾਂ। ਪਰ ਇਹ ਬਰਤਾਂਤ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹ ਸਿਰਜ ਰਹੀਆਂ ਨੇ ਕਿ ਉਹਨਾਂ 'ਚ ਅਲਝੇ ਰਹਿਣ ਇੱਥੇ। ਸੋ ਮੈਂ ਬਹੁਤਾ ਕੁਛ ਨਾ ਕਹਿੰਦਾ ਹੋਇਆ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹੋਇਆ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਸ ਮਾਰਚ ਦੇ ਵਿੱਚ ਪਹੁੰਚੀ ਹੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੀਨੀਅਰ ਲੀਡਰਸ਼ਿਪ, ਸਮੁੱਚੇ ਵਰਕਰ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਦਲ ਖਾਲਸਾ ਦੀ ਸਮੁੱਚੀ ਲੀਡਰਸ਼ਿਪ, ਤੇ ਸਿੱਖ ਕੌਮ ਦੇ ਮਹਾਨ ਸ਼ਖਸੀਅਤ ਜਥੇਦਾਰ ਜਗਤਾਰ ਸਿੰਘ ਜੀ ਦੇ ਪਿਤਾ ਬਾਪੂ ਗੁਰਚਰਨ ਸਿੰਘ ਜੀ, ਸਮੁੱਚੀ ਸਮੀਤ ਟੀਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਜਿਹੜਾ ਰੋਸ ਮਾਰਚ ਹੈ ਉਹ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ 15 ਅਗਸਤ 1947 ਨੂੰ ਹਿੰਦ ਅਤੇ ਪਾਕਿਸਤਾਨ ਦੀ ਵੰਡ ਹੋਈ, ਜਿਸ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਅਤੇ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਗਿਆ। ਸਿੱਖ ਕੌਮ 'ਤੇ ਅਨੇਕਾਂ ਤਸ਼ੱਦਦ ਹੋਏ। 1947 ਤੋਂ ਲੈ ਕੇ ਅੱਜ ਤੱਕ ਸਮੇਂ-ਸਮੇਂ 'ਤੇ ਸਿੱਖ ਕੌਮ ਦੇ ਨੌਜਵਾਨਾਂ ਨੂੰ, ਸਾਡੇ ਬੱਚਿਆਂ ਨੂੰ ਕੋਹ ਕੇ ਮਾਰਿਆ ਗਿਆ, ਜੇਲ੍ਹਾਂ ਵਿੱਚ ਬੰਦ ਕੀਤਾ ਗਿਆ, ਪਰ ਕਿਸੇ ਵੀ ਕਿਸਮ ਦਾ ਇਨਸਾਫ ਨਹੀਂ ਦਿੱਤਾ ਗਿਆ, ਜੋ ਕਿ ਸਰਾਸਰ ਸਿੱਖ ਕੌਮ ਨਾਲ ਧੱਕਾ ਹੈ, ਸਾਡੇ ਨਾਲ ਵਿਸ਼ਵਾਸਘਾਤ ਹੈ। ਕਿਉਂਕਿ ਬੋਲਣ ਨੂੰ ਬਹੁਤ ਕੁਝ ਹੈ, ਸਮੁੱਚੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਔਰ ਇਹ ਬਹਿਣ ਦਾ ਇੱਕ ਕਾਰਨ, ਜਦੋਂ ਤੱਕ ਅਸੀਂ ਆਪਣਾ ਕੋਈ ਲੀਡਰ ਨਹੀਂ ਚੁਣਦੇ ਉਦੋਂ ਤੱਕ ਸਾਡੇ ਨਾਲ ਇਹ ਧੱਕੇ ਹੁੰਦੇ ਰਹਿਣੇ ਨੇ ਤੇ ਹੁੰਦੇ ਆਏ ਨੇ। ਜਿਹੜਾ ਵਿਸ਼ਵਾਸਘਾਤ ਸਾਡਾ ਭਾਰਤ ਸਰਕਾਰ ਨੇ ਕੀਤਾ, ਸਾਡੇ ਨਾਲ ਕੀਤਾ, ਉਹ ਨਾ ਕਦੇ ਅਸੀਂ ਭੁੱਲ ਸਕਦੇ ਹਾਂ ਤੇ ਨਾ ਉਹ ਭੁੱਲਣ ਯੋਗ। ਸੋ ਸਾਧ ਸੰਗਤ ਜੀਓ, ਸਾਨੂੰ ਨਿੱਤ ਨਵੇਂ ਕੇਜਰੀਵਾਲ, ਨਿੱਤ ਨਵੇਂ ਲੀਡਰ ਲੱਭਣ ਦੀ ਬਜਾਏ ਸਾਡੇ ਕੋਲ ਇੱਕ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਡੇ ਕੋਲ ਹੈਗਾ, ਅਸੀਂ ਉਸ ਲੀਡਰ ਦੇ ਨਾਲ ਚੱਲੀਏ। ਸੋ ਸਾਧ ਸੰਗਤ ਜੀ, ਜਿਹੜਾ ਕੁਝ ਸਾਡੇ ਨਾਲ ਵਾਪਰਿਆ 47 ਦੇ ਵਿੱਚ, ਉਹ ਦੁੱਖ ਜਿਹੜਾ ਹੈ ਉਹ ਅੱਜ ਵੀ ਅਸੀਂ ਹੰਢਾ ਰਹੇ ਹਾਂ। ਸੋ ਅਸੀਂ ਅਪੀਲ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਕਿ ਅਸੀਂ ਆਪ ਇਹਨਾਂ ਚੀਜ਼ਾਂ ਦੇ ਜਿਹੜੇ ਦੁੱਖ ਸਾਡੇ ਲੱਗੇ ਨੇ, ਇਹਨੂੰ ਹਟਾਏ ਨੇ ਜਿਹੜੇ ਅਸੀਂ ਦੁੱਖ, ਇਹ ਅਸੀਂ ਭੁੱਲ ਤਾਂ ਨਹੀਂ ਸਕਦੇ, ਪਰ ਅਸੀਂ ਇੱਕ ਕੰਮ ਕਰ ਸਕਦੇ ਹਾਂ ਕਿ ਇਹ ਸਾਡੇ ਤੇ ਦੁਬਾਰਾ ਨਾ ਆਉਣ। ਇਸ ਲਈ ਸਾਨੂੰ ਸਾਡਾ ਰਾਜ ਭਾਗ ਜ਼ਰੂਰੀ ਆ। ਜਦੋਂ ਸਾਡਾ ਰਾਜ ਸੀ, ਅਸੀਂ ਆਪਣਾ ਹਰਮੰਦਰ ਸਾਹਿਬ ਸੋਨੇ ਦੇ ਵਿੱਚ ਮੜ ਲਿਆ। ਜਦੋਂ ਸਾਡਾ ਰਾਜ ਸੀ, ਅਸੀਂ ਸੋਮਨਾਥ ਦੇ ਮੰਦਿਰਾਂ ਨੂੰ ਵੀ ਸੋਨਾ ਦਿੱਤਾ 17 ਕੁਇੰਟਲ। ਜਦੋਂ ਸਾਡਾ ਰਾਜ ਸੀ, ਉਦੋਂ ਅਸੀਂ ਬਾਬਰੀ ਮਸਜਿਦ ਐਰਾ ਵਗੈਰਾ ਜਿੰਨੇ ਵੀ ਧਾਰਮਿਕ ਸਥਾਨ ਸੀਗੇ ਸਾਰਿਆਂ ਨੂੰ ਅਸੀਂ ਦਿੱਤਾ ਆ ਸੋਨਾ। ਸੋ ਸਾਧ ਸੰਗਤ ਜੀ, ਜਦੋਂ ਸਾਡਾ ਰਾਜ ਗਿਆ, ਜਿੱਦਣ ਸਾਡੇ ਹੱਥੋਂ ਰਾਜ ਗਿਆ, ਉਦਣ ਸਾਡਾ ਸਿੱਖ ਵੀ ਕ੍ਰਿਸਚਨ ਬਣਿਆ। ਤੇ ਜਦੋਂ ਸਾਡਾ ਰਾਜ ਗਿਆ, ਜਿਨ੍ਹਾਂ ਦੀਆਂ ਅਸੀਂ ਮਦਦਾਂ ਕੀਤੀਆਂ ਨੇ, ਉਹਨਾਂ ਨੇ ਹੀ ਸਾਡੇ ਉੱਤੇ ਹਮਲੇ ਕੀਤੇ ਨੇ। ਅਸੀਂ ਸਿੱਖਾਂ ਨੇ ਉਹਨਾਂ ਜਿਨ੍ਹਾਂ ਦੀਆਂ ਧੀਆਂ ਬਚਾਈਆਂ, 1984 ਅਸੀਂ ਹੰਢਾਈ, 1955 ਦੇ ਵਿੱਚ ਸਾਡੇ ਉੱਤੇ ਨਹਿਰੂ ਜਦੋਂ ਸੱਤਾ ਦੇ ਵਿੱਚ ਸੀਗਾ, ਉਦੋਂ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋਇਆ। 1984 ਅਸੀਂ ਹੰਢਾਈ, ਕਿਉਂਕਿ ਸਾਡੀ ਆਪ ਦੀ ਕੋਈ ਰਾਜਨੀਤੀ ਨਹੀਂ ਸੀ। ਸੋ ਸਾਧ ਸੰਗਤ ਜੀਓ, ਸਮਾਂ ਥੋੜਾ ਹੀ ਸੀਗਾ, ਹਾਜ਼ਰੀ ਪ੍ਰਵਾਨ ਕਰਿਓ। ਅੱਖਰ ਵਾਧਾ ਘਾਟਾ ਭੁੱਲ ਚੁੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਮਾਫੀ ਵੀ ਮੰਗਦਾ, ਸਾਡੇ ਜ਼ਿਲ੍ਹਾ ਪ੍ਰਧਾਨ ਸੰਗਾਰਾ ਸਿੰਘ ਜੀ ਬੋਲ ਚੁੱਕੇ ਸੀਗੇ, ਪਰ ਮੈਂ ਜਿਹੜੀ ਗੱਲ ਕਰਨੀ ਸੀਗੀ ਉਹਦੇ ਕਰਕੇ ਮੈਂ ਸਮਾਂ ਲਿਆ। ਜਿੱਥੋਂ ਪਾਂਗਲੀ ਸਾਹਿਬ ਨੇ ਗੱਲ ਛੱਡੀ ਹੈ, ਸਮੇਂ ਦੇ ਕਾਰਨ ਮੈਂ ਉਹ ਗੱਲ ਨੂੰ ਅੱਗੇ ਤੋਰਨੀ ਚਾਹੁੰਦਾ। ਜਿਵੇਂ ਸਾਡਾ ਰਾਜ ਭਾਗ ਸਾਨੂੰ ਨਹੀਂ ਮਿਲਿਆ, ਉਹ ਜਿਹੜਾ ਰਾਜ ਭਾਗ ਦੀ ਗੱਲ ਸੀ, ਹੁਣ ਕਈ ਬੰਦਿਆਂ ਦੇ ਮਨ 'ਚ ਹੈ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੀ ਗੱਲ ਤੋਰੀ ਹੈ। ਨਹੀਂ, ਉਹਨਾਂ ਦੇ ਚਾਚਾ ਜੀ ਭੁਪਿੰਦਰ ਸਿੰਘ ਸੀ ਜਿਨ੍ਹਾਂ ਨੇ ਸਾਈਨ ਨਹੀਂ ਸੀ ਕੀਤੇ, ਸਰਦਾਰ ਹੁਕਮ ਸਿੰਘ ਨੇ ਸਾਈਨ ਨਹੀਂ ਸੀ ਕੀਤੇ, ਤੇ ਬਾਪੂ ਜੋਗਿੰਦਰ ਸਿੰਘ ਜੀ ਨੇ, ਜਗਜੀਤ ਸਿੰਘ ਜੀ ਚੌਹਾਨ ਜੋ ਖਾਲਿਸਤਾਨ ਦੇ ਰਾਸ਼ਟਰਪਤੀ ਰਹੇ ਨੇ, ਉਹਨਾਂ ਨੂੰ ਬਾਹਰਲੇ ਮੁਲਕ ਦੇ ਵਿੱਚ ਗੱਡੀ ਲੈ ਕੇ ਦਿੱਤੀ ਤੇ ਵੀ ਆਪਾਂ ਖਾਲਿਸਤਾਨ ਦਾ ਪ੍ਰਚਾਰ ਬਾਹਰ ਕਰੀਏ ਤਾਂ ਕਿ ਇਹ ਜਿਹੜੀ ਗੱਲ ਹੈ ਅੱਗੇ ਚੱਲੇ। ਤੇ ਇਹ ਜਿਵੇਂ ਲੜੀਵਾਰ ਚੱਲਦੀ ਆ ਰਹੀ ਹੈ, ਹੁਣ ਸਾਡੀ ਜਿਹੜੀ ਪ੍ਰਾਪਤੀ ਹੈ ਖਾਲਿਸਤਾਨ ਦੀ ਉਹ ਬਹੁਤ ਵੱਧ ਚੁੱਕੀ ਹੈ। ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ ਕੀ ਆਪਾਂ ਉਰੇ ਵੀ ਖਾਲਿਸਤਾਨ ਦੀ ਗੱਲ ਕਰਦੇ ਹਾਂ। ਜਿਹੜੇ ਸਾਡੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਹੜੇ 25 28 ਸਾਲਾਂ ਤੋਂ ਬੈਠੇ ਨੇ, ਉਹਨਾਂ ਦਾ ਕਿਸੇ ਨਾਲ ਨਿੱਜੀ
ਕੋਈ ਦੁਸ਼ਮਣੀ ਨਹੀਂ ਸੀ। ਉਹਨਾਂ ਨੇ ਵੀ ਜਿਹੜਾ ਇਹ ਕੰਮ ਕੀਤੇ ਨੇ, ਸੰਘਰਸ਼ ਕੀਤਾ ਹੈ, ਉਹ ਸਿੱਖ ਕੌਮ ਲਈ ਕੀਤਾ ਹੈ। ਪਰ ਜਿਹੜਾ ਹੁਣ ਸਾਡਾ ਫਰਜ਼ ਹੈ, ਆਪਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣੀ ਹੈ, ਉਹਦੇ ਵਿੱਚ ਸਾਡਾ ਸਾਥ ਦੇਵੋ ਸਾਰੇ ਜਾਣੇ। ਆਪਾਂ ਉੱਥੇ ਇੱਕ ਮੁੱਠ ਹੋ ਕੇ ਇਕੱਠੇ ਹੋਈਏ। ਜਿਹੜੀਆਂ ਅੱਜ ਦੀਆਂ ਧਿਰਾਂ ਨੇ ਜਿੱਧਰ ਨੂੰ ਚੱਲਦੀਆਂ ਨੇ, ਅਸੀਂ ਦੇਖ ਲੈਣਾ ਦੂਜੇ ਦਾ ਪਾਲੜਾ ਭਾਰੀ ਹੈ। ਨਹੀਂ, ਸਰਦਾਰ ਸਿਮਰਨਜੀਤ ਸਿੰਘ ਮਾਨ ਨਹੀਂ ਡੋਲੇ, ਨਾ ਡੋਲੇ ਨੇ, ਨਾ ਡੋਲਣਾ ਹੈ। ਓਕਣੇ ਉਹਨਾਂ ਦਾ ਬੇਟਾ ਜੋ ਸਾਡੇ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਇਮਾਨ ਸਿੰਘ ਜੀ ਮਾਨ, ਉਹ ਵੀ ਚੱਲ ਰਹੇ ਨੇ। ਤੇ ਇਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਜਿਹੜੀ ਸਿੱਖ ਕੌਮ ਕਦੇ ਨਹੀਂ ਦੇ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਬਛੋਲਾ ਸਾਹਿਬ ਆਏ ਨੇ, ਬਲਵੀਰ ਸਿੰਘ ਬਛੋਲਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰਮ ਸਤਿਕਾਰਯੋਗ ਰੋਸ ਮਾਰਚ ਇਕੱਤਰ ਹੋਏ ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 176 ਸਾਲਾਂ ਤੋਂ ਜੋ ਸਾਡਾ ਸੂਰਜ ਆਜ਼ਾਦੀ ਦਾ ਛਿਪਿਆ ਹੈ, ਉਹਨੂੰ ਚੜਾਉਣ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤਤਪਰ ਨੇ। ਸਾਰੀ ਕੌਮ ਨੂੰ ਇੱਕ ਅਪੀਲ ਹੈ ਕਿ ਪੰਜਾਬ ਦੇ ਵਿੱਚ ਹਰ ਲੀਡਰ ਮੁੱਖ ਮੰਤਰੀ ਬਣਨ ਨੂੰ ਤਿਆਰ ਹੈ। ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ, ਮੁੱਖ ਮੰਤਰੀ ਵਾਸਤੇ ਤਿਆਰ ਹੈ, ਪਰ ਕੋਈ ਵੀ ਖਾਲਸਤਾਨ ਮੰਗਣ ਵਾਸਤੇ ਤਿਆਰ ਨਹੀਂ। ਤੁਹਾਡੇ ਕੋਲ ਇੱਕੋ ਇੱਕ ਲੀਡਰ, ਇੱਥੇ ਗੱਲ ਚੱਲਦੀ ਹੈ ਲੀਡਰ ਦੀ, ਇੱਕੋ ਇੱਕ ਲੀਡਰ ਤੁਹਾਡੇ ਕੋਲ, ਬਹੁਤ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਹੜਾ ਪਿਛਲੇ 42 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦਾ ਆ ਰਿਹਾ ਹੈ। ਲੜ ਕੇ ਵਿੱਚ ਇੱਥੇ ਜਿਹੜੇ ਨਵੇਂ ਨੌਜਵਾਨ ਆਏ ਨੇ ਪੁੱਛ ਕਰਦੇ ਨੇ ਗੱਲਾਂ ਕਿ ਮਾਨ ਸਾਹਿਬ ਨੂੰ ਪੁਲਿਸ ਨਹੀਂ ਫੜਦੀ। 100 ਕੇਸ ਸਰਦਾਰ ਮਾਨ ਨੇ ਆਪਣੇ ਪਿੰਡੇ ਤੇ ਹੰਢਾਇਆ, ਤਾਂ ਜਾ ਕੇ ਜੋ ਅੱਜ ਖਾਲਸਤਾਨ ਦੀ ਗੱਲ ਆਪਾਂ ਸ਼ਰੇਆਮ ਕਰਦੇ ਹੋ ਰਹੀ ਹੈ। ਨਹੀਂ, ਜਿਹੜੇ ਮੇਰੀ ਉਮਰ ਦੇ ਇੱਥੇ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿ ਕੋਠੀਆਂ ਦੇ ਕੁੰਡੇ ਲਾ ਕੇ ਗੰਨਿਆਂ 'ਚ ਵੜ ਕੇ ਇਹ ਗੱਲ ਹੁੰਦੀ ਸੀ। ਜਦੋਂ ਸੰਤ ਜਰਨੈਲ ਸਿੰਘ ਦਾ ਪਹਿਲਾ ਜਨਮ ਦਿਹਾੜਾ ਮਨਾਇਆ ਗਿਆ, ਸਾਨੂੰ ਪਤਾ ਕਿਵੇਂ ਮਨਾਇਆ ਗਿਆ। ਕੋਈ ਆਉਣ ਵਾਸਤੇ ਤਿਆਰ ਨਹੀਂ ਸੀ, ਕਿਸੇ ਪ੍ਰੈਸ ਨੇ ਸਾਡੇ ਪੋਸਟਰ ਤੱਕ ਨਹੀਂ ਸੀ ਛਾਪੇ। ਕੋਈ ਮੀਡੀਆ ਇੱਥੇ ਗੱਲ ਚੱਲਦੀ ਹੈ, ਸਾਨੂੰ ਐਂਟੀ ਨੈਸ਼ਨਲ ਸਮਝਦੇ ਨੇ। ਜਿੰਨਾ ਮੀਡੀਆ ਇਹਨਾਂ ਨੇ ਸਰਕਾਰ ਤੋਂ ਬੈਨੀਫਿਟ ਲੈਣੇ ਨੇ, ਇਹ ਸਾਨੂੰ ਕਿਸੇ ਕਾਰਨ ਹੀ ਬੁਲਾਉਂਦੇ ਨਹੀਂ। ਜੇ ਬੁਲਾਉਂਦੇ ਵੀ ਹੈ ਤਾਂ ਸਾਨੂੰ ਬਿਠਾਲ ਕੇ ਮੂਕ ਦਰਸ਼ਕ ਬਣਾ ਕੇ ਥੋੜੀ ਬਹੁਤੀ ਗੱਲ ਕਰਾ ਕੇ ਬੰਦ ਕਰ ਦਿੰਦੇ ਨੇ। ਜਦੋਂ ਗੱਲ ਆਜ਼ਾਦੀ ਵੱਲ ਨੂੰ ਚੱਲਦੀ ਉਹਨਾਂ ਨੂੰ ਤਕਲੀਫ ਹੁੰਦੀ ਹੈ। ਸਾਧ ਸੰਗਤ ਜੀਓ, ਜਿਸ ਕੌਮ ਦੇ ਗੁਰੂ ਘਰ ਤੇ ਪੁਰਾਣਾ ਤੋਂ ਪਿਆਰਾ ਸਾਡਾ ਹਰਮੰਦਰ ਸਾਹਿਬ ਤੇ ਹਮਲਾ ਹੋ ਜਾਓ ਤੇ ਬਾਹਰ ਸਾਡਾ ਇਸ ਦੇਸ਼ ਵਿੱਚ ਰਹਿਣੇ ਦਾ ਕੋਈ ਧਰਮ ਨਹੀਂ। ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਹੱਲ ਨਹੀਂ। ਛੋਟੀਆਂ ਬਾਕੀ ਗੱਲਾਂ ਤਾਂ ਛੋਟੀਆਂ ਰਹਿ ਜਾਂਦੀਆਂ ਹੈ, ਕਿਉਂਕਿ ਦਰਬਾਰ ਸਾਹਿਬ ਦੇ ਅਕਾਲ ਤੱਕ ਸਾਡੀ ਕੌਮ ਵਾਸਤੇ ਸਾਡੀ ਜਿੰਦ ਜਾਨ ਨੇ। ਇਹਨਾਂ ਨੇ ਉਹਨਾਂ ਦੇ ਟੈਂਕਾਂ ਤੋਪਾਂ ਨਾਲ ਹਮਲਾ ਕਰਦਾ, ਅਸੀਂ ਤੁਸੀਂ ਕਿਹੜੀ ਬਾਗ ਦੀ ਮੂਲੀ ਹੋ। ਸੁਪਰੀਮ ਕੋਰਟ ਦਾ ਆਰਡਰ ਆਇਆ ਹੈ, ਮੈਨੂੰ ਨਹੀਂ ਲੱਗਦਾ ਕਿ ਸਾਡੇ ਤੇ ਉਹ ਲਾਗੂ ਹੋਵੇਗਾ, ਪਰ ਫਿਰ ਵੀ ਆਪਾਂ ਨੇ ਸੰਘਰਸ਼ ਕਰਨਾ, ਲੜਾਈ ਲੜਦੇ ਰਹਿਣਾ ਹੈ। ਸਮਾਂ ਬਹੁਤ ਹੋ ਚੁੱਕਿਆ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸ੍ਰੀ ਸੈਕਟਰੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਟਾਈਮ ਦਿੱਤਾ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪ੍ਰੋਫੈਸਰ ਸਾਹਿਬ, ਨਾਰੀਕੇ ਸਾਹਿਬ, ਕਸ਼ਮੀਰੀ ਸਾਹਿਬ, ਰਾਮਪੁਰਾ ਸਾਹਿਬ, ਸਤਿਕਾਰਯੋਗ ਬਾਪੂ ਗੁਰਚਰਨ ਸਿੰਘ ਜੀ, ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਵੀਰ ਬਜ਼ੁਰਗ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲ ਖਾਲਸਾ ਦੇ ਮੁਖੀ ਭਾਈ ਪਰਮਜੀਤ ਸਿੰਘ ਜੀ ਮੰਡ ਸਾਹਿਬ ਤੇ ਇਹਨਾਂ ਦੀ ਸਮੁੱਚੀ ਟੀਮ, ਦੁਬਾਰਾ ਫਿਰ ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਜਵੈ ਬਾਣ ਲਾਗਿਓ ਤਵੈ ਰੋਸ ਜਾਗੇ। ਅਸੀਂ ਖੁਸ਼ੀ 'ਚ ਨਹੀਂ ਬੈਠੇ। ਜਿਹੜੀ ਵਾਰਸ ਸੀ ਉਹਨੇ ਵੀ ਸਮੇਂ ਨੂੰ ਥੋੜ੍ਹੀ ਜਿਹੀ ਉਲਥਲ ਪੁਥਲ ਕੀਤੀ ਆ। ਤੋਂ ਕਹਿਣ ਤੋਂ ਭਾਵ ਹੈ ਕਿ ਜਿਹੜਾ ਤੁਹਾਡਾ ਸੰਘਰਸ਼ ਹੈ, ਮੇਰਾ ਸਿਰ ਨਿਭਦਾ ਹੈ। ਜਿਹੜੇ ਇਸ ਸੰਘਰਸ਼ ਦੇ ਰਾਹੇ 'ਤੇ ਚੱਲੇ ਵੇ ਆ, ਬੜਾ ਔਖਾ ਹੈ। ਔਖਾ ਇਸ ਕਰਕੇ ਆ, ਜਿਹੜੇ ਪਿੰਡਾਂ ਦੇ ਵਿੱਚ ਲੋਕ ਸੱਥਾਂ ਦੇ ਵਿੱਚ ਅੱਜ ਗੱਲਾਂ ਚੱਲਦੀਆਂ
ਬਾਗੀ ਤੇ ਦਾਗੀ ਦੀਆਂ। ਉਹਨਾਂ ਲੋਕਾਂ ਨੂੰ ਹੋਰ ਪਤਾ ਹੀ ਨਹੀਂ ਲੱਗਦਾ ਕੁਛ। ਥੋੜ੍ਹਾ ਬਹੁਤਾ ਸਿਰ ਤਾਂਸ ਕੁੱਟਦੇ ਆ, ਉਹ ਤੋਂ ਬਾਅਦ ਫਿਰ ਕੋਈ ਬੰਦਾ ਛੇੜ ਦਿੰਦਾ ਯਾਰ ਬਾਗੀਆਂ ਦੀ ਗੱਲ, ਕੋਈ ਦਾਗੀਆਂ ਦੀ ਗੱਲ। ਇਹ ਸਾਡੇ ਦੁਸ਼ਮਣ ਹੈ, ਸਾਡੇ ਦੁਸ਼ਮਣ ਇੱਕ ਨੰਬਰ ਹੈ ਇਹ। ਨਹਿਰੂ ਤੇ ਪਟੇਲ ਤਾਂ ਹੈਗੇ ਹੀ ਸੀ, ਇਹ ਵੀ ਉਹਨਾਂ ਦੇ ਬਰਾਬਰ ਹੈ। ਆਪਾਂ ਨੂੰ ਸੋਚਣਾ ਚਾਹੀਦਾ, ਜੇ ਉਹ ਸੱਥ ਦੇ ਵਿੱਚ ਗੱਲ ਕਰਦੇ ਉਹਨਾਂ ਨੂੰ ਟੋਕੋ ਵੀ ਆਪਣੇ ਬੱਚਿਆਂ ਦਾ ਤਾਂ ਯਾਰ ਭਵਿੱਖ ਬਾਰੇ ਸੋਚ ਲਓ ਕੁਛ। ਤੁਸੀਂ ਤੁਹਾਡੀ ਤਾਂ ਤਾਂਸ ਕੁੱਟ ਕੇ ਲੰਘ ਗਈ ਜਾਂ ਕੁਛ ਕਰਕੇ ਲੰਘ ਗਈ, ਬੱਚਿਆਂ ਦੇ ਭਵਿੱਖ ਬਾਰੇ ਸੋਚੋ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਪ੍ਰਬੰਧਕ ਵੀਰਾਂ ਦਾ ਵੀ, ਸਰਦਾਰ ਭਸੌੜ ਸਾਹਿਬਜ਼ਾਦਾ ਵੀ ਤੁਸੀਂ ਜਿਹੜਾ ਇਹ ਇਕੱਠ ਕੀਤਾ ਹੈ ਕਾਬਲੇ ਤਾਰੀਫ ਹੈ। ਮੈਂ ਇਹਦੀ ਸ਼ਲਾਘਾ ਵੀ ਕਰਦਾ ਅਤੇ ਉਸ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਦੇ ਵਿੱਚ ਜਿਹੜੀ ਤੁਸੀਂ ਅੱਜ ਗੂੰਜ ਪਾਉਣੀ ਹੈ ਉਹਦੇ ਵਾਸਤੇ ਹੀ ਮੈਂ ਤੁਹਾਡਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सन्मानयोग गुरु रूप साध संगत जी, साढ़े बहुत ही सत्कारयोग प्रोफैसर महेंद्रपाल सिंह जी, हरभजन सिंह जी कश्मीरी, परमजीत सिंह जी मंड दल खालसा के मुखी, बापू हरचरण सिंह जी जिन्हों ने बंदी ਸਿੰਘਾਂ की रिहाई वास्ते संघर्ष बड़े लंबे समय तो चलिया होयागा। गुरु पातशाह जी का बख्शिश किया नारा करिए बुलंद, आखो वाहिगुरू जी का खालसा, वाहिगुरू जी की फतेह। साध संगत जी, अज आपां जो साडी अणहोई वापरी हुई है उस होनी दे वास्ते पटियाले की धरती के उपर आपां इकत्तर होए हैं कि जिहड़ियां सरकारां जां जिहड़े लोग आज़ादी का निघ माण रहे हैं उन्हां नूं मुबारक है, उन्हां नूं बधाई है। पर पंथ दे लई, सिखां दे लई, घट गिणतियां दे लई कोई आज़ादी नहीं। साडे नाल समय समय ते ये धोखा कमाउंदे आए ने, उस धोखे का असीं खमियाजा अज इत्थे बैठ के भुगत रहे हैं। ते जिहड़े साडे बंदी सिंह ने वो भी इस धोखे दे कारण करके, क्योंकि पंथ खालसा नूं आज़ादी नहीं मिली, इस करके हिंदुस्तान दी सरकार दे अखां दे विच ये साडा पंजाब रड़कदा गा। सो बहुत बड़े साडे नाल धोखे जिहड़े गल भी चली है कि बागी ते दागी जां कोई सीधा सेंटर दे नाल चलिया होया गा जां कोई बिंग वाले पा के सेंटर नाल चल रहा गा। साध संगत जी, मीडिया दे राही असीं समूचियां संगतां दे विच ये सुनेहा भेजना चाहुंदे हां कि तुहाडी आज़ादी वास्ते किसी नूं कोई फिक्र नहीं, तुहाडे बच्चों के भविख के लिए किसी नूं कोई चिंता नहीं। ते तुहाडे चरनां च बेनती है जिहड़े सेंटर दे नाल सीधे जां सीधे तौर ते चल रहे ने, वो ना तो पंजाब दा भला कर सकते ने ते ना साडे बच्चों दा भला कर सकते ने ते ना साडी नौजवानी वास्ते वो कुछ कर सकते ने, क्योंकि उन्हां दे जिहड़े मनां दी मनशा गी वो साडे सामने प्रत्यक्ष रूप दे विच सामने आ चुकी है। साध संगत जी, कि जिन्हां ने लंबा समा पंजाब की सतह के उत्ते राज भाग का आनंद माणिया, उस समय तो उन्होंने बंदी सिंह दिखे नहीं। अज कहंदे ने कि तुसीं सानू राज पंजाब की सतह संभालो, असीं कुग्गी मार के बंदी सिंघां नूं बाहर कढ दांगे। ये साध संगत जी धोखा गा साडे नाल, ये सानू मूर्ख समझदे ने। ते तुहाडे चरनां च बेनती है कि जिहड़े लोग साडे नाल बड़े लंबे समय तो यह जिहा कुछ करते आ रहे हैं, उन्हां दियां ना तां गल्लां ते विश्वास करना चाहिदा दा ते ना उन्हां दे इकट्ठां दे विच जाना चाहिदा गा। पर साध संगत जी, इस साडी गल ने जां तां साडी कौम नूं इह गल समझ नहीं आउंदी जां साडे लोकां नूं इह गल समझ नहीं आउंदी कि साडे नाल जिहड़ा धोखा करन वाले लोग कौन ने, जिहड़े साडे लई लड़ रहे ने, जिहड़ी साडी गल करदे ने। सरदार सिमरजीत सिंह मान वर्गे योधे, सरदार परमजीत सिंह मंड वर्गे योधे ते बापू हरचरण सिंह जी बैठे ने, प्रोफैसर महेंद्रपाल जी, समूची श्रोमणी अकाली दल अंमृतसर की टीम, दल खालसा की टीम, जिन्हां ने समय समय ते सेंटर दे नाल उन्होंने कोई हुक्म किया होवे, कोई उन्होंने फरमान किया होवे ते सरदार सिमरजीत सिंह मान ने उस फरमान का विरोध भी किया गा ते अपनी जिहड़ी गल है कौम की चढ़दी कला दी वो लागू भी की है। जे सेंटर सरकार मोदी अमित शाह
ਕਹਿੰਦਾ ਗਾ ਕਿ ਅਸੀਂ ਯੋਗਾ ਦਿਵਸ ਮਨਾਵਾਂਗੇ। ਸਰਦਾਰ ਸਿਮਰਜੀਤ ਸਿੰਘ ਮਾਨ ਸਿੱਖਾਂ ਦੇ ਬੋਲ ਬਾਲੇ ਵਿੱਚੋਂ ਉਹ ਗੱਲ ਸਪਸ਼ਟ ਰੂਪ ਵਿੱਚ ਪ੍ਰਗਟ ਕਰਦੇ ਨੇ ਕਿ ਸਿੱਖ ਇਹ ਗੱਤਕਾ ਦਿਵਸ, ਇਹ ਯੋਗਾ ਦਿਵਸ ਨਹੀਂ ਮਨਾਉਣਗੇ, ਇਹ ਗੱਤਕਾ ਦਿਵਸ ਮਨਾਉਣਗੇ। ਸਾਧ ਸੰਗਤ ਜੀ, ਇਹ ਸਾਨੂੰ ਸਮਝ ਲੈਣਾ ਚਾਹੀਦਾਗਾ। ਜਿਹੜੇ ਲੋਕ ਨਾ ਸੈਂਟਰ ਦੇ ਨਾਲ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੋਲਦੇ ਨੇ ਤਾਂ ਸਾਡੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਵਿੱਚ ਰੁੜਦੀ ਜਾਂਦੀ ਹੈ ਉਹਦੇ ਬਾਰੇ ਬੋਲਦੇ ਨੇ, ਫਿਰ ਸਾਧ ਸੰਗਤ ਜੀ ਉਹਨਾਂ ਲੋਕਾਂ ਦੇ ਉੱਤੋਂ ਸਾਨੂੰ ਕੀ ਵਿਸ਼ਵਾਸ ਹੈ ਕਿ ਸਾਡੇ ਵਾਸਤੇ ਉਹ ਕੋਈ ਭਲਾ ਕਰਨਗੇ। ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ, ਜਿੰਨੇ ਵੀ ਤੁਸੀਂ ਅੱਜ ਕਾਲਾ ਦਿਨ ਮਨਾਉਣ ਵਾਸਤੇ ਆਪਾਂ ਪਟਿਆਲੇ ਦੀ ਧਰਤੀ ਦੇ ਵਿੱਚ ਪਹੁੰਚੇ ਆਂ ਤੇ ਆਪਾਂ ਮਾਰਚ ਵੀ ਕੱਢਣਾਗਾ, ਇਹ ਸੁਨੇਹਾ ਵੀ ਦੇਣਾਗਾ। ਠੀਕ ਹੈ ਭਾਈ, ਤੁਹਾਨੂੰ ਅਸੀਂ ਮੁਬਾਰਕਬਾਦ ਦਿੰਦੇ ਆਂ, ਤੁਸੀਂ ਆਜ਼ਾਦ ਹੋ ਗਏ ਹੋਵੋਗੇ, ਪਰ ਸਿੱਖਾਂ ਨੂੰ ਤਾਂ ਕੋਈ ਆਜ਼ਾਦੀ ਨਹੀਂ, ਸਿੱਖਾਂ ਨੂੰ ਤਾਂ ਕੋਈ ਆਜ਼ਾਦੀ ਨਹੀਂ ਮਿਲੀ ਅੱਜ ਤੱਕ। ਅਸੀਂ ਤਾਂ ਗੁਲਾਮੀ ਵਿੱਚ ਹੀ ਤਸਦੇ ਜਾ ਰਹੇ ਹਾਂ। ਸੋ ਇੰਨਾ ਕੁਝ ਕਹਿੰਦਾ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾਂਗਾ ਜੋ ਪਟਿਆਲੇ ਦੀ ਜਥੇਬੰਦੀ ਨੇ ਇਹ ਪ੍ਰਬੰਧ ਕੀਤਾਗਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾਂਗਾ। ਜੋ ਸੰਗਰੂਰ ਤੋਂ ਸਾਡੇ ਸਤਿਕਾਰਯੋਗ ਤਰਸੇਮ ਸਿੰਘ ਜੀ ਕਾਕੜਾ, ਸੁਖਬੀਰ ਸਿੰਘ ਜੀ, ਸਤਨਾਮ ਸਿੰਘ ਜੀ ਰਤੋਕੇ, ਸਾਰੇ ਵੱਡੇ ਜਥਿਆਂ ਦੇ ਵਿੱਚ ਲਹਿਰੇ ਗਾਗੇ ਤੋਂ ਕੁਲਦੀਪ ਸਿੰਘ ਜੀ ਪੜਾਲ, ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਚਮਕੌਰ ਸਿੰਘ ਮਾਝੀ, ਜਸਵਿੰਦਰ ਸਿੰਘ ਜੀ ਬੀਬੜ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਅੱਜ ਦੇ 78ਵੇਂ ਰੋਸ ਦਿਹਾੜੇ ਦੇ ਉੱਪਰ ਬੜੇ ਹੀ ਸੁਹਿਰਦ ਸੂਝਵਾਨ ਖਾਲਸਾ ਪੰਥ ਨਾਲ ਪਿਆਰ ਰੱਖਣ ਵਾਲੇ, ਜਿਨ੍ਹਾਂ ਦੇ ਮਨ ਅੰਦਰ ਕੌਮ ਦੀ ਗੁਲਾਮੀ ਦਾ ਦਰਦ ਹੈ, ਉਹ ਇਨਸਾਨ ਸਾਰੇ ਯੋਧੇ ਇਸ ਰੋਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਨੇ। ਅੱਜ ਦੇ ਕਾਲੇ ਦਿਹਾੜੇ ਤੇ ਸ਼ਾਮਲ ਹੋਏ ਨੇ। ਜਿੰਨੇ ਵੀ ਮੇਰੇ ਭਰਾ ਪਹੁੰਚੇ ਹੋ, ਮੇਰੇ ਵੀਰੋ, ਬੇਨਤੀ ਇਹ ਆ ਵੀ ਇਹ ਗੱਲ ਕੋਈ ਛੋਟੀ ਨਹੀਂ ਹੈ, ਬਹੁਤ ਵੱਡੀ ਗੱਲ ਹੈ ਤੇ ਥੋੜੇ ਜਿਹੇ ਆਪਾਂ ਸੀਰੀਅਸ ਵੀ ਹੋਈਏ। ਤੇ ਜੇ ਤੁਹਾਡੇ ਮਨਾਂ ਅੰਦਰ ਇਹ ਪੀੜਾ ਹੈ, ਸੀਰੀਅਸ ਤੌਰ ਤੇ ਮੈਂ ਗੱਲ ਕਹਿ ਰਿਹਾ ਸਾਧ ਸੰਗਤ ਜੀ, ਤਾਂ ਸਾਨੂੰ ਬਿਲਕੁਲ ਉਸੇ ਤਰੀਕੇ ਹੀ ਲੜਾਈ ਲੜਨੀ ਪੈਣੀ ਹੈ। ਮੈਂ ਨਿਮਰਤਾ ਸਹਿਤ ਸਾਰਿਆਂ ਨੂੰ ਫਤਿਹ ਬੁਲਾਉਣਾ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 78 ਸਾਲਾਂ ਦੀ ਗੁਲਾਮੀ, ਇਸ ਤੋਂ ਪਹਿਲਾਂ 98 ਸਾਲਾਂ ਦੀ ਫਰੰਗੀ ਦੀ ਗੁਲਾਮੀ ਇਹ ਸਿੱਖ ਕੌਮ ਨੇ ਤੋੜੀ ਸੀ, ਪਰ 78 ਸਾਲਾਂ ਤੋਂ ਲੈ ਕੇ ਅੱਜ ਤੱਕ ਸਾਡੇ ਬੁਲਾਰੇ ਤਿੱਤਰਾਂ ਨੇ, ਦਿੱਲੀ ਦੇ ਦਲਾਲਾਂ ਨੇ ਆ ਜਿਹੜੀ ਸਿੱਖ ਕੌਮ ਦੇ ਗਲਾਂ ਦੇ ਵਿੱਚ ਗੁਲਾਮੀ ਪਈ ਹੈ ਇਹਨੂੰ ਲੈਣ ਨਹੀਂ ਦਿੱਤਾ, ਜਿਹਦੀ ਬਦੌਲਤ ਸਾਡੀ ਸਿੱਖ ਕੌਮ ਅੱਜ ਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਇਸ ਇੰਡੀਅਨ ਸਟੇਟ ਦਾ ਜ਼ਬਰ ਆਪਣੇ ਸੀਨੇ ਤੇ ਚੱਲ ਰਹੀ ਹੈ। ਮੈਂ ਜਿੰਨੇ ਵੀ ਕਿਸਾਨ ਸੰਗਠਨ ਨੇ ਜਾਂ ਪੰਜਾਬ ਦੇ ਵਪਾਰੀ ਲੋਕ ਨੇ ਜਾਂ ਪਿੰਡਾਂ 'ਚ ਰਹਿਣ ਵਾਲੇ ਲੋਕ ਨੇ, ਇਹ ਬੜੇ ਸਿਆਣੇ ਹੋ ਗਏ ਨੇ। ਸੰਘਰਸ਼ ਆਪਾਂ ਸਾਰੇ ਲੜਦੇ ਹਾਂ ਇਕਮੁੱਠ ਹੋ ਕੇ, ਪਰ ਜਿੱਥੇ ਜਦੋਂ ਗੱਲ ਗੁਲਾਮੀ ਦੀ ਆ ਜਾਂਦੀ ਹੈ, ਅੱਜ ਇੱਕ ਘਰ ਦੇ ਵਿੱਚ 4 ਕਿਸਮ ਦੇ ਮਰੀਜ਼ ਨੇ। ਕੋਈ ਕੈਂਸਰ ਦਾ ਮਰੀਜ਼ ਹੈ, ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ, ਕੋਈ ਸ਼ੂਗਰ ਦਾ ਮਰੀਜ਼ ਹੈ, ਕਿਸੇ ਨੂੰ ਹੱਡੀਆਂ ਦੀ ਪ੍ਰੋਬਲਮ ਆਈ ਹੈ। ਉਹਨੂੰ ਡਾਕਟਰ ਨੇ ਦੱਸ ਦਿੱਤਾ ਬਈ ਆਹ ਤੇਰੀ ਪ੍ਰੋਬਲਮ ਹੈ, ਜੇ ਤੈਂ ਪਰਹੇਜ਼ ਨਾ ਰੱਖਿਆ ਤਾਂ ਤੇਰਾ ਜੀਵਨ ਖਤਰੇ 'ਚ ਹੈ। ਸਾਧ ਸੰਗਤ ਜੀ, ਇਹ ਖਤਰਿਆਂ ਪ੍ਰਤੀ ਤਾਂ ਚੰਗੀਆਂ ਲਗਜ਼ਰੀ ਸਹੂਲਤਾਂ ਮੰਨਣ ਵਾਲੀ ਕੌਮ ਕੋਠੀਆਂ 'ਚ ਬੈਠੀ ਹੈ, ਬੜੀ ਅਵੇਅਰ ਹੈ, ਪਰ ਜਿਹੜੀ ਸਾਨੂੰ ਗੁਲਾਮੀ ਦੀ ਪੀੜਾ ਵੱਡੀ ਬਿਮਾਰੀ ਨੇ ਜਕੜਨ ਦੇ ਵਿੱਚ ਲਿਆ ਹੋਇਆ, ਉਹਦੇ ਬਾਰੇ ਅਸੀਂ ਬਿਲਕੁਲ ਸੀਰੀਅਸ ਨਹੀਂ ਹੈਗੇ। ਸਾਧ ਸੰਗਤ ਜੀ, ਗੱਲ ਇਖਲਾਕ ਦੀ ਹੈ, ਸਵੈਮਾਨ ਦੀ ਹੈ, ਕਿਉਂਕਿ ਲਮਹੋਂ ਨੇ ਖਤਾ ਕੀ, ਸदियों ने सजा पाई। ਅੱਜ ਸਾਡੀ ਨੌਜਵਾਨੀ ਹਿਜਰਤ ਕਰਕੇ ਚਲੀ ਗਈ। ਅੱਜ ਸਾਡੇ ਪੰਜਾਬ ਦੇ ਸਿਰ ਕਰਜ਼ਾ, ਸਟੇਟ ਦੀਆਂ ਸਰਕਾਰਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਭਿਖਾਰੀ ਬਣਾ ਕੇ ਐ ਲਾਲਚ ਤੇ ਰੋਟੀ ਦੇ ਟੁਕੜੇ ਤੇ ਸਾਨੂੰ ਜ਼ਿੰਦਗੀ ਸਾਡੀ ਪਾਲ ਰਹੀਆਂ ਨੇ। ਭਰਾਓ, ਆਪਾਂ ਜਿੰਨੇ ਵੀ ਇੱਥੇ ਬੈਠੇ ਆ, ਅੱਜ ਅਸੀਂ ਇਕਮੁੱਠ ਹੋ ਕੇ ਇਸ ਗੱਲ ਨੂੰ ਪਿੰਡਾਂ ਤੱਕ, ਮੈਂ ਜਿੰਨਾ ਸੋਸ਼ਲ ਮੀਡੀਆ ਜਾਂ ਸਾਡੇ ਇਲੈਕਟ੍ਰੋਨਿਕ ਮੀਡੀਆ ਜਿੰਨੇ ਪੰਜਾਬ ਦੇ ਚੈਨਲ ਨੇ, ਉਹ ਇਹਨਾਂ ਵਿਸ਼ਿਆਂ ਤੇ ਸਾਡੇ ਲੋਕਾਂ ਦੀ ਡਿਬੇਟ ਕਰਾਉਣ। ਅਸੀਂ ਇੰਡੀਆ ਨੂੰ ਦੱਸ ਸਕੀਏ
ਕਿ 78 ਸਾਲਾਂ ਦੇ ਵਿੱਚ ਜਿਹੜੇ ਤੁਸੀਂ ਬਾਦਸ਼ਾਹੀ ਦੇ ਝੰਡਾ ਲੈ ਕੇ ਤੁਰੇ ਫਿਰਦੇ ਹੋ, ਇਹ ਇਸ ਕੌਮ ਦੀਆਂ ਕੁਰਬਾਨੀਆਂ ਦੇ ਸਿਰ ਤੇ ਇਹ ਝੰਡੇ ਤੁਹਾਡੇ ਝੂਲਦੇ ਨੇ। ਪਰ ਤੁਸੀਂ ਸਾਨੂੰ ਜਰੈਮ ਪੇਸ਼ ਹੱਕ ਦੇ ਖਿਤਾਬ ਦਿੱਤੇ। ਅੱਜ ਵੀ ਸਾਡੀ ਕੌਮ ਉਸ ਪੀੜਾ ਦੀ ਸ਼ਿਕਾਰ ਹੈ। ਸਾਧ ਸੰਗਤ ਜੀ, ਇਹ ਸਾਰਾ ਹੋ ਗਿਆ। ਜਿੰਨੇ ਵੀ ਤੁਸੀਂ ਮੇਰੇ ਭਰਾ ਆਏ ਹੋ, ਥੋੜਾ ਜਿਹਾ ਸੀਰੀਅਸ ਹੋ ਕੇ, ਕਿਉਂਕਿ ਸਾਰੇ ਬੰਦੇ ਮੈਨੂੰ ਪਤਾ ਇੱਕ ਨੂੰ ਇੱਕ ਚੜ੍ਹੰਦੀਆਂ ਨਿਭ ਲੱਗ ਗਏ। ਪਾਓ ਜੀ, ਇਹ ਤੁਹਾਡੇ ਅੰਦਰ ਕੌਮ ਦਾ ਦਰਦ ਹੈ, ਤਾਂ ਤੁਸੀਂ ਸਾਰੇ ਇੱਥੇ ਪਹੁੰਚੇ ਹੋ। ਮੇਰੇ ਵੀਰੋ, ਬੁਲਾਰਿਆਂ ਦੇ ਵਿਚਾਰ ਸੁਣੀਏ ਔਰ ਪੰਜਾਬ ਦੇ ਵਿੱਚ ਇੱਕ ਵੱਡੀ ਲਾਮਬੰਦੀ ਖੜੀ ਕਰੀਏ। 1984 ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਹਾ ਇੱਕ ਐਸੇ ਆਗੂ ਨੇ ਜਿਨ੍ਹਾਂ ਨੇ ਸਿੱਖ ਕੌਮ ਦੀ ਲੜਾਈ ਹਿੱਕ ਢਾਹ ਕੇ ਬੜੀ ਜਦੋਜਹਿਦ ਨਾਲ ਲੜਦੇ ਆ ਰਹੇ ਨੇ। ਸਾਨੂੰ ਮਾਣ ਹੈ ਸਾਰੇ ਕੌਮ ਦੇ ਉਹਨਾਂ ਯੋਧਿਆਂ ਦੇ ਜਿਹੜੇ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਆ। ਅੱਜ ਦੇ ਕਾਲੇ ਦਿਹਾੜੇ ਦੀਆਂ ਸਾਡੀ ਸਮੁੱਚੀ ਕੌਮ ਨੂੰ ਫਿੱਟ ਲਾਣਤਾ ਦਿਨਾਂ ਵੀ ਅਸੀਂ ਇਸ ਦੇਸ਼ 'ਚ ਗੁਲਾਮੀ ਦਾ ਆਨੰਦ ਮਾਣ ਰਹੇ ਹਾਂ, ਦੁਰਗਤ ਭਰੀ ਜ਼ਿੰਦਗੀ ਜਿਉ ਰਹੇ ਹਾਂ। ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹਾਲ ਸਤਿ ਸ੍ਰੀ ਅਕਾਲ। ਦੇਸ਼ ਦੀ ਅਖੌਤੀ ਆਜ਼ਾਦੀ ਨੂੰ ਚੈਲੰਜ ਕਰਨ ਲਈ ਅੱਜ ਦੇ ਰੋਸ ਮੁਜ਼ਾਹਰੇ ਵਿੱਚ ਪਹੁੰਚੇ ਗੁਰੂ ਰੂਪ ਖਾਲਸਾ ਜੀ ਦਾਸ ਵੱਲੋਂ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਲਾਈ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਸਾਹਿਬ ਦਾ ਹੁਕਮ ਹੈ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਅੱਜ ਸਾਨੂੰ ਸੜਕਾਂ ਤੇ, ਅੱਜ ਸਾਨੂੰ ਧਰਨਿਆਂ ਤੇ ਕਿਉਂ ਬੈਠਣਾ ਪੈ ਰਿਹਾ? ਕਿਉਂਕਿ ਇਹ ਜਿਹੜੀ ਆਜ਼ਾਦੀ ਮਿਲੀ, ਤੁਹਾਡੇ ਪੁਰਖਿਆਂ ਨੇ 92% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ, ਪਰੰਤੂ ਉਹ ਆਜ਼ਾਦੀ ਦੇ ਵਾਰਸਾਂ ਨੇ, ਅਖੌਤੀ ਵਾਰਸਾਂ ਨੇ ਤੁਹਾਡੇ ਨਾਲ ਪਹਿਲੇ ਦਿਨ ਧੋਖਾ ਕਰਿਆ। ਜਦੋਂ ਇਸ ਆਜ਼ਾਦ ਦੇਸ਼ ਦਾ ਸੰਵਿਧਾਨ ਲਿਖਿਆ ਗਿਆ, ਤੁਹਾਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਗਿਆ। ਇਹ ਵੱਡਾ ਧੋਖਾ ਹੋਇਆ। ਇਹ ਇੱਕ ਗੁਲਾਮੀ ਦੀ ਨਿਸ਼ਾਨੀ ਹੈ। ਉਸ ਤੋਂ ਬਾਅਦ ਲਗਾਤਾਰ ਜੋ ਤੁਹਾਡੇ ਨਾਲ ਧੋਖੇ ਹੁੰਦੇ ਹੋਏ, ਭਾਵੇਂ ਆਪਣੇ ਹੱਕ ਲੈਣ ਲਈ ਸਿੱਖ ਸੜਕਾਂ ਤੇ ਬੈਠਦਾ, ਧਰਨੇ ਦਿੰਦਾ, ਕਿਉਂਕਿ ਪਿਛਲਾ ਜਿਹੜਾ ਦੌਰ ਚੱਲਿਆ, ਜਦੋਂ ਸਾਡੇ ਖਾਸ ਕਰਕੇ ਸਿੱਖ ਨੌਜਵਾਨਾਂ ਦੀ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਸੀ, ਆਪਣੀ ਆਜ਼ਾਦੀ ਦੀ ਗੱਲ ਕਰਦੇ ਸੀ, ਉਹਨਾਂ ਨੂੰ ਦਬਾਉਣ ਵਾਸਤੇ, ਇੱਕ ਉਹਨਾਂ ਦੀ ਨਸਲਕੁਸ਼ੀ ਕਰਨ ਵਾਸਤੇ ਇੱਕ ਦੌਰ ਚੱਲਿਆ। ਜਿਹੜੇ ਆਪਣੀ ਆਜ਼ਾਦੀ ਨੂੰ ਲੈਣ ਵਾਸਤੇ ਉਹਨਾਂ ਨੇ ਹਥਿਆਰਬੰਦ ਯੁੱਧ ਸ਼ੁਰੂ ਕਰਿਆ, ਉਸ ਨੂੰ ਦਬਾਉਣ ਵਾਸਤੇ ਜਿਹੜਾ ਜ਼ੁਲਮ ਹੋਇਆ, ਉਹ ਵੀ ਇੱਕ ਗੁਲਾਮੀ ਦੀ ਨਿਸ਼ਾਨੀ ਹੈ। ਉਸ ਗੁਲਾਮੀ ਦੀ ਨਿਸ਼ਾਨੀ ਨੂੰ ਤੋੜਨ ਵਾਸਤੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੇ ਮਨੁੱਖੀ ਬਣ ਕੇ ਉਹ ਕਾਰਜ ਕੀਤਾ, ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਮੁੱਚੀ ਟੀਮ ਨੇ ਉਹ ਕਾਰਜ ਕਰਿਆ ਤੇ ਉਹ ਜ਼ੁਲਮ ਰੋਕਿਆ। ਉਸ ਆਜ਼ਾਦੀ ਨੂੰ ਇੱਕ ਦੱਸਿਆ ਕਿ ਸਿੱਖ ਇਸ ਜਿਹੜੀ ਅਖੌਤੀ ਆਜ਼ਾਦੀ ਹੈ ਉਹਨੂੰ ਚੈਲੰਜ ਕਰਦਾ। ਸੋ ਲਗਾਤਾਰ ਸਾਡੇ ਨਾਲ ਹੋ ਰਹੀਆਂ, ਭਾਵੇਂ ਸਾਡਾ ਕਿਸਾਨ ਹੈ, ਉਹ ਆਪਣੇ ਹੱਕ ਲੈਣ ਲਈ ਸੜਕਾਂ ਤੇ ਬੈਠਦਾ, 1.25 ਸਾਲ ਦਿੱਲੀ ਦੀ ਬਰੂਹਾਂ ਤੇ ਰਿਹਾ, 1.5 ਸਾਲ ਤਕਰੀਬਨ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ। ਜੋ 19 ਮਾਰਚ ਨੂੰ ਉਹਨਾਂ ਤੇ ਹੋਇਆ, ਇਹ ਵੀ ਇੱਕ ਗੁਲਾਮੀ ਦੀ ਨਿਸ਼ਾਨੀ ਹੈ। ਸੋ ਮੈਂ ਤਾਂ ਇਹੀ ਕਹਾਂਗਾ, ਜਿਹੜੇ ਅੱਜ ਤੁਸੀਂ ਇੱਥੇ ਪਹੁੰਚੇ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਜਿਹੜੇ ਲਗਾਤਾਰ ਇਸ ਦਿਨ ਨੂੰ ਰੋਸ ਵਜੋਂ ਮਨਾ ਰਹੇ ਹੈ, ਮੈਂ ਵਧਾਈ ਦਿੰਦਾ, ਉਹ ਵਧਾਈ ਦੇ ਪਾਤਰ ਹੈ, ਕਿਉਂਕਿ ਇਹ ਉਸ ਗੁਲਾਮੀ ਨੂੰ ਮਹਿਸੂਸ ਕਰ ਰਹੇ ਹੈ। ਅੱਜ ਲੋੜ ਹੈ ਉਹ ਗੁਲਾਮੀ ਜਿਹੜੀ ਨਿੱਤ ਸਾਡੇ ਨਾਲ ਸਾਨੂੰ ਅਹਿਸਾਸ ਕਰਾ ਰਹੀ ਹੈ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਵੀ ਆਪਣੇ ਹੱਕ ਨਹੀਂ ਲੈ ਸਕਦੇ। ਉਹ ਗੁਲਾਮੀ ਨੂੰ ਅਹਿਸਾਸ ਕਰਨ ਦੀ ਲੋੜ ਹੈ। ਤੁਸੀਂ ਜਿੰਨੇ ਵੀ ਆਏ ਹੈ ਉਸ ਪੀੜ ਨੂੰ ਮਹਿਸੂਸ ਕਰ ਰਹੇ ਹੈ। ਸੋ ਲੋੜ ਹੈ ਉਹਦੇ ਹੱਲ ਵਾਸਤੇ ਜਿਹੜਾ ਖਾਲਿਸਤਾਨ ਹੈ, ਵੱਖਰਾ ਰਾਜ ਹੈ, ਜਿਸ ਦੀ ਤਰਜਮਾਨੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੀ ਹੈ, ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਹੈ,
ਉਸ ਰਾਜ ਨੂੰ ਕਾਇਮ ਕਰਨ ਵਾਸਤੇ ਤੁਸੀਂ ਖਾਲਿਸਤਾਨ ਬਣਾਉਣ ਜਾ ਰਹੇ ਹੋ। ਲੋੜ ਹੈ ਅੱਜ ਉਸ ਦੀ ਲੋੜ ਹੈ, ਕਿਉਂਕਿ ਸਾਡੇ ਬਹੁਤ ਸਾਰੇ ਭਰਾ ਖਾਸ ਕਰਕੇ ਜਿਹੜੀਆਂ ਸਰਕਾਰਾਂ ਦੀ ਨੀਤੀਆਂ ਖਾਸ ਕਰਕੇ ਉਸ ਡੀਪ ਸਟੇਟ ਦੀ ਕਿ ਪਾੜੋ ਤੇ ਰਾਜ ਕਰੋ ਸਾਡੇ ਤੇ ਕਰ ਰਹੀ। ਅੱਜ ਸਾਡੀ ਬਹੁਤ ਗਿਣਤੀ ਸਿੱਖਾਂ ਦੀ ਉਹ ਭੁੱਲ ਹੋਈ ਪਈ ਹੈ, ਦੂਜੇ ਪਾਸੇ ਜਾ ਰਹੀ ਹੈ। ਸੋ ਲੋੜ ਹੈ ਉਹਨਾਂ ਨੂੰ ਵੀ ਅਹਿਸਾਸ ਕਰਾਉਣ ਦੀ ਕਿ ਅਸੀਂ ਇਸ ਦੇਸ਼ 'ਚ ਗੁਲਾਮ ਹੈ, ਕਿਉਂਕਿ ਕੌਮੀ ਇਨਸਾਫ ਮੋਰਚੇ ਵੱਲੋਂ ਵੀ ਜਿਹੜਾ 15 ਅਗਸਤ ਦਾ ਪ੍ਰੋਗਰਾਮ ਦਿੱਤਾ ਗਿਆ, ਉਹ ਕੱਲ੍ਹ ਨੂੰ 15 ਅਗਸਤ ਹੈ, ਉੱਥੇ ਇਸ ਦਿਨ ਨੂੰ ਰੋਸ ਵਜੋਂ ਮਨਾਉਣਾ। ਮੈਂ ਧੰਨਵਾਦ ਕਰਦਾ ਦੋਵੇਂ ਜਥੇਬੰਦੀਆਂ ਦਾ ਕਿ ਜਿਨ੍ਹਾਂ ਨੇ ਆਪਣੇ ਪ੍ਰੋਗਰਾਮ ਤਬਦੀਲੀ ਕਰਕੇ 14 ਦਾ ਇਹ ਪ੍ਰੋਗਰਾਮ ਦਿੱਤਾ। ਸੋ ਕੱਲ੍ਹ ਨੂੰ ਉੱਥੇ ਹਾਜ਼ਰੀ ਲਵਾਉਣੀ ਹੈ। ਜਿਹੜੇ ਅੱਜ ਝੰਡੇ ਤੁਹਾਡੇ ਹੱਥਾਂ 'ਚ ਜਿਨ੍ਹਾਂ 'ਤੇ ਲਿਖਿਆ ਰੋਸ, ਤੁਹਾਡੀ ਭਾਵਨਾਵਾਂ ਦੀ ਤਰਜਮਾਨੀ ਕਰਨੀ ਹੈ, ਉਹ ਕੱਲ੍ਹ ਨੂੰ ਉੱਥੇ ਹਾਜ਼ਰ ਜ਼ਰੂਰ ਹੋਣੇ ਚਾਹੀਦੇ ਹੈ। ਸੋ ਇਹ ਜ਼ਰੂਰ ਬੇਨਤੀ ਪ੍ਰਵਾਨ ਕਰਨੀ ਤੁਹਾਡੇ ਧਿਆਨ 'ਚ ਲਿਆ ਦਿਆਂ ਕਿ ਲਗਾਤਾਰ ਜਿੱਦਣ ਤੋਂ ਕੌਮੀ ਇਨਸਾਫ ਮੋਰਚੇ ਨੇ 15 ਅਗਸਤ ਦਾ ਪ੍ਰੋਗਰਾਮ ਦਿੱਤਾ ਸੀ, ਉਹ ਹੁਣ ਤਕਰੀਬਨ 3 ਦਿਨਾਂ ਤੋਂ ਹਾਈ ਕਮਾਂਡ ਪ੍ਰਸ਼ਾਸਨ ਨਾਲ, ਹਾਈ ਕਮਾਂਡ ਦੇ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ। ਦਾਸ ਨੇ ਉਹਨਾਂ ਮੀਟਿੰਗਾਂ 'ਚ ਉਹਨਾਂ ਅਫਸਰਾਂ ਨੂੰ ਅਹਿਸਾਸ ਕਰਾਇਆ ਕਿ ਅੱਜ ਕਾਰਨ ਕੀ ਹੈ, ਅਸੀਂ ਸੜਕਾਂ 'ਤੇ ਕਿਉਂ ਬੈਠ ਰਹੇ ਹਾਂ। ਜਿਨ੍ਹਾਂ ਦੇ ਪੁਰਖਿਆਂ ਨੇ 92% ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ, ਅੱਜ ਅਸੀਂ ਰੁਲ ਰਹੇ ਹਾਂ ਸੜਕਾਂ 'ਤੇ, ਕੀ ਅਸੀਂ ਆਜ਼ਾਦ ਹੈ? ਉਹਨਾਂ ਨੇ ਇੱਕ ਗੱਲ ਹੈ, ਮੈਨੂੰ ਮਾਣ ਦੀ ਇਸ ਗੱਲ ਦੀ ਮਾਣ ਹੈ ਵੀ ਉਹਨਾਂ ਨੇ ਕੱਲ੍ਹ ਮਹਿਸੂਸ ਕਰਿਆ ਕਿ ਵਾਕਈ ਤੁਸੀਂ ਗੁਲਾਮ ਹੈ ਇਸ ਦੇਸ਼ 'ਚ। ਅੰਦਰੋਂ ਉਹਨਾਂ ਨੇ ਜਿਹੜੀ ਆਵਾਜ਼ ਮੈਂ ਉਹਨਾਂ ਦੀ ਭਾਵਨਾਵਾਂ ਦੇਖੀ ਆ ਉਹਨਾਂ ਦੇ ਚਿਹਰਿਆਂ ਤੋਂ, ਉਹਨਾਂ ਨੇ ਕਿਹਾ ਵੀ ਵਾਕਈ ਤੁਹਾਡੇ ਨਾਲ ਧੱਕਾ ਹੋ ਰਿਹਾ। ਸੋ ਚੰਗੀ ਗੱਲ ਹੈ। ਅਸੀਂ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਉਹ ਦਿਨ ਦੂਰ ਨਹੀਂ। ਮੈਂ ਕੱਲ੍ਹ ਉਹਨਾਂ ਨੂੰ ਇੰਨੀ ਜ਼ਰੂਰ ਗੱਲ ਕਰੀ ਵੀ ਇੱਕ ਚੰਗਿਆੜੀ ਆ ਉਹ ਸੁਲਗ ਝੁੱਕੀ ਆ, ਇੱਕ ਦਿਨ ਭਾਂਬੜ ਬਣ ਕੇ ਤੁਸੀਂ ਵੀ ਜਿਹੜੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੇ ਆ ਉਸ ਭਾਂਬੜ 'ਚ ਸੜ ਜਾਣਾ। ਸੋ ਤਗੜੇ ਰਹੋ ਜਦੋਂ ਤੱਕ, ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਮੋਰਚਾ ਲੱਗਿਆ 2 ਸਾਲ 7 ਮਹੀਨੇ ਹੋ ਗਏ, ਸਰਕਾਰ ਅਜੇ ਵੀ ਉਹਨਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਤਿਆਰ ਨਹੀਂ। ਇਹ ਵੀ ਗੁਲਾਮੀ ਦੀ ਨਿਸ਼ਾਨੀ ਹੈ। ਸੋ ਇਸੇ ਤਰ੍ਹਾਂ ਜਿਹੜਾ ਸੁਪਰੀਮ ਕੋਰਟ ਤੋਂ ਇੱਕ ਆਰਡਰ ਵੀ ਆਇਆ, ਉਹ ਹੁਣ ਦੇਖਦੇ ਹਾਂ ਵੀ ਸਾਡੇ ਨਾਲ ਗੁਲਾਮਾਂ ਦਾ ਵੀ ਵਰਤਾਅ ਹੁੰਦਾ ਕਿ ਆਜ਼ਾਦਾਂ ਦਾ। ਪਰ ਮੈਨੂੰ ਨਹੀਂ ਆਸ ਹੋ ਜੇ ਜੋ ਆਰਡਰ ਹੋਇਆ ਸਾਡੇ 'ਤੇ ਲਾਗੂ ਹੋਏ। ਸੋ ਇਸ ਕਰਕੇ ਸਾਨੂੰ ਅਹਿਸਾਸ ਕਰਾਉਣ ਦੀ ਲੋੜ ਹੈ। ਇੱਕ ਜਿਹੜਾ ਇਹਨਾਂ ਸਰਕਾਰਾਂ ਨੇ, ਇਹਨਾਂ ਮੀਡੀਆ ਨੇ ਇਸ ਨੂੰ ਖਾਲਿਸਤਾਨ ਨੂੰ ਹਊਆ ਬਣਾਇਆ ਪਿਆ। ਸੰਗਤਾਂ 'ਚ ਅਸੀਂ ਇਹ ਜ਼ਰੂਰ ਲੈ ਕੇ ਜਾਈਏ ਕਿ ਇਹ ਖਾਲਿਸਤਾਨ ਉਹ ਨਹੀਂ ਜਿਸ 'ਚ ਕੋਈ ਅਲੱਗ ਕੋਈ ਫਿਰਕਾ ਨਹੀਂ ਰਹਿਣਾ, ਕੌਮ ਨਹੀਂ ਰਹਿਣੀ। ਇਹ ਖਾਲਿਸਤਾਨ ਉਹ ਹੋਏਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਏਗਾ। ਸੋ ਇੰਨੀ ਬੇਨਤੀਆਂ ਪ੍ਰਵਾਨ ਕਰਨਾ ਜੀ। ਆਖਰ ਵਿੱਚ ਮੈਂ ਬੇਨਤੀ ਕਰਦਾ ਆਈ ਸੰਗਤਾਂ ਨੂੰ, ਹਾਈ ਕਮਾਂਡ ਨੂੰ, ਪਰਮਜੀਤ ਸਿੰਘ ਮੰਡ ਬੈਠੇ ਹੈ, ਪ੍ਰੋਫੈਸਰ ਮਹਿੰਦਰਪਾਲ ਜੀ ਜਿਹੜੇ ਪਹਿਲੇ ਦਿਨ ਤੋਂ ਜੋ ਵੀ ਕਾਲ ਆਉਂਦੀ ਹੈ ਕੌਮੀ ਇਨਸਾਫ ਮੋਰਚੇ 'ਚ ਸਾਡਾ ਡਟ ਕੇ ਸਾਥ ਦੇ ਰਹੇ, ਕਿਉਂਕਿ ਇਹ ਤੁਹਾਡਾ ਆਪਣਾ ਕਾਰਜ ਹੈ। ਕੌਮ ਦਾ ਮੋਰਚਾ ਕਿਸੇ ਦਾ ਨਿੱਜ ਮੋਰਚਾ ਨਹੀਂ, ਸਿਰਫ ਇੱਕ ਦਾਸ ਦਾ ਸੇਵਾਦਾਰ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਸੋ ਮੇਰੀ ਬੇਨਤੀ ਹੈ ਕਿ ਕੱਲ੍ਹ ਨੂੰ 15 ਅਗਸਤ ਨੂੰ 11 ਵਜੇ ਤੋਂ ਪਹਿਲਾਂ ਕੌਮੀ ਇਨਸਾਫ ਮੋਰਚੇ ਪਹੁੰਚੋ, ਤਾਂ ਕਿ ਅਸੀਂ ਇਸ ਅੱਜ ਵਾਲੇ ਪ੍ਰੋਗਰਾਮ ਨੂੰ ਦੁਹਰਾ ਸਕੀਏ, ਆਪਣਾ ਰੋਸ ਪ੍ਰਗਟ ਕਰ ਸਕੀਏ, ਕਿਉਂਕਿ ਉਹ ਅਖੌਤੀ ਆਜ਼ਾਦੀ ਨੂੰ ਅਸੀਂ ਨਾ ਮਨਜ਼ੂਰ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਹਰਭਜਨ ਸਿੰਘ ਜੀ ਕਸ਼ਮੀਰੀ, ਪਰਮਜੀਤ ਸਿੰਘ ਜੀ ਮੰਡ ਦਲ ਖਾਲਸਾ ਦੇ ਮੁਖੀ, ਬਾਪੂ ਹਰਚਰਨ ਸਿੰਘ ਜੀ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਬੜੇ ਲੰਬੇ ਸਮੇਂ ਤੋਂ ਚੱਲਿਆ ਹੋਇਆ ਗਾ। ਗੁਰੂ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰੀਏ ਬੁਲੰਦ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਜੋ ਸਾਡੀ ਅਣਹੋਈ ਵਾਪਰੀ ਹੋਈ ਹੈ, ਉਸ ਹੋਣੀ ਦੇ ਵਾਸਤੇ ਪਟਿਆਲੇ ਦੀ ਧਰਤੀ ਦੇ ਉੱਪਰ
ਆਪਾਂ ਇਕੱਤਰ ਹੋਏ ਹਾਂ ਕਿ ਜਿਹੜੀਆਂ ਸਰਕਾਰਾਂ ਜਾਂ ਜਿਹੜੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ ਉਹਨਾਂ ਨੂੰ ਮੁਬਾਰਕ ਹੈ, ਉਹਨਾਂ ਨੂੰ ਵਧਾਈ ਹੈ। ਪਰ ਪੰਥ ਦੇ ਲਈ, ਸਿੱਖਾਂ ਦੇ ਲਈ, ਘੱਟ ਗਿਣਤੀਆਂ ਦੇ ਲਈ ਕੋਈ ਆਜ਼ਾਦੀ ਨਹੀਂ। ਸਾਡੇ ਨਾਲ ਸਮੇਂ-ਸਮੇਂ ਤੇ ਇਹ ਧੋਖਾ ਕਮਾਉਂਦੇ ਆਏ ਨੇ। ਉਸ ਧੋਖੇ ਦਾ ਅਸੀਂ ਖਮਿਆਜਾ ਅੱਜ ਇੱਥੇ ਬੈਠ ਕੇ ਭੁਗਤ ਰਹੇ ਹਾਂ ਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਉਹ ਵੀ ਇਸ ਧੋਖੇ ਦੇ ਕਾਰਨ ਕਰਕੇ, ਕਿਉਂਕਿ ਪੰਥ ਖਾਲਸਾ ਨੂੰ ਆਜ਼ਾਦੀ ਨਹੀਂ ਮਿਲੀ, ਇਸ ਕਰਕੇ ਹਿੰਦੁਸਤਾਨ ਦੀ ਸਰਕਾਰ ਦੇ ਅੱਖਾਂ ਦੇ ਵਿੱਚ ਇਹ ਸਾਡਾ ਪੰਜਾਬ ਰੜਕਦਾਗਾ। ਸੋ ਬਹੁਤ ਵੱਡੇ ਸਾਡੇ ਨਾਲ ਧੋਖੇ, ਜਿਹੜੇ ਗੱਲ ਵੀ ਚੱਲੀ ਹੈ ਕਿ ਬਾਗੀ ਤੇ ਦਾਗੀ ਜਾਂ ਕੋਈ ਸਿੱਧਾ ਸੈਂਟਰ ਦੇ ਨਾਲ ਚੱਲਿਆ ਹੋਇਆਗਾ ਜਾਂ ਕੋਈ ਵਿੰਗ ਵਾਲੇ ਪਾ ਕੇ ਸੈਂਟਰ ਨਾਲ ਚੱਲ ਰਿਹਾਗਾ। ਸਾਧ ਸੰਗਤ ਜੀ, ਮੀਡੀਆ ਦੇ ਰਾਹੀਂ ਅਸੀਂ ਸਮੁੱਚੀਆਂ ਸੰਗਤਾਂ ਦੇ ਵਿੱਚ ਇਹ ਸੁਨੇਹਾ ਭੇਜਣਾ ਚਾਹੁੰਦੇ ਹਾਂ ਕਿ ਤੁਹਾਡੀ ਆਜ਼ਾਦੀ ਵਾਸਤੇ ਕਿਸੇ ਨੂੰ ਕੋਈ ਫਿਕਰ ਨਹੀਂ, ਤੁਹਾਡੇ ਬੱਚਿਆਂ ਦੇ ਭਵਿੱਖ ਦੇ ਲਈ ਕਿਸੇ ਨੂੰ ਕੋਈ ਚਿੰਤਾ ਨਹੀਂ। ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਿਹੜੇ ਸੈਂਟਰ ਦੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਚੱਲ ਰਹੇ ਨੇ, ਉਹ ਨਾ ਤਾਂ ਪੰਜਾਬ ਦਾ ਭਲਾ ਕਰ ਸਕਦੇ ਨੇ ਤੇ ਨਾ ਸਾਡੇ ਬੱਚਿਆਂ ਦਾ ਭਲਾ ਕਰ ਸਕਦੇ ਨੇ ਤੇ ਨਾ ਸਾਡੀ ਨੌਜਵਾਨੀ ਵਾਸਤੇ ਉਹ ਕੁਝ ਕਰ ਸਕਦੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਮਨਾਂ ਦੀ ਮਨਸ਼ਾ ਗੀ ਉਹ ਸਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਚੁੱਕੀ ਹੈ। ਸਾਧ ਸੰਗਤ ਜੀ, ਕਿ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੀ ਸੱਤਾ ਦੇ ਉੱਤੇ ਰਾਜ ਭਾਗ ਦਾ ਆਨੰਦ ਮਾਣਿਆ, ਉਸ ਸਮੇਂ ਤਾਂ ਉਹਨਾਂ ਨੂੰ ਬੰਦੀ ਸਿੰਘ ਦਿਖੇ ਨਹੀਂ। ਅੱਜ ਕਹਿੰਦੇ ਨੇ ਕਿ ਤੁਸੀਂ ਸਾਨੂੰ ਰਾਜ ਪੰਜਾਬ ਦੀ ਸੱਤਾ ਸੰਭਾਲੋ, ਅਸੀਂ ਘੁੱਗੀ ਮਾਰ ਕੇ ਬੰਦੀ ਸਿੰਘਾਂ ਨੂੰ ਬਾਹਰ ਕੱਢ ਦਾਂਗੇ। ਇਹ ਸਾਧ ਸੰਗਤ ਜੀ ਧੋਖਾਗਾ ਸਾਡੇ ਨਾਲ, ਇਹ ਸਾਨੂੰ ਮੂਰਖ ਸਮਝਦੇ ਨੇ। ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਜਿਹੜੇ ਲੋਕ ਸਾਡੇ ਨਾਲ ਬੜੇ ਲੰਬੇ ਸਮੇਂ ਤੋਂ ਇਹੋ ਜਿਹਾ ਕੁਝ ਕਰਦੇ ਆ ਰਹੇ ਨੇ, ਉਹਨਾਂ ਦੀਆਂ ਨਾ ਤਾਂ ਗੱਲਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਗਾ ਤੇ ਨਾ ਉਹਨਾਂ ਦੇ ਇਕੱਠਾਂ ਦੇ ਵਿੱਚ ਜਾਣਾ ਚਾਹੀਦਾਗਾ। ਪਰ ਸਾਧ ਸੰਗਤ ਜੀ, ਇਸ ਸਾਡੀ ਗੱਲ ਨੇ ਜਾਂ ਤਾਂ ਸਾਡੀ ਕੌਮ ਨੂੰ ਇਹ ਗੱਲ ਸਮਝ ਨਹੀਂ ਆਉਂਦੀ, ਜਾਂ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਨਾਲ ਜਿਹੜਾ ਧੋਖਾ ਕਰਨ ਵਾਲੇ ਲੋਕ ਕੌਣ ਨੇ, ਜਿਹੜੇ ਸਾਡੇ ਲਈ ਲੜ ਰਹੇ ਨੇ, ਜਿਹੜੀ ਸਾਡੀ ਗੱਲ ਕਰਦੇ ਨੇ। ਸਰਦਾਰ ਸਿਮਰਜੀਤ ਸਿੰਘ ਮਾਨ ਵਰਗੇ ਯੋਧੇ, ਸਰਦਾਰ ਪਰਮਜੀਤ ਸਿੰਘ ਮੰਡ ਵਰਗੇ ਯੋਧੇ ਤੇ ਬਾਪੂ ਹਰਚਰਨ ਸਿੰਘ ਜੀ ਬੈਠੇ ਨੇ, ਪ੍ਰੋਫੈਸਰ ਮਹਿੰਦਰਪਾਲ ਜੀ, ਸਮੁੱਚੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ, ਦਲ ਖਾਲਸਾ ਦੀ ਟੀਮ, ਜਿਨ੍ਹਾਂ ਨੇ ਸਮੇਂ-ਸਮੇਂ ਤੇ ਸੈਂਟਰ ਦੇ ਨਾਲ ਉਹਨਾਂ ਨੇ ਕੋਈ ਹੁਕਮ ਕੀਤਾ ਹੋਵੇ, ਕੋਈ ਉਹਨਾਂ ਨੇ ਫਰਮਾਨ ਕੀਤਾ ਹੋਵੇ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਸ ਫਰਮਾਨ ਦਾ ਵਿਰੋਧ ਵੀ ਕੀਤਾਗਾ ਤੇ ਆਪਣੀ ਜਿਹੜੀ ਗੱਲ ਹੈ ਕੌਮ ਦੀ ਚੜ੍ਹਦੀ ਕਲਾ ਦੀ ਉਹ ਲਾਗੂ ਵੀ ਕੀਤੀ ਹੈ। ਜੇ ਸੈਂਟਰ ਸਰਕਾਰ ਮੋਦੀ ਅਮਿਤ ਸ਼ਾਹ ਕਹਿੰਦਾਗਾ ਕਿ ਅਸੀਂ ਯੋਗਾ ਦਿਵਸ ਮਨਾਵਾਂਗੇ, ਸਰਦਾਰ ਸਿਮਰਜੀਤ ਸਿੰਘ ਮਾਨ ਸਿੱਖਾਂ ਦੇ ਬੋਲਬਾਲੇ ਵਿੱਚੋਂ ਉਹ ਗੱਲ ਸਪਸ਼ਟ ਰੂਪ ਵਿੱਚ ਪ੍ਰਗਟ ਕਰਦੇ ਨੇ ਕਿ ਸਿੱਖ ਇਹ ਗੱਤਕਾ ਦਿਵਸ, ਇਹ ਯੋਗਾ ਦਿਵਸ ਨਹੀਂ ਮਨਾਉਣਗੇ, ਇਹ ਗੱਤਕਾ ਦਿਵਸ ਮਨਾਉਣਗੇ। ਸਾਧ ਸੰਗਤ ਜੀ, ਇਹ ਸਾਨੂੰ ਸਮਝ ਲੈਣਾ ਚਾਹੀਦਾਗਾ। ਜਿਹੜੇ ਲੋਕ ਨਾ ਸੈਂਟਰ ਦੇ ਨਾਲ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੋਲਦੇ ਨੇ ਤਾਂ ਸਾਡੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਵਿੱਚ ਰੁੜਦੀ ਜਾਂਦੀ ਹੈ ਉਹਦੇ ਬਾਰੇ ਬੋਲਦੇ ਨੇ, ਫਿਰ ਸਾਧ ਸੰਗਤ ਜੀ ਉਹਨਾਂ ਲੋਕਾਂ ਦੇ ਉੱਤੋਂ ਸਾਨੂੰ ਕੀ ਵਿਸ਼ਵਾਸ ਹੈ ਕਿ ਸਾਡੇ ਵਾਸਤੇ ਉਹ ਕੋਈ ਭਲਾ ਕਰਨਗੇ। ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ, ਜਿੰਨੇ ਵੀ ਤੁਸੀਂ ਅੱਜ ਕਾਲਾ ਦਿਨ ਮਨਾਉਣ ਵਾਸਤੇ ਆਪਾਂ ਪਟਿਆਲੇ ਦੀ ਧਰਤੀ ਦੇ ਵਿੱਚ ਪਹੁੰਚੇ ਆਂ ਤੇ ਆਪਾਂ ਮਾਰਚ ਵੀ ਕੱਢਣਾਗਾ, ਇਹ ਸੁਨੇਹਾ ਵੀ ਦੇਣਾਗਾ। ਠੀਕ ਹੈ ਭਾਈ, ਤੁਹਾਨੂੰ ਅਸੀਂ ਮੁਬਾਰਕਬਾਦ ਦਿੰਦੇ ਆਂ, ਤੁਸੀਂ ਆਜ਼ਾਦ ਹੋ ਗਏ ਹੋਵੋਗੇ, ਪਰ ਸਿੱਖਾਂ ਨੂੰ ਤਾਂ ਕੋਈ ਆਜ਼ਾਦੀ ਨਹੀਂ, ਸਿੱਖਾਂ ਨੂੰ ਤਾਂ ਕੋਈ ਆਜ਼ਾਦੀ ਨਹੀਂ ਮਿਲੀ ਅੱਜ ਤੱਕ। ਅਸੀਂ ਤਾਂ ਗੁਲਾਮੀ ਵਿੱਚ ਹੀ ਧੱਸਦੇ ਜਾ ਰਹੇ ਹਾਂ। ਸੋ ਇੰਨਾ ਕੁਝ ਕਹਿੰਦਾ ਮੈਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾਗਾ। ਜੋ ਪਟਿਆਲੇ ਦੀ ਜਥੇਬੰਦੀ ਨੇ ਇਹ ਪ੍ਰਬੰਧ ਕੀਤਾਗਾ, ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾਗਾ। ਜੋ ਸੰਗਰੂਰ ਤੋਂ ਸਾਡੇ ਸਤਿਕਾਰਯੋਗ ਤਰਸੇਮ ਸਿੰਘ ਜੀ ਕਾਕੜਾ, ਸੁਖਬੀਰ ਸਿੰਘ ਜੀ, ਸਤਨਾਮ ਸਿੰਘ ਜੀ ਰਤੋਕੇ, ਸਾਰੇ ਵੱਡੇ ਜਥਿਆਂ ਦੇ ਵਿੱਚ ਲਹਿਰੇ ਗਾਗੇ ਤੋਂ ਕੁਲਦੀਪ ਸਿੰਘ ਜੀ ਪੜਾਲ, ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਚਮਕੌਰ ਸਿੰਘ ਮਾਝੀ, ਜਸਵਿੰਦਰ ਸਿੰਘ ਜੀ ਬੀਬੜ, ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਦੀ ਜਾਣਾ ਹੈ? ਹਰਭਜਨ ਸਿੰਘ ਜੀ ਕਸ਼ਮੀਰੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਤਾਂ ਬਸ ਤੁਹਾਡਾ ਧੰਨਵਾਦ ਹੀ ਕਰਨਾ ਹੈ। ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਜਿੱਥੇ ਜਦੋਂ ਤੁਸੀਂ ਆਏ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਭਾਈ। ਬਾਕੀ ਗੱਲ ਇਹ ਹੈਗੀ ਹੈ ਕਿ ਇੱਕ ਗੱਲ ਪੱਲੇ ਬੰਨ੍ਹ ਲਓ ਕਿ ਸਿਮਰਜੀਤ ਸਿੰਘ ਮਾਨ ਤੋਂ ਬਿਨਾ ਕੋਈ ਪੰਜਾਬ ਨੂੰ ਨਹੀਂ ਬਚਾ ਸਕਦਾ। ਇਹ ਸਾਨੂੰ 15 ਅਗਸਤ ਕਾਲਾ ਦਿਵਸ ਕਿਉਂ ਮਨਾਉਣਾ ਪੈ ਰਿਹਾ ਹੈ ਕਿ ਇੱਕੋ ਇੱਕ ਕਾਰਨ ਹੈ ਕਿ ਸਿਮਰਜੀਤ ਸਿੰਘ ਮਾਨ ਦਾ ਸਾਥ ਤੁਸੀਂ ਨਹੀਂ ਦੇ ਰਹੇ। ਤੇ ਮੈਂ ਇੱਕ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਭਈ ਤੁਸੀਂ ਵੀ ਗੱਲ ਪੰਜਾਬ ਦੇ ਉਹ ਸੁਣ ਲਓ, ਘੱਟ ਗਿਣਤੀ ਹੈ ਲਿਓ, ਤੁਸੀਂ ਵੀ ਸੁਣ ਲਓ। ਅਗਰ ਸਿਮਰਜੀਤ ਸਿੰਘ ਮਾਨ ਨਾ ਹੁੰਦਾ ਤੇ ਜਦੋਂ ਤੁਸੀਂ 84 ਦੇ ਵਿੱਚ ਕਤਲੇਆਮ ਕੀਤਾ ਸੀ, ਅੱਜ ਤੁਹਾਡੀ ਇੱਥੇ ਬੋਦੀ ਨਹੀਂ ਸੀ ਲੱਭਣੀ। ਇਹ ਤੁਹਾਨੂੰ ਬਚਾ ਰਿਹਾ ਸਿਮਰਜੀਤ ਸਿੰਘ ਮਾਨ ਬਚਾ ਰਿਹਾ। ਅਗਰ ਤੁਸੀਂ ਸਿਮਰਜੀਤ ਸਿੰਘ ਮਾਨ ਦਾ ਸਾਥ ਦਿਓਗੇ ਤੇ ਫਿਰ ਤੁਸੀਂ ਰਣਜੀਤ ਸਿੰਘ ਵਾਲਾ ਰਾਜ ਭੋਗ ਸਕਦੇ ਹੋ, ਨਹੀਂ ਤੇ ਤੁਹਾਡਾ ਇਹ ਹਾਲ ਇਹਨਾਂ ਲੋਕਾਂ ਨੇ ਕਰ ਦੇਣਾ, ਚਾਹੇ ਉਹ ਕਾਂਗਰਸ ਹੋਏ, ਚਾਹੇ ਉਹ ਬਾਦਲ ਹੋਏ, ਚਾਹੇ ਉਹ ਭਾਜਪਾ ਹੋਵੇ। ਬਾਕੀ ਬਾਦਲ ਨੇ ਅੱਜ ਉਹ ਮੱਕੀ ਦੇ ਦਾਣੇ ਗਿੱਲੇ ਸਾਰੇ ਉਰਾ ਪਰ ਸਿੱਟੇ ਹੋਏ ਨੇ। ਜਦੋਂ ਮੱਕੀ ਦੇ ਦਾਣੇ ਸੁੱਕ ਗਏ ਉਹਨੇ ਫਿਰ ਆਪਣੇ ਮਟਕੇ ਦੇ ਵਿੱਚ ਪਾ ਲੈਣੇ ਨੇ। ਤੁਸੀਂ ਇਹ ਗੱਲ ਸੋਚ ਲਓ, ਪਰ ਕੋਸ਼ਿਸ਼ ਕਰੋ ਬਈ ਸਿਮਰਜੀਤ ਸਿੰਘ ਮਾਨ ਨੂੰ ਅੱਗੇ ਲਿਆਈਏ ਜੇ ਆਪਾਂ ਪੰਜਾਬ ਨੂੰ ਬਚਾਉਣਾ। ਅੰਤ ਦੇ ਵਿੱਚ ਫਿਰ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ। ਤੇ ਇੱਕ ਰੂਟ ਸਾਡਾ ਆਪਣੇ ਆਪਾਂ ਇੱਥੋਂ ਨਿਕਲਣਾ ਸਿੱਧਾ ਬਾਹਰ, ਇੱਥੋਂ ਬਾਹਰ ਨਿਕਲ ਕੇ ਗੁਰਦੁਆਰਾ ਸਾਹਿਬ ਦੇ ਅੱਗੋਂ ਆਪਾਂ ਉਸੇ ਸੜਕ ਤੇ ਜਾਣਾ। ਅੱਗੇ ਗੁਰਦੁਆਰਾ ਸਾਹਿਬ ਖੱਬੇ ਹੱਥ ਤੇ ਹੀ ਜਾਣਾ ਆਪਾਂ ਨੇ। ਅੱਗੇ ਆਉਣਾ ਸਕੂਲ ਬੀਐਨ ਖਾਲਸਾ, ਉੱਥੋਂ ਆਪਾਂ ਨੇ ਸੱਜੇ ਹੱਥ ਹੋ ਜਾਣਾ। ਸੱਜਾ ਹੋ ਕੇ ਫਿਰ ਨਾਲ ਨਾਲ ਦਰਬਾਰ ਸਾਹਿਬ ਦੇ ਆ ਕੇ ਆਪਾਂ ਖੱਡਾ ਚੌਂਕ ਤੇ ਚੱਲ ਜਾਣਾ ਤੇ ਖੱਡਾ ਚੌਂਕ ਤੇ ਜਾ ਕੇ ਆਪਾਂ ਨੇ ਸਮਾਪਤੀ ਕਰ ਦੇਣੀ ਹੈ। ਪਿਆਰੀ ਸਾਧ ਸੰਗਤ ਜੀ, ਮੈਂ ਫਿਰ ਹੱਥ ਬੰਨ੍ਹ ਕੇ ਇੱਕ ਬੇਨਤੀ ਤੁਹਾਨੂੰ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ ਯੂਥ ਹੈ ਸਾਡਾ, ਇਹ ਡਿਪਟੀ ਉਹਦੀ ਹੈ, ਸਾਡੀ ਨਹੀਂ ਹੈਗੀ। ਅਸੀਂ ਤਾਂ ਹੁਣ ਕਬਰ 'ਚ ਗਏ ਹੋਏ ਹਾਂ ਤੇ ਅੱਜ ਦੇ ਸਾਨੂੰ ਨਜ਼ਾਰਾ ਵੇਖਦੇ ਆ ਬਈ ਉਹ ਜਿਹੜੇ ਪੂਰਨੇ ਪਾਇਨ ਸਿਮਰਜੀਤ ਸਿੰਘ ਮਾਨ ਨੇ ਉਹਦੇ ਤੇ ਉਹ ਚੱਲ ਸਕਦੇ ਕਿ ਨਹੀਂ ਚੱਲ ਸਕਦੇ। ਇਹ ਤੇ ਜੇਕਰ ਬਾਪੂ ਜੀ ਵਰਗੇ ਬੰਦੀ ਸਿੰਘ ਬਹਾਦਰ ਕਿ ਬੰਦੀ ਸਿੰਘਾਂ ਦੇ ਕਰਕੇ ਤੇ ਜੇਕਰ ਮੰਡ ਸਾਹਿਬ ਵਰਗੇ ਅੱਜ ਤੁਹਾਡਾ ਸਾਥ ਦੇ ਰਹੇ ਨੇ ਤੇ ਇਹਨਾਂ ਦਾ ਕੋਈ ਨਾ ਕੋਈ ਲਾਭ ਲੈ ਲਓ ਭਾਈ। ਫਿਰ ਤੁਹਾਡੇ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ। ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਬੁਲਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪ ਸਾਰਿਆਂ ਦੇ ਸ਼ੁਕਰਗੁਜ਼ਾਰ ਆ ਕਿ ਇੱਕ ਸੱਦੇ ਤੇ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ। ਗੱਲ ਆਜ਼ਾਦੀ ਦੀ ਕਰਦੇ ਆ, ਪਰ ਅਸੀਂ ਆਜ਼ਾਦ ਨਹੀਂ ਆ। ਸਾਰੇ ਅਹੁਦੇਦਾਰ ਸਹਿਬਾਨ, ਸੀਨੀਅਰ ਸਹਿਬਾਨ ਇਸ ਚੀਜ਼ ਨੂੰ ਬਖੂਬੀ ਤੇ ਬੜੇ ਸੰਖੇਪ ਦੇ ਵਿੱਚ ਸਮਝਾ ਕੇ ਜਾਂਦੇ ਨੇ ਤੇ ਜਾਣਗੇ। ਪਰ ਇੱਕ ਮੈਂ ਬੀਇੰਗ ਅ ਫੀਮੇਲ ਇਹ ਚੀਜ਼ ਨੂੰ ਮਹਿਸੂਸ ਕਰਦੀ ਹਾਂ ਕਿ ਸ਼ਾਇਦ ਜੇ ਅਸੀਂ ਆਜ਼ਾਦੀ ਦੇ ਅਸਲੀ ਜਿਹੜੇ ਮਤਲਬ ਨੇ ਜਾਂ ਸਾਡੇ ਮਕਸਦ ਨੇ, ਅਸੀਂ ਆਪਣੇ ਬੱਚਿਆਂ ਤੋਂ ਸ਼ੁਰੂ ਕਰ ਸਕਦੇ ਹਾਂ। ਕਿਉਂਕਿ ਸਾਡੀ ਪੀੜ੍ਹੀ ਜਿਹੜੀ ਆਉਣ ਵਾਲੀ ਹੈ ਉਹਨੂੰ ਤਾਂ ਇੰਨਾ ਅਸੀਂ ਉਸ ਵੱਲ ਵੀ ਧਿਆਨ ਨਹੀਂ ਦਿੰਦੇ। ਸਾਰੇ ਵਧੀਆ ਵਧੀਆ ਸਕੂਲਾਂ 'ਚ ਲੱਗੇ ਹੋਏ ਆ ਬੱਚੇ, ਸਭ ਦੇ ਟਿਊਸ਼ਨਾਂ 'ਤੇ ਜਾਂਦੇ ਆ, ਪਰ ਉਹ ਪੜ੍ਹ ਕੀ ਰਹੇ ਨੇ ਇਹ ਅਸੀਂ ਕਦੇ ਗੌਰ ਨਹੀਂ ਕਰਦੇ। ਉਹਨਾਂ ਨੂੰ ਇਤਿਹਾਸ ਦੇ ਨਾਂ 'ਤੇ ਪਰੋਸਿਆ ਕੀ ਜਾ ਰਿਹਾ ਅਸੀਂ ਕਦੇ ਗੌਰ ਨਹੀਂ ਕਰਦੇ। ਸਾਨੂੰ ਇਹ ਹੈ ਠੀਕ ਹੈ ਬੱਚਾ ਪੜ੍ਹ ਰਿਹਾ ਤੇ ਗੱਲ ਖਤਮ। ਪੜ੍ਹ ਲਿਖ ਕੇ ਉਹ ਬਹੁਤ ਅੱਛਾ ਇਨਸਾਨ ਬਣ ਸਕੇਗਾ, ਉਹ ਵਧੀਆ ਅਹੁਦਿਆਂ 'ਤੇ ਜਾ ਸਕੇਗਾ। ਪਰ ਇੱਕ ਫੇਰ ਉਹੀ ਗੱਲ ਕਿ ਜਿਹੜਾ ਸੰਘਰਸ਼ ਅਸੀਂ ਘੱਟ ਗਿਣਤੀਆਂ ਲਗਾਤਾਰ ਕਰ ਰਹੇ ਹਾਂ, ਕੀ ਉਹ ਉਹਦੇ ਭਾਗੀਦਾਰ ਬਣਨਗੇ? ਅੱਜ ਦੀ ਇਹ ਸਾਡੀ ਗਿਣਤੀ ਮੇਰੇ ਹਿਸਾਬ ਨਾਲ ਸਾਨੂੰ ਸੋਚਣ ਦੇ ਲਈ ਮਜਬੂਰ ਕਰਦੀ ਹੈ। ਜਿੰਨੇ ਆਏ ਆ ਸਿਰ ਮੱਥੇ ਹੈ, ਪਰ ਸ਼ਾਇਦ ਸਾਡਾ ਇਹ ਸੰਘਰਸ਼ ਬਹੁਤ ਵੱਡਾ ਹੈ। ਜੇ ਅਸੀਂ ਆਪਣੀ ਹੋਂਦ ਦੀ ਗੱਲ ਕਰਦੇ ਹਾਂ ਤੇ ਅਸੀਂ ਆਪਣੀ ਹੋਂਦ ਤੋਂ ਹੀ ਮੁਨਕਰ ਹੋਏ ਪਏ ਹਾਂ। ਸਾਨੂੰ ਡਰ ਲੱਗਦਾ ਕਿਸੇ ਵੀ ਸੰਘਰਸ਼ ਦਾ ਹਿੱਸਾ ਬਣਦੇ ਹੋਏ। ਸਾਨੂੰ ਡਰ ਲੱਗਦਾ ਕਿ ਕਿਤੇ ਕੋਈ ਸਾਨੂੰ ਪੁਲਿਸ ਨਾ ਕੁਝ ਕਰਦੇ ਜਾਂ ਜੇ ਅਸੀਂ ਆਵਾਜ਼ ਬੁਲੰਦ ਕਰਤੀ। ਇਹ ਸਿਸਟਮ ਦਾ ਹਮੇਸ਼ਾ ਰੂਲ ਹੀ ਇਹ ਰਿਹਾ ਕਿ ਉਹ ਸਾਨੂੰ ਡਰਾ ਦਿੰਦੇ ਹੈ ਪਰਚਿਆਂ ਤੋਂ। ਸਾਡੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਇਹਨਾਂ ਦੀ ਨੱਕ 'ਚ ਦਮ ਕੀਤਾ ਹੋਇਆ ਸੀ। ਕਿਸੇ ਦੀ ਜ਼ਰੂਰਤ ਨਹੀਂ ਹੋਈ ਕਿ ਦਰਬਾਰ ਸਾਹਿਬ ਦੇ ਵਿੱਚੋਂ 19 ਕੇਸ ਤਰ੍ਹਾਂ ਕਰ ਜਾਂਦੇ। ਜਿੰਨਾ ਟਾਈਮ ਸੂਰਾ ਜਿਉਂਦਾ ਰਿਹਾ, ਲੜਦਾ ਰਿਹਾ, ਪਰ ਆਣ ਨਹੀਂ ਮੰਨੀ ਕਿਸੇ ਦੀ। ਤੇ ਅਸੀਂ ਥੋੜਾ ਜਿਹਾ ਸਾਡੇ ਤੇ ਦੁੱਖ ਕੀ ਹੈ, ਚਾਰ ਸਾਡੇ ਡੰਡੇ ਪਏ ਤੇ ਅਸੀਂ ਸਾਰੇ ਭੱਜ ਜਾਂਦੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਇਹ ਕਹਿੰਦੇ ਹਾਂ ਨਾ ਨਾ ਇਸ ਚੀਜ਼ ਦੇ ਵਿੱਚ ਅਸੀਂ ਨਾ ਜਾਈਏ।
ਤੋਂ ਮੇਨ ਤਾਂ ਗੱਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜੋੜੀਏ ਇਸ ਚੀਜ਼ ਦੇ ਨਾਲ, ਉਹਨਾਂ ਨੂੰ ਦੱਸੀਏ ਬਹਾ ਕੇ ਕਿ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੋਇਆ ਕੀ ਹੈ। ਇਹ ਸਾਡਾ ਫਰਜ਼ ਬਣਦਾ ਹੈ, ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਹ ਚੀਜ਼ ਦੇ ਕੇ ਜਾਣੀ ਹੈ। ਜੇ ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਉਹ ਲੜਨਗੇ ਕੀ। ਕੋਈ ਵੀ ਅੱਜ ਆਉਂਦਾ ਸਕੂਲਾਂ ਦੇ ਵਿੱਚ, ਹੁਣ ਸਾਰੇ ਇੰਡੀਪੈਂਡੈਂਸ ਡੇ ਬੜੇ ਅੱਛੇ ਤਰੀਕੇ ਨਾਲ ਮਨਾਉਣਗੇ, ਬੱਚੇ ਬਹੁਤ ਸੋਹਣੇ ਤਿਰੰਗੇ ਲੈ ਕੇ ਜਾਂਦੇ ਆ, ਸਾਰਾ ਉਹਨਾਂ ਨੂੰ ਪਤਾ ਲੱਗਦਾ ਉਹਨਾਂ ਚੀਜ਼ਾਂ ਦਾ, ਪਰ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਕਿ ਉਦੋਂ ਸਾਡੇ ਨਾਲ ਹੋਇਆ ਕਿ ਅਸਲ 'ਚ ਸਾਨੂੰ ਆਜ਼ਾਦੀ ਮਿਲੀ ਵੀ ਹੈ ਕਿ ਨਹੀਂ ਮਿਲੀ। ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਹੀਆਂ ਜਾ ਰਹੀਆਂ ਨੇ, ਸਾਨੂੰ ਉਸ ਤੱਕ ਵੀ ਕੋਈ ਜਿਹੜੇ ਵਿਚਾਰੇ ਜਿਨ੍ਹਾਂ ਦੇ ਦਿਲ 'ਚ ਦਰਦ ਹੈ, ਜੋ ਇਸ ਚੀਜ਼ ਨੂੰ ਜਾਣਦੇ ਆ, ਇਹ ਪੀੜ੍ਹੀ ਹੋਣ ਵਾਲੀ ਪੀੜ੍ਹੀ, ਸਾਡੇ ਪਿਛਲੇ ਬਜ਼ੁਰਗ ਜੋ ਜਾਣਦੇ ਆ, ਉਹ ਹਲੇ ਵੀ ਲੜਦੇ ਨੇ ਇਹਨਾਂ ਚੀਜ਼ਾਂ ਲਈ, ਸੰਘਰਸ਼ਸ਼ੀਲ ਨੇ। ਪਰ ਅੱਜ ਦੇ ਬੱਚਿਆਂ ਕੋਲ ਸਮਾਂ ਹੈ ਨਹੀਂ, ਕਿਉਂਕਿ ਸਮਝਾਇਆ ਨਹੀਂ। ਸਾਰੇ ਯੂਥ ਨੂੰ ਵੀ, ਕੋਈ ਭੈਣਾਂ ਨੇ, ਸਭ ਨੂੰ ਇਹੀ ਚੀਜ਼ ਦੀ ਬੇਨਤੀ ਹੁੰਦੀ ਹੈ ਕਿ ਇਹਨਾਂ ਚੀਜ਼ਾਂ ਦਾ ਹਿੱਸਾ ਬਣਦੇ ਰਵਾਂਗੇ ਤੇ ਸ਼ਾਇਦ ਸਾਨੂੰ ਲੋਕ ਯਾਦ ਵੀ ਕਰ ਲੈਣਗੇ। ਪਰ ਜੇ ਇੱਥੇ ਆ ਕੇ ਰੌਂਡੀਆਂ ਮਾਰ ਕੇ ਜਾਂ ਬਸ ਐਵੇਂ ਟਾਈਮ ਟਪਾ ਕੇ ਅਸੀਂ ਨੇ ਸਮਾਂ ਐਵੇਂ ਵਿਅਰਥ ਕਰਤਾ, ਤਾਂ ਫਿਰ ਅਸੀਂ ਅੱਗੇ ਕਿਸੇ ਨੂੰ ਮੂੰਹ ਨਹੀਂ ਦਿਖਾ ਸਕਾਂਗੇ। ਫਿਰ ਸਾਡਾ ਜਿਉਣਾ ਵੀ ਐਸਾ ਕਾਹਦਾ ਜਿਉਣਾ, ਤ੍ਰਿਗਾ ਇਹੋ ਜਿਹਾ ਜਿਉਣਾ, ਜੇ ਅਸੀਂ ਕੁਛ ਚੰਗਾ ਸਮਾਜ ਦੇ ਲਈ ਨਹੀਂ ਕਰਕੇ ਗਏ, ਅਸੀਂ ਆਪਣੀ ਕੌਮ ਦੇ ਲਈ ਕੁਛ ਚੰਗਾ ਨਹੀਂ ਕਰਕੇ ਗਏ, ਤੇ ਅਸੀਂ ਤ੍ਰਿਗਾ। ਸਾਨੂੰ ਜੀਣ ਦਾ ਵੀ ਕੋਈ ਇੱਥੇ ਮੈਨੂੰ ਲੱਗਦਾ ਕੋਈ ਮਤਲਬ ਹੀ ਨਹੀਂ। ਜੇ ਮਰੀਏ ਤਾਂ ਅਣਖ ਨਾਲ ਮਰੀਏ, ਕਦੇ ਵੀ ਮਰੀਏ ਤੇ ਸਾਨੂੰ ਜਿਹੜਾ ਸਮਾਜ ਹੈ ਉਹ ਯਾਦ ਰੱਖੇ। ਬਿਨਾਂ ਗੱਲ ਤੋਂ ਤਾਂ ਸਾਰੀ ਮਰ ਜਾਂਦੇ ਆ, ਠੀਕ ਹੈ, 1 ਸਾਲ ਚੇਤੇ ਕਰ ਲੈਂਦਾ, ਕੋਈ 6 ਮਹੀਨੇ ਚੇਤੇ ਕਰ ਲੈਂਦਾ, ਪਰ ਉਹ ਸੂਰਿਆਂ ਵਾਲੀ ਮੌਤ ਮਰੀਏ, ਜੁਝਾਰੂ ਹੋ ਕੇ ਮਰੀਏ, ਆਪਣੀ ਕੌਮ ਦੇ ਲਈ ਮਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਖਾਲਸਾ ਜੀਓ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਗੀਆਂ ਤੇ ਸਿਆਣੀਆਂ ਗੱਲਾਂ ਕਰਨ ਵਾਸਤੇ ਸਾਡੇ ਸੀਨੀਅਰ ਲੀਡਰ ਬੈਠੀ ਹੈ, ਉਹ ਤੁਹਾਡੇ ਨਾਲ ਵਿਚਾਰ ਕਰਨਗੇ। ਮੰਡ ਸਾਹਿਬ ਹੋਏ, ਪ੍ਰੋਫੈਸਰ ਸਾਹਿਬ ਨੇ, ਬਾਪੂ ਜੀ ਨੇ। ਮੈਂ ਤੁਹਾਡੇ ਨਾਲ ਕਈ ਗੱਲਾਂ ਜਿਹੜੀਆਂ ਨੇ ਮਨੁੱਖਤਾ ਨੂੰ ਭੁਲੇਖੇ ਵਿੱਚ ਰੱਖ ਲੈਂਦੀਆਂ ਨੇ, ਤੇ ਉਹਦੇ ਕਾਰਨ ਮਨੁੱਖ ਧੱਕੇ ਖਾਂਦਾ ਫਿਰੀ ਜਾਂਦਾ। ਕਈਆਂ ਨੂੰ ਤਾਂ ਇਹ ਗੱਲ ਹੈ ਵੀ ਸਿੱਖਾਂ ਦੀ ਗਿਣਤੀ ਬੜੀ ਘੱਟ ਹੈ, 2% ਗਿਣਤੀ ਹੈ, ਕਿਵੇਂ ਰਾਜ ਕਰਨਗੇ। ਅੱਜ ਤੋਂ ਤੁਸੀਂ ਲਿਖ ਲਓ ਕਿ ਹਿੰਦੁਸਤਾਨ ਦੇ ਉੱਤੇ 0.1% ਲੋਕਾਂ ਦਾ ਰਾਜ ਹੈ। ਇੰਨੇ ਕੁ ਲੋਕਾਂ ਦਾ ਹੀ ਰਾਜ ਹੈ, ਬਾਕੀ ਬੰਦੇ ਸਿਰਫ ਉਂਝ ਹੀ ਫਿਰਦੇ ਨੇ ਧੱਕੇ ਖਾਂਦੇ ਵੀ ਸਾਡਾ ਰਾਜ ਹੈ। ਕਈ ਕਹਿੰਦੇ ਨੇ ਬ੍ਰਾਹਮਣਾਂ ਦਾ ਰਾਜ ਹੈ। ਮੈਂ ਕਹਿੰਦਾ ਮੈਂ ਪਿੰਡਾਂ 'ਚ ਦੇਖਿਆ ਬ੍ਰਾਹਮਣ ਭੁੱਖੇ ਮਰਦੇ ਨੇ। ਭੁਲੇਖਾ ਹੀ ਹੈ, ਸਮਾਂ ਨੇੜੇ ਹੈ। ਹੁਣ ਮੇਰੇ ਹਿੰਦੂ ਵੀਰ ਵੀ ਇਸ ਗੱਲ ਨੂੰ ਸਮਝ ਰਹੇ ਨੇ, ਬਹੁਤ ਜ਼ਿਆਦਾ ਨੇੜੇ ਆ ਕੇ ਸਮਝ ਰਹੇ ਨੇ ਕਿ ਅਗਰ ਸਾਡੀ ਕੋਈ ਰੱਖਿਆ ਕਰ ਰਿਹਾ ਸੱਚਮੁੱਚ ਤਾਂ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ। ਇਹ ਮੈਂ ਕੋਈ ਤੁਹਾਨੂੰ ਜਵਾਨੀ ਨਹੀਂ ਕਹਿੰਦਾ, ਮੈਂ ਹਿੰਦੂਆਂ ਦੇ ਚੰਗੇ ਪਰਿਵਾਰ ਜਿਹੜੇ ਮੈਨੂੰ ਘਰ ਆ ਕੇ ਵੀ ਮਿਲੇ ਨੇ, ਪੰਡਤਾਂ ਦੇ ਪਰਿਵਾਰ ਜਿਨ੍ਹਾਂ ਨੇ ਘਰ ਆ ਕੇ, ਜਿਹੜੇ ਕੋਈ ਐਵੇਂ ਨਹੀਂ ਹੈਗੇ, ਤਕੜੇ ਨੇ, ਮਿਲਟਰੀ ਦੇ ਵਿੱਚ ਚੰਗੀਆਂ ਪੋਜੀਸ਼ਨਾਂ 'ਤੇ ਨੌਕਰੀ ਕਰਦੇ ਨੇ, ਘਰ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ ਅੰਮ੍ਰਿਤ ਛਕਣਾ ਸਾਰੇ ਪਰਿਵਾਰ ਨੇ। ਇਹ ਕੋਈ ਦੂਰ ਗੱਲ ਨਹੀਂ ਹੈਗੀ। ਠੀਕ ਆ, ਆਪਾਂ ਨੂੰ ਟਾਈਮ ਲੱਗਦਾ, ਅਸੀਂ ਵਕਤੋਂ ਖੁੰਝ ਗਏ, ਵਕਤੋਂ ਖੁੰਝਿਆ ਨੂੰ ਫਿਰ ਟਾਈਮ ਲੰਮਾ ਹੀ ਲੱਗਦਾ ਹੁੰਦਾ। ਇਹ ਸੰਘਰਸ਼ ਤਾਂ ਆਜ਼ਾਦੀ ਤੋਂ ਪਹਿਲਾਂ ਹੀ ਹੋਣਾ ਚਾਹੀਦਾ ਸੀ, ਜੇ ਚਲੋ ਲੇਟ ਨਹੀਂ ਤਾਂ ਆਜ਼ਾਦੀ ਦਾ ਦਿਨ ਹੋਣਾ ਚਾਹੀਦਾ ਸੀ। ਜੇ ਫਿਰ ਸੰਵਿਧਾਨ ਲਿਖਿਆ ਸੀ, ਦਸਤਖਤ ਤੇ ਕੀਤੇ, ਉਦੋਂ ਹੋਣਾ ਚਾਹੀਦਾ ਸੀ। ਫਿਰ ਜਦੋਂ ਵੀ ਸਾਡੇ 'ਤੇ ਧੱਕਾ ਹੁੰਦਾ, ਇਹ ਸਾਡੇ ਲੀਡਰਾਂ ਨੇ ਸੰਘਰਸ਼ ਨਹੀਂ ਕੀਤਾ, ਲੋਕਾਂ ਨਾਲ ਧੋਖਾ ਕਰਕੇ ਵਕਤ ਲੰਘਾਉਂਦੇ ਰਹੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਕਹਿੰਦੇ ਸਾਡੇ ਏਡੀ ਵੱਡੀ ਨੌਕਰੀ ਛੱਡ ਦਿੱਤੀ। ਉਹਨਾਂ ਨੇ ਤਾਂ ਨੌਕਰੀ ਛੱਡ ਦਿੱਤੀ, ਉਹਨਾਂ ਦੇ ਬੱਚੇ ਵੀ ਹਾਈ ਕੁਆਲੀਫਾਈਡ ਨੇ, ਬਹੁਤ ਪੜ੍ਹੇ ਹੋਏ ਨੇ। ਆਪਦੇ ਬੱਚੇ ਨੂੰ ਵੀ ਕਿਸੇ ਨੂੰ ਭਾਰਤ ਸਰਕਾਰ ਦੀ ਨੌਕਰੀ ਨਹੀਂ ਦਵਾਈ, ਅਣਖ ਰੱਖੀ ਹੈ ਵੀ ਅਸੀਂ ਭਾਰਤ ਦੀ ਨੌਕਰੀ ਨਹੀਂ ਕਰਨੀ ਹੈਗੀ। ਬਹੁਤ ਟਾਈਮ ਲੇਟ ਹੋ ਗਏ। ਜਦੋਂ ਸੰਵਿਧਾਨ 'ਤੇ ਦਸਤਖਤ ਹੋਏ ਨਾ,
ਉਦੋਂ ਅਸੀਂ ਤਕੜੇ ਤੇ ਸਾਡੇ ਫੌਜ ਵਿੱਚ ਜਰਨੈਲ ਤੇ ਇਹਨਾਂ ਨੇ ਉਸੇ ਟਾਈਮ ਜਹਾਜ਼ਾਂ ਦੇ ਵਿੱਚ ਬਿਠਾ ਕੇ ਇੱਕ ਜਹਾਜ਼ 'ਚ 4 ਜਰਨੈਲ ਸਾਡੇ ਸਿੱਖ ਮਾਰ ਦਿੱਤੇ ਇਹਨਾਂ ਨੇ। ਚਲੋ ਹੁਣ ਮਨੁੱਖਤਾ ਸਮਝ ਰਹੀ ਹੈ, ਦੂਜੇ ਵੀ ਸਮਝ ਜਾਣਗੇ। ਇਹ ਨਹੀਂ ਹੈਗਾ, ਠੀਕ ਹੈ ਕਿ ਸੁੱਤੇ ਨੂੰ ਜਗਾਉਣਾ ਸੌਖਾ ਹੁੰਦਾ, ਜੇ ਜਾਗਦਾ ਹੀ ਸੌਂ ਜਾਵੇ ਉਹਨੂੰ ਤਾਂ ਨਹੀਂ ਜਗਾ ਸਕਦੇ ਆਪਾਂ। ਇਹ ਸਿੱਖ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਦਾਗੀ ਹਾਂ ਹੋਰ ਹਾਂ, ਗੱਲਾਂ ਕਰਦੇ ਨੇ, ਇਹ ਜਾਗਦੇ ਸੁੱਤੇ ਪਏ ਨੇ। ਸਾਰਾ ਇਹ ਜਾਣਦੇ ਨੇ, ਲਾਲਚ 'ਚ ਨੇ, ਇਹਨਾਂ ਦੀ ਵੀ ਅੱਖ ਖੁੱਲ੍ਹ ਜੂਗੀ, ਠੀਕ ਹੋ ਜਾਣਗੇ। ਤੇ ਇਹ ਜਿਹੜਾ ਖਾਲਿਸਤਾਨ ਹੈ, 2 ਗੱਲਾਂ ਨੇ। ਚਾਹੇ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸ਼ਾਂਤਮਈ ਢੰਗ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਵੋਟ ਪਾ ਕੇ ਬਣਵਾ ਲਓ, ਪਰ ਜੇ ਇਸ ਤਰ੍ਹਾਂ ਨਾ ਬਣਿਆ ਤਾਂ ਬਣੂਗਾ ਤੇ ਫੇਰ ਵੀ ਬਣੂਗਾ, ਪਰ ਫਿਰ ਹੋ ਸਕਦਾ ਲਹੂ ਲੁਹਾਣ ਹੋਵੇ। ਤਾਂ ਚੰਗੀ ਗੱਲ ਹੈ ਜੇ ਆਪਾਂ ਸ਼ਾਂਤਮਈ ਢੰਗ ਦੇ ਨਾਲ, ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਘਰਸ਼ ਕਰਦੇ ਨੇ, ਉਹਨਾਂ ਦਾ ਸਾਥ ਦੇ ਕੇ ਆਪਾਂ ਸਿਆਣਪ ਦੇ ਨਾਲ ਸਾਰੇ ਹਿੰਦੂ ਭਰਾ, ਸਾਰੇ ਭਰਾ, ਗਰੀਬ ਅਮੀਰ, ਸਾਰੇ ਬੰਦੇ ਇਕੱਠੇ ਹੋ ਕੇ ਆਪਾਂ ਸ਼ਾਂਤਮਈ ਢੰਗ ਨਾਲ ਹੀ ਆਪਣਾ ਦੇਸ਼ ਬਣਾ ਲਈਏ। ਸਰਕਾਰ ਕਹੀ ਜਾਂਦੀ ਹੈ ਖਾਲਿਸਤਾਨ ਤਾਂ ਲੋਕ ਥੋੜ੍ਹੇ ਹੀ ਮੰਗਦੇ ਨੇ, ਉਹ ਮੰਗਦੇ ਤਾਂ ਸਾਰੇ ਨੇ ਪਰ ਬੋਲਦੇ ਨਹੀਂ ਹੈਗੇ। ਮੰਗਦੇ ਸਾਰੇ ਨੇ, ਬੋਲਦੇ ਨਹੀਂ ਹੈਗੇ। ਜੇ ਤੁਹਾਨੂੰ ਇਹ ਹੈ ਵੀ ਖਾਲਿਸਤਾਨ ਤਾਂ ਚੰਦ ਕੁ ਲੋਕ ਮੰਗਦੇ ਨੇ, ਫਿਰ ਤੁਸੀਂ ਰੈਫਰੈਂਡਮ ਕਰਾ ਲਓ, ਗਿਣਤੀ ਕਰਾ ਲਓ, ਵੋਟਾਂ ਪਵਾ ਲਓ ਖਾਲਿਸਤਾਨ ਦੇ ਨਾਂ ਤੇ ਰੈਫਰੈਂਡਮ ਕਰਾ ਕੇ ਪਤਾ ਲੱਗ ਜੂਗਾ, ਅਸੀਂ ਵੀ ਆਰਾਮ ਨਾਲ ਘਰ ਬਹਿ ਜਾਵਾਂਗੇ। ਕੀ ਲੜਾਈ ਆ ਇਹ? ਇਸ ਲਈ ਖਾਲਸਾ ਜੀ ਸਾਰਿਆਂ ਨੂੰ ਸਮਝਣ ਦੀ ਲੋੜ ਹੈ, ਮਨੁੱਖਤਾ ਦਾ ਭਲਾ ਚਾਹਣ ਵਾਲੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ, ਤੇ ਗਰੀਬ ਬੰਦਿਆਂ ਨੂੰ ਵੀ ਖਾਸ ਤੌਰ ਤੇ ਇਕੱਠੇ ਹੋਣ ਦੀ ਲੋੜ ਹੈ। ਸਿਰਫ ਤੁਹਾਨੂੰ ਜਿਉਂਦੇ ਰੱਖਣ ਵਾਸਤੇ ਛੋਟੀਆਂ ਛੋਟੀਆਂ ਚੀਜ਼ਾਂ ਦੇ ਕੇ ਜਿਉਂਦੇ ਰੱਖਦੇ ਨੇ, ਬਾਕੀ ਰਾਜ ਤਾਂ 0.1% ਲੋਕਾਂ ਦਾ ਉਹੀ ਰਾਜ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਦੇ ਸਮੁੱਚੇ ਵਰਕਰ ਜਿੰਨੇ ਇੱਥੇ ਪਹੁੰਚੇ ਨੇ, ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਮਿੰਟ ਤੱਕ ਬੰਦ ਕਰ ਦਈਏ। ਆਪਾਂ 2-4 ਮਿੰਟ ਦੇ ਵਿੱਚ ਹੀ ਗੱਲ ਨਿਬੇੜਦੇ ਹਾਂ, ਕਿਉਂਕਿ ਮੌਸਮ ਆਪਣੀ ਕੁਦਰਤ ਜਿਹੜੀ ਆ ਉਹ ਚਾਲ ਚੱਲਦਾ ਰਹਿੰਦਾ ਆ। ਪਰ ਉਹਦੇ ਬਾਵਜੂਦ ਮੈਂ ਇਹ ਵੀ ਕਹਿੰਦਾ ਵੀ ਜੇ ਇੰਨਾ ਕੁ ਮੀਂਹ ਪੈਂਦਾ ਵੀ ਹੈ ਤਾਂ ਅਸੀਂ ਬਰਫ਼ ਦੇ ਤੇ ਬਣੇ ਨੇ ਵੀ ਜਿਹੜਾ ਖੁਰ ਚੱਲੇ ਆ, ਜੇ ਪਵੇ ਵੀ ਤਾਂ ਆਪਾਂ ਬਹਿ ਜਾਈਏ। ਵੀ ਲੈਣਾ ਖਾਲਿਸਤਾਨ ਆ, ਤੇ ਖਾਲਿਸਤਾਨ ਤੇ ਵਰਦੀਆਂ ਗੋਲੀਆਂ ਦੇ ਵਿੱਚ ਵੀ ਲੈਣ ਨੂੰ ਤੁਰਨ ਨੂੰ ਅਸੀਂ ਕਹਿੰਦੇ ਗੱਲਾਂ ਕਰਦੇ ਕਈ ਵਾਰੀ। ਤੇ ਜੇ ਸਿੱਖ ਐ ਸਭ ਜਿਹੜੀਆਂ ਮੀਂਹ ਦੀਆਂ ਕਣੀਆਂ ਆਉਂਦੀਆਂ ਨੇ ਉਹਦੇ ਨਾਲ ਹੀ ਡਰ ਕੇ ਛਾਵਾਂ ਵੱਲ ਨੂੰ ਭੱਜਣ ਲੱਗੇ ਜਾਂ ਅੰਦਰ ਨੂੰ ਭੱਜਣ ਲੱਗੇ, ਫਿਰ ਤੇ ਸਾਡਾ ਬਣ ਗਿਆ ਖਾਲਿਸਤਾਨ। ਸੋ ਅਸੀਂ ਬਹਿਣਾ ਆ, ਪਰ ਮੇਰੀ ਕਦਰ, ਮੈਂ ਤੇ ਇਹ ਗੱਲ ਤਾਂ ਕਹਿੰਦਾ ਵੀ ਚਲੋ ਮੈਂ ਬੋਲਣਾ ਹੈ ਤੇ ਮੇਰਾ ਇੱਕ ਲਾਲਚ ਆ, ਪਰ ਤੁਹਾਡੇ ਅੱਗੇ ਸਿਰ ਝੁਕਦਾ ਹੈ ਜਿਨ੍ਹਾਂ ਨੇ ਖਲੋ ਕੇ ਸੁਣਨਾ ਆ। ਤੁਸੀਂ ਸਾਡੇ ਨਾਲ ਉੱਚੇ ਹੋ, ਇਸੇ ਕਰਕੇ ਸਾਨੂੰ ਇਹ ਗੱਲ ਕਹੀ ਗਈ ਹੈ ਕਿ ਸੰਗਤ ਜਿਹੜੀ ਆ ਉਹ ਹਮੇਸ਼ਾ ਉੱਪਰ ਹੁੰਦੀ ਆ ਆਗੂ ਨਾਲੋਂ। ਸੋ ਤੁਸੀਂ ਜ਼ਿਆਦਾ ਇੱਜ਼ਤ ਦੇ ਹੱਕਦਾਰ ਹੋ, ਤੇ ਤੁਹਾਡਾ ਮੈਂ ਧੰਨਵਾਦ ਵੀ ਕਰਦਾ ਹਾਂ ਵੀ ਤੁਸੀਂ ਇੱਥੇ ਇੰਨੇ ਬੰਦਿਆਂ ਨੂੰ ਬਹਿ ਕੇ ਸੁਣਿਆ ਤੇ ਉਹਨਾਂ ਦੀਆਂ ਗੱਲਾਂ ਆਪਣੇ ਪੱਲੇ ਬੰਨ੍ਹ ਕੇ ਨਾਲ ਲੈ ਕੇ ਜਾਣੀਆਂ ਨੇ। ਜਿੰਨੀ ਕੁ ਗੱਲ ਚੱਲਦੀ ਪਈ ਉਹਨੂੰ ਜੇ ਅੱਗੇ ਤੋਰੀਏ, ਤੇ ਇੱਕ ਗੱਲ ਇੱਥੇ ਵਾਰ-ਵਾਰ ਆਈ ਆ, ਮਾਨ ਸਾਹਿਬ ਦਾ ਵੀ ਜ਼ਿਕਰ ਹੋਇਆ ਤੇ ਮੁੱਖ ਮੰਤਰੀ ਦੀ ਪੋਸਟ ਦਾ ਜ਼ਿਕਰ ਹੋਇਆ, ਪੰਜਾਬ ਦੇ ਉੱਤੇ ਰਾਜ ਕਰਨ ਦਾ ਜ਼ਿਕਰ ਹੋਇਆ। 3 ਅਲੱਗ-ਅਲੱਗ ਚੀਜ਼ਾਂ ਨੇ, ਇੱਕ ਲੀਡਰ ਤੁਹਾਡਾ, ਇੱਕ ਉਹਦੀ ਪੋਸਟ, ਤੇ ਤੀਸਰਾ ਸਾਡਾ ਰਾਜ। ਇਹ 3 ਅਲੱਗ-ਅਲੱਗ ਚੀਜ਼ਾਂ ਨੇ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਅੱਜ ਬੜੀ ਇਮਾਨਦਾਰੀ ਦੇ ਨਾਲ, ਔਰ ਅੱਗੋਂ ਪਿੱਛੋਂ ਵੀ ਗੱਲਾਂ ਇਹ ਕੀਤੀਆਂ ਹੋਣਗੀਆਂ, ਹੋ ਸਕਦਾ ਮੈਂ ਨਾ ਸਮਝ ਪਾਇਆ ਹੋਵਾਂ, ਪਰ ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਕਿ ਜਿਹੜੀ ਮੁੱਖ ਮੰਤਰੀ ਤੱਕ ਦੀ ਜਿਹੜੀ ਚੀਜ਼ ਆ ਉਹ ਖਾਲਿਸਤਾਨ ਨਹੀਂ ਗਈ, ਮੈਂ ਜਿੰਨੀ ਭਾਵਨਾ ਸਮਝ ਪਾਇਆ। ਮੁੱਖ ਮੰਤਰੀ ਬਣਨਾ ਖਾਲਿਸਤਾਨ ਦੇ ਸੰਘਰਸ਼ ਦੇ ਨੇੜੇ ਜਾਣਾ ਹੋ ਸਕਦਾ ਹੈ, ਖਾਲਿਸਤਾਨ ਨਹੀਂ ਗਾ। ਖਾਲਿਸਤਾਨ ਕੁਝ ਹੋ ਰਿਹਾ, ਆਜ਼ਾਦੀ ਕੁਝ ਹੋ ਰਿਹਾ, ਪਰ ਮਾਨ ਸਾਹਿਬ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜ਼ਿਕਰ ਵਾਰ-ਵਾਰ ਤਾਂ ਕਰਨਾ ਬਣਦਾ ਜਾਂ ਤਾਂ ਕਹਿੰਦੇ ਆ ਵੀ ਮੁੱਖ ਮੰਤਰੀ ਤਾਂ ਕਿਸੇ ਨੇ ਬਣਨਾ ਹੀ ਬਣਨਾ, ਤੇ ਜੇ ਵੋਟਾਂ ਪਾਉਣੀਆਂ ਹੀ ਪਾਉਣੀਆਂ ਨੇ ਮਾਨ ਸਾਹਿਬ ਨੂੰ ਪਾਓ। ਕਿਉਂ ਮਾਨ ਸਾਹਿਬ ਨੂੰ ਕਹਿੰਦੇ ਆ, ਦੂਜਿਆਂ ਨੂੰ ਨਹੀਂ ਕਹਿੰਦੇ? ਉਹਦੇ 'ਚ ਇੱਕ ਫਰਕ ਆ, ਉਹ ਇਹ ਆ ਵੀ ਸਾਡੀ ਜੰਗ ਖਾਲਿਸਤਾਨ ਦੀ ਪ੍ਰਾਪਤੀ ਦੀ ਆ, ਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਨੇੜੇ ਲੈ ਕੇ ਜਾਣਾ ਮੁੱਖ ਮੰਤਰੀ ਦਾ ਇੱਕ ਕੰਮ ਹੋ ਸਕਦਾ ਆ।
ਪਰ ਜਿਹੜਾ ਬੰਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੀ ਇਹ ਕਵੇ ਵੀ ਖਾਲਿਸਤਾਨ ਕੋਈ ਇਸ਼ੂ ਨਹੀਂ, ਜਾਂ ਜਿਹੜੀ ਧਿਰ ਇਹ ਕਵੇ ਵੀ ਇਹਦੀ ਅਜੇ ਗੱਲ ਨਾ ਕਰੋ, ਉਹ ਤੋਂ ਸਵਾਹ ਤੁਸੀਂ ਕਹਾਂ ਮਤਲਬ ਆਸ ਰੱਖੋਗੇ ਵੀ ਉਹ ਮੁੱਖ ਮੰਤਰੀ ਬਣ ਕੇ ਖਾਲਿਸਤਾਨ ਬਣਾ ਦੇਗਾ। ਘੱਟੋ ਘੱਟ ਬਣਨ ਤੋਂ ਪਹਿਲਾਂ ਤੇ ਚੀਖ ਕੇ ਕਵੇ ਵੀ ਸਾਡੀ ਮੰਜ਼ਿਲ ਖਾਲਿਸਤਾਨ ਆ। ਔਰ ਮਾਨ ਸਾਹਿਬ ਦੀ ਇਸ ਗੱਲੋਂ ਇੱਜ਼ਤ ਕਰਨੀ ਬਣਦੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਸ ਗੱਲੋਂ ਇੱਜ਼ਤ ਕਰਨੀ ਬਣਦੀ। ਬੇਸ਼ੱਕ ਉਹ ਕਹਿੰਦੇ ਨੇ ਵੀ ਅਸੀਂ ਇਲੈਕਸ਼ਨ ਲੜਨੀ ਆ ਤੇ ਮੁੱਖ ਮੰਤਰੀ ਬਣਾਉਣਾ ਮਾਨ ਸਾਹਿਬ ਨੂੰ, ਪਰ ਕਹਿੰਦੇ ਇਸ ਕਰਕੇ ਨੇ ਵੀ ਅਸੀਂ ਖਾਲਿਸਤਾਨ ਲੈਣਾ। ਇੰਡੀਆ ਦੇ ਕੋਲੋਂ ਰਵਾਇਤਾਂ ਨਹੀਂ ਲੈਣੀਆਂ, ਇੰਡੀਆ ਦੇ ਕੋਲੋਂ ਅਸੀਂ ਠੂਠਾ ਫੜ ਕੇ ਉਹਨਾਂ ਕੋਲੋਂ ਭੀਖ ਨਹੀਂ ਮੰਗਣੀ। ਇਹ ਫਰਕ ਆ ਦੋਵਾਂ ਚੀਜ਼ਾਂ ਦੇ ਵਿੱਚ। ਸੋ ਇਸ ਗੱਲ ਨੂੰ ਅਸੀਂ ਆਪਣੇ ਪੱਲੇ ਬੰਨ੍ਹ ਕੇ ਲੈ ਕੇ ਜਾਣਾ ਵੀ ਮੁੱਖ ਮੰਤਰੀ ਬਣਨਾ ਖਾਲਿਸਤਾਨ ਨਹੀਂਗਾ, ਪਰ ਮੁੱਖ ਮੰਤਰੀ ਜੇ ਕਿਸੇ ਨੂੰ ਬਣਾਉਣਾ ਹੀ ਬਣਾਉਣਾ ਆ ਤੇ ਫਿਰ ਇੱਕ ਖਾਲਿਸਤਾਨੀ ਨੂੰ ਬਣਾਓ, ਨਾ ਕਿ ਇੱਕ ਹਿੰਦੁਸਤਾਨੀ ਨੂੰ। ਇਹ ਸਾਡੀ ਤੁਹਾਡੀ ਜ਼ਿੰਮੇਵਾਰੀ ਆ। ਦੂਸਰੀ ਗੱਲ ਮੈਂ ਆਪਣੀ ਕਹਿ ਕੇ ਸਮਾਪਤੀ ਕਰਾਂ, 15 ਅਗਸਤ ਦਾ ਰੋਸ ਬਹੁਤ ਸਾਰੇ ਲੋਕ ਕਰਦੇ ਨੇ। ਆ ਹੁਣ ਕੱਲ ਪਰਸੋਂ ਫੌਜੀਆਂ ਨੇ ਵੀ ਚਿੱਠੀ ਕੱਢੀ ਹੈ ਵੀ ਅਸੀਂ ਵੀ 15 ਅਗਸਤ ਦਾ ਜਿਹੜੇ ਜਸ਼ਨ ਆ ਭਾਰਤ ਪੰਜਾਬ ਸਰਕਾਰ ਦੇ ਵਿੱਚ ਸ਼ਾਮਲ ਨਹੀਂ ਹੋਣਾ, ਪਰ ਸਾਰਿਆਂ ਦੇ ਆਪੋ ਆਪਣੇ ਕਾਰਨ ਨੇ। ਟੀਚਰ ਵੀ ਕਈ ਥਾਵਾਂ ਤੇ ਕਰਦੇ ਨੇ, ਕਿਸਾਨ ਵੀ ਕਰਦੇ ਨੇ, ਸਾਰੇ ਅਲੱਗ-ਅਲੱਗ ਤਰੀਕੇ ਨਾਲ ਕਰਦੇ ਨੇ। ਪਰ ਸਾਡਾ 15 ਅਗਸਤ ਦਾ ਵਿਰੋਧ ਕਰਨਾ ਤੇ ਉਹਨਾਂ ਦੇ 15 ਅਗਸਤ ਦੇ ਵਿਰੋਧ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਤੇ ਸਿਰਫ ਇਸ ਕਰਕੇ ਹੀ ਫੌਜੀ ਵਿਚਾਰਿਆਂ ਨੂੰ ਰੋਈ ਜਾਂਦੇ ਵੀ ਸਾਡੇ ਇੱਕ ਬੰਦੇ ਨੂੰ ਬਾਠ ਨੂੰ ਇਹਨਾਂ ਨੇ ਕੁੱਟਤਾ, ਉਹਦੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ, ਇਸ ਕਰਕੇ ਅਸੀਂ ਨਹੀਂ ਮਨਾਉਂਦੇ ਜੀ। ਉਹ ਨਿੱਜਦੀ ਆ, ਇੱਕ ਬੰਦੇ ਨੂੰ ਕੁੱਟਿਆ ਜਾਂ ਇੱਕ ਬੰਦੇ ਨੂੰ ਹੱਥ ਪਾਇਆ ਤੇ ਤੁਹਾਡੀਆਂ ਚੀਕਾਂ ਨਿਕਲ ਗਈਆਂ ਫੌਜ ਦੀਆਂ ਆਣ, ਤਾਂ ਤੁਸੀਂ ਕਦੀ ਇਹ ਸੋਚਿਆ ਤੁਸੀਂ ਸਾਡੇ ਹਜ਼ਾਰਾਂ ਮਾਰਤੇ, ਤੁਸੀਂ ਸਾਡੇ ਹਜ਼ਾਰਾਂ ਲਾਪਤਾ ਕਰਤੇ, ਤੇ ਸਾਨੂੰ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਹਾਡੀ 15 ਅਗਸਤ ਮਨਾ ਲਈਏ? ਤੁਹਾਡਾ ਤੇ ਮਰਿਆ ਕੋਈ ਨਹੀਂ, ਸਿਰਫ ਚਪੇੜਾਂ ਹੀ 4 ਮਾਰੀਆਂ, 4 ਕੁੱਟਿਆ ਹੀ ਆ ਨਾ ਪੁਲਿਸ ਵਾਲਿਆਂ ਸ਼ਰਾਬ ਪੀ ਕੇ। ਉਹ ਸਾਨੂੰ ਤੇ ਸ਼ਰਾਬ ਪੀ ਕੇ ਨਾ ਬੇਇੱਜ਼ਤ ਕੀਤਾ, ਸਾਨੂੰ ਤੇ ਇਹਨਾਂ ਨੇ ਲਾਪਤਾ ਕੀਤਾ। ਤੇ ਤੁਸੀਂ ਇੱਕ ਕੇਸ ਆਇਆ ਤੇ ਕਹਿਤਾ ਜੀ ਅਸੀਂ ਨੇ ਜਸ਼ਨਾਂ 'ਚ ਸ਼ਾਮਲ ਹੋਣਾ, ਤੇ ਸਾਡੇ ਤੁਸੀਂ ਇੰਨੇ ਮਾਰਤੇ, ਅਸੀਂ ਤੁਹਾਡੇ ਤਿਰੰਗੇ ਕਿੱਥੋਂ ਚੁੱਕੀ ਫਿਰੀਏ? ਇਹ ਨਹੀਂ ਕੰਮ ਹੋਣਾ। ਸਾਡੇ ਵਿਰੋਧ ਕਰਨ 'ਚ ਤੇ ਉਹਨਾਂ ਦੇ ਵਿਰੋਧ ਕਰਨ 'ਚ ਜ਼ਮੀਨ ਅਸਮਾਨ ਦਾ ਫਰਕ। ਅਸੀਂ ਵਿਰੋਧ ਇਸ ਕਰਕੇ ਨਹੀਂ ਕਰਦੇ ਵੀ ਸਿਸਟਮ ਬੜਾ ਵਧੀਆ ਤੇ ਪੰਜਾਬ ਸਰਕਾਰ ਨੇ ਨਹੀਂ ਕੁਛ ਦਿੱਤਾ ਤੇ ਇਸ ਕਰਕੇ ਕਰ ਲਓ, ਸਿਸਟਮ ਬੜਾ ਵਧੀਆ ਜੀ ਫਲਾਣੇ ਨੇ ਇਨਸਾਫ ਨਹੀਂ ਦਿੱਤਾ ਇਸ ਕਰਕੇ ਕਰ ਲਓ। ਨਹੀਂ, ਅਸੀਂ ਕਹਿੰਦੇ ਸਿਸਟਮ ਹੀ ਨਖੇਧਿਆ, ਇੱਥੋਂ ਸਾਨੂੰ ਨਾ ਕੁਝ ਮਿਲਿਆ ਤੇ ਨਾ ਮਿਲਣਾ। ਤੇ ਜਿਹੜਾ ਸਾਡਾ ਦੁਸ਼ਮਣ ਹੋਵੇ, ਜਿਹੜਾ ਸਾਡੇ ਤੇ ਅਤਿਆਚਾਰ ਕਰ ਰਿਹਾ ਹੋਵੇ, ਉਹਦੇ ਦਿਨ ਤਿਉਹਾਰ ਮਨਾਉਣਾ ਕੋਈ ਬਹੁਤੀ ਸਮਝਦਾਰੀ ਨਹੀਂ ਹੁੰਦੀ। ਇਹ ਸਾਨੂੰ ਵਿਰੋਧ ਕਰਦੇ ਰਹਿਣਾ ਚਾਹੀਦਾ 15 ਅਗਸਤ 26 ਜਨਵਰੀ ਦਾ, ਔਰ ਅਸੀਂ ਕਰਦੇ ਰਹਿਣਾ ਆ। ਸੋ ਕੌਮ ਨੂੰ ਇਹ ਸਾਡਾ ਜਿਹੜਾ ਸੁਨੇਹਾ ਆ ਉਹ ਮੈਂ ਇਹ ਵੀ ਸਾਫ਼ ਕਰ ਦੇਵਾਂ, ਰੋਸ ਮਾਰਚ ਦੇ ਨਾਲ ਖਾਲਿਸਤਾਨ ਨਹੀਂ ਬਣਨਾ। ਜਿੱਦਣ ਇਹ ਰੋਸ ਰੋਬ ਦੇ ਵਿੱਚ ਬਦਲੇਗਾ ਉਦਣ ਸਰਕਾਰਾਂ ਕੰਬਦੀਆਂ ਨੇ। ਰੋਸ ਤੇ ਸਰਕਾਰਾਂ ਨਾਲ ਬਥੇਰੇ ਕਰਦੇ ਨੇ, ਉਹਨਾਂ ਦੀਆਂ ਆਪਣੀਆਂ ਪਾਰਟੀਆਂ ਦੇ ਵੀ ਕਰੀ ਜਾਂਦੇ ਨੇ। ਅਸੀਂ ਇਸ ਰੋਸ ਨੂੰ ਰੋਬ ਤੱਕ ਲੈ ਕੇ ਜਾਣਾ ਆ, ਤੇ ਰੋਬ ਉਦਣ ਬਣਦਾ ਆ ਜਿੱਦਣ ਪੰਜਾਬ ਦਾ ਕੱਲਾ ਕੱਲਾ ਬੱਚਾ ਉੱਠ ਕੇ ਕਵੇ ਵੀ ਹਾਂ ਅਸੀਂ ਖਾਲਿਸਤਾਨੀ ਆ, ਹਿੰਦੁਸਤਾਨ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂਗਾ। ਪਰ ਉੱਥੇ ਤੱਕ ਜਾਣ ਦੇ ਲਈ ਸਾਨੂੰ ਆਪਣੇ ਬੱਚਿਆਂ ਨੂੰ ਖਾਲਿਸਤਾਨੀ ਬਣਾਉਣਾ ਪੈਣਾ, ਔਰ ਉਹਦੀ ਇੱਕ ਸ਼ੁਰੂਆਤ ਅਸੀਂ ਕਰ ਸਕਦੇ ਹਾਂ ਇਸ ਗੱਲ ਤੋਂ ਵੀ ਜਿਹੜੇ ਸਕੂਲ ਕਾਲਜਾਂ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਉਹ ਘੱਟੋ ਘੱਟ ਇਹਨਾਂ ਜਸ਼ਨਾਂ 'ਚ ਸ਼ਾਮਲ ਨਾ ਹੋਣ। ਹੁਣ ਇੱਥੇ 2 ਕੈਟਾਗਰੀਆਂ ਸਾਡੇ ਸਮਾਜ 'ਚ ਬਣਨੀਆਂ ਨੇ। ਮੈਨੂੰ ਪਤਾ ਹੈ ਕਈ ਸਾਡੇ ਖਾਲਿਸਤਾਨੀਆਂ ਦੇ ਆਪਣੇ ਅਦਾਰੇ ਵੀ ਹੈਗੇ ਨੇ, ਵਿਦਿਅਕ ਅਦਾਰੇ, ਜਿਨ੍ਹਾਂ ਦੇ ਵਿੱਚ 26 ਜਨਵਰੀ 15 ਅਗਸਤ ਉਹਨਾਂ ਨੂੰ ਮਨਾਉਣੀ ਪੈਂਦੀ ਆ ਮਜਬੂਰਨ। ਉਹਦਾ ਜੇ ਫਰਕ ਆ, ਜਿਹੜਾ ਸਕੂਲ ਕਾਲਜ ਆ ਉਹਨੂੰ ਸਰਕਾਰ ਵੱਲੋਂ ਹਦਾਇਤ ਹੁੰਦੀ ਆ ਵੀ ਤੁਸੀਂ ਮਨਾਉਣੀ ਆ, ਉਹਦੇ ਮਨਾਉਣ ਤੇ ਰੋਸ ਨਹੀਂਗਾ। ਜਿਹੜਾ ਉੱਥੇ ਨੌਕਰੀ ਕਰਦਾ ਉਹਦੇ ਮਨਾਉਣ ਤੇ ਰੋਸ ਨਹੀਂਗਾ। ਪਰ ਸਾਡਾ ਬੱਚਾ ਅਸੀਂ ਉੱਥੇ ਪੈਸੇ ਦਿੰਨੇ ਆ, ਉਹਨਾਂ ਕੋਲ ਲੈਂਦੇ ਨਹੀਂਗੇ, ਕੋਈ ਅਹਿਸਾਨ ਨਹੀਂ ਕਰਦੇ ਉਹ ਸਾਡੇ ਦੇ ਉੱਤੇ। ਅਸੀਂ ਸਕੂਲਾਂ ਕਾਲਜਾਂ ਨੂੰ ਪੈਸੇ ਦਿੰਨੇ ਆ, ਜਿੰਨੇ ਨੌਕਰੀਆਂ ਕਰਦੇ ਨੇ, ਜਿੰਨੇ ਸਕੂਲ ਕਾਲਜ ਚਲਾਉਂਦੇ ਨੇ ਉਹ ਪੈਸੇ ਲੈਂਦੇ ਨੇ। ਸੋ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਫਰਕ ਆ। ਸੋ ਸਾਨੂੰ ਆਪਣੇ ਬੱਚਿਆਂ ਨੂੰ ਇਹ ਹਿੰਮਤ ਰੱਖਣੀ ਪੈਣੀ ਹੈ ਕਹਿਣ ਦੇ ਲਈ ਵੀ ਅਸੀਂ ਆਪਣਾ ਬੱਚਾ 15 ਤੇ 26 ਨੂੰ ਇਹਨਾਂ ਦੇ ਸਕੂਲਾਂ ਦੇ ਵਿੱਚ ਭੰਗੜੇ ਪੈਣ ਦੇ ਲਈ ਨਹੀਂ ਭੇਜਣਾ। ਪਰ ਇਹ ਜੇ ਲੱਤਾਂ 'ਚ ਜਾਨ ਹੋਊਗੀ ਸਾਡੇ ਤੇ ਅਸੀਂ ਕਵਾਂਗੇ। ਬਹੁਤੇ ਤੇ ਮੇਰੇ ਆਪਣੇ ਟੱਬਰ ਦੇ ਮੈਨੂੰ ਪਤਾ ਕਈ ਵਾਰੀ ਲੱਤਾਂ 'ਚ ਜਾਨ ਨਹੀਂ ਪੈਂਦੀ, ਪਰ ਇਹ ਜਾਨ ਸਾਨੂੰ ਕਹਿ ਕੇ ਪਾਉਣੀ ਪੈਣੀ ਹੈ। ਸਾਨੂੰ ਤੋਰਨਾ ਪੈਣਾ ਪਬਲਿਕ ਨੂੰ ਇਸ ਰਾਹ ਦੇ ਉੱਤੇ। ਸੋ ਅਸੀਂ ਆਪਣੇ ਲੋਕਾਂ ਨੂੰ ਇਸ ਰਾਹ ਤੇ ਤੋਰੀਏ, ਉਹਨਾਂ ਨੂੰ ਸਮਝਾਈਏ ਇਹ ਦਿਨ ਤਿਉਹਾਰ ਸਾਡੇ ਨਹੀਂਗੇ। 2 ਦਿਨਾਂ ਦੇ ਵਿੱਚ ਵੈਸੇ ਵੀ ਉੱਥੇ ਕਾਲਜ ਸਕੂਲ ਕੋਈ ਪੜ੍ਹਾਈ ਨਹੀਂ ਹੋਣੀ ਹੁੰਦੀ। ਜੇ 2 ਦਿਨ ਸਾਡਾ ਨਿਆਣਾ ਨਾ ਵੀ ਜਾਊਗਾ ਤਾਂ ਕਿਤੇ DSP ਲੱਗਣੋਂ ਰਹਿ ਨਹੀਂ ਚੱਲਿਆ। ਸੋ ਅਸੀਂ ਉਹਨਾਂ ਨੂੰ ਤੋੜਨਾ ਇਹਨਾਂ ਚੀਜ਼ਾਂ ਨਾਲੋਂ। ਔਰ ਅਖੀਰ ਦੇ ਉੱਤੇ ਜਿਹੜੀ ਇੱਕ ਧਿਰਾਂ ਵਾਲੀ ਗੱਲ ਹੋਈ ਆ
ਖੈਰੇ ਦਾ ਵੀ ਜ਼ਿਕਰ ਹੋਇਆ ਜਾਂ ਹੋਰ ਇੰਡੀਅਨ ਆਗੂ ਜਿਹੜੇ ਨੇ, ਇਹਨਾਂ ਸਾਰਿਆਂ ਨੂੰ ਅਲੱਗ ਕਰਕੇ ਨਾ ਵੇਖਿਆ ਕਰੋ। ਔਰ ਜਿਹੜਾ ਅਹਿਸਾਸ ਆ, ਅਸੀਂ ਅਹਿਸਾਸ ਇੰਡੀਆ ਨੂੰ ਨਹੀਂ ਦਿਵਾਉਣਾ। ਕਈ ਵਾਰੀ ਸਾਡੇ ਮੂੰਹ ਇਹ ਗੱਲ ਨਿਕਲ ਜਾਂਦੀ ਆ ਵੀ ਅਸੀਂ ਇੰਡੀਆ ਨੂੰ ਅਹਿਸਾਸ ਕਰਾਉਣਾ ਜੀ, ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ। ਯਾਰ ਇੱਕ ਗੱਲ ਸਮਝ ਲਓ ਤੁਸੀਂ, ਅਸੀਂ ਆਪਣੇ ਘਰਾਂ ਦੇ ਵਿੱਚ ਡੰਗਰ ਵੱਛੇ ਰੱਖੇ ਹੁੰਦੇ ਆ ਨਾ, ਅਸੀਂ ਕਿੱਲਿਆਂ ਨਾਲ ਬੰਨੇ ਹੁੰਦੇ, ਅੰਦਰ ਏਸੀ ਦੇ ਵਿੱਚ ਬੈਠਿਆਂ ਸਾਨੂੰ ਤੁਹਾਨੂੰ ਅਹਿਸਾਸ ਹੁੰਦਾ ਵੀ ਯਾਰ ਡੰਗਰ ਵਿਚਾਰੇ ਕਿੱਲਿਆਂ ਨਾਲ ਵੱਜੇ, ਕਿੱਦਾਂ ਵਿਚਾਰੇ ਰਹਿਣ ਦੇ ਹੋਣਗੇ, ਪਰ ਅਸੀਂ ਖੋਲ ਕੇ ਆਜ਼ਾਦ ਨਹੀਂ ਕਰ ਦਿੰਦੇ। ਅਹਿਸਾਸ ਤੁਸੀਂ ਆਪਣੇ ਦੁਸ਼ਮਣ ਨੂੰ ਲੱਖ ਵਾਰੀ ਕਰਾ ਲਓ, ਉਹਨੇ ਤੁਹਾਨੂੰ ਆਜ਼ਾਦ ਨਹੀਂ ਕਰਨਾ। ਕਿਉਂ? ਕਿਉਂਕਿ ਉਹਨੇ ਸਾਥੋਂ ਫਾਇਦਾ ਲੈਣਾ ਆ। ਇਸੇ ਕਰਕੇ ਇਹ ਜਿੰਨੇ ਡੰਗਰ ਵਛੇ ਨੇ ਇੰਡੀਅਨ ਸਿਸਟਮ ਵਾਲੇ, ਇਹ ਬੰਨ ਕੇ ਰੱਖੇ ਨੇ ਇਹਨਾਂ ਨੇ ਆਪਣੇ ਕਿੱਲਿਆਂ ਦੇ ਨਾਲ। ਇਹ ਜਦੋਂ ਜਾਂਦੇ ਨੇ ਮਨਜਿੰਦਰ ਸਿਰਸੇ ਵਰਗੇ, ਉਹਨਾਂ ਨੂੰ ਪਾ ਦਿੰਦੇ ਨੇ 4 ਬਾਟੇ ਅੱਗੇ ਫੀਡ ਦੇ ਟਵਾਣਾ ਦੇ, ਤੇ ਇਹਨੇ ਨਾਲ ਹੀ ਉਹ ਖੁਸ਼ ਰਹਿੰਦੇ ਵੀ ਵੇਖੋ ਸਾਡਾ ਚੱਡਾ ਕੱਡਾ ਹੋ ਗਿਆ ਜੇ ਅਸੀਂ ਬੜਾ ਦੁੱਧ ਦਿੰਨੇ। ਕਾਹਦਾ ਤੁਹਾਡਾ ਕੌਮ ਨੂੰ ਕਾਹਦਾ ਆਸਾਨ ਆ? ਕੋਈ ਤੁਹਾਨੂੰ 4 ਰਿਆਇਤਾਂ ਮਿਲ ਗਈਆਂ ਹਾਂ, ਤੇ ਇਹਦਾ ਮਤਲਬ ਇਹ ਥੋੜੀ ਵੀ ਕੌਮ ਚੜ੍ਹਦੀ ਕਲਾ 'ਚ ਹੋ ਗਈ ਹੈ। ਸੋ ਅਸੀਂ ਆਜ਼ਾਦੀ ਲਈ ਲੜਦੇ ਹਾਂ, ਅਸੀਂ ਇਹਨਾਂ ਨੂੰ ਦੁੱਧ ਦੇਣ ਲਈ ਨਹੀਂ ਲੜਦੇ। ਅਸੀਂ ਇੰਡੀਆ ਦੇ ਕੋਲੋਂ ਖੁਰਾਕ ਲੈ ਕੇ ਤੇ ਛਾਤੀਆਂ ਏਡੀਆਂ ਨਹੀਂ ਕਰੀ ਫਿਰਨੀਆਂ ਵੀ ਜਦਣ ਜੀ ਕੀਤਾ ਤੇ ਚੁੱਕ ਕੇ ਬਾਰਡਰ ਤੇ ਧੱਕ ਦੇ ਵਿੱਚ ਆਓ ਖਾਓ ਗੋਲੀਆਂ। ਭਾਵੇਂ ਸਾਡੀ ਛਾਤੀ 1 ਇੰਚ ਦੀ ਰਹਿ ਜੇ, ਪਰ ਉਹਦੇ ਉੱਤੇ ਲਿਖਿਆ ਖਾਲਿਸਤਾਨੀ ਹੋਣਾ ਚਾਹੀਦਾ। ਇਹ ਸਾਡੀ ਤੁਹਾਡੀ ਮੰਜ਼ਿਲ ਆ। ਸੋ ਸਾਡੀ ਜੰਗ ਬੜੀ ਲੰਬੀ ਆ, ਪਵਿੱਤਰ ਆ, ਤੇ ਉਹਦੇ ਲਈ ਲੋਕਾਂ ਦਾ ਸਹਿਯੋਗ ਸਾਥ ਹੋਣਾ ਬੜਾ ਜ਼ਰੂਰੀ ਆ। ਇੰਟਰਨੈਸ਼ਨਲ ਪੱਧਰ ਦੀ ਗੱਲ ਹੋਈ ਆ, ਯੂਕੇ ਦੇ ਵਿੱਚ ਵੀ ਇਹਨਾਂ ਨੇ ਹੁਣ ਪਾ ਲਿਆ ਇਹ ਕੇਸ ਜਿਹਾ ਵੀ ਤੁਸੀਂ ਖਾਲਿਸਤਾਨੀ ਲਾ ਕੇ ਦਿਓ, ਨੀ ਪੱਤਰ ਜਾਂ ਨਾ ਲਾਓ। ਉਹਨਾਂ ਨੇ ਉੱਥੇ ਖਾਲਿਸਤਾਨ ਦਾ ਨਾਂ ਲਿਖਣ ਦੀ ਇਜਾਜ਼ਤ ਦੇਤੀ ਆ। ਇਹ ਨਿੱਕੀਆਂ ਨਿੱਕੀਆਂ ਜਿੱਤਾਂ ਸਾਡੇ ਵਿਦੇਸ਼ੀ ਭਰਾਵਾਂ ਦੇ ਸਿਰ ਵੱਜਦੀਆਂ ਨੇ, ਪਰ ਮੈਂ ਪਹਿਲਾਂ ਵੀ ਇਹ ਕਿਹਾ ਸੀ ਉਹ ਵੱਖਰੇ ਨਹੀਂ ਗੇ, ਅਸੀਂ ਵੱਖਰੇ ਨਹੀਂ ਆ। ਉਹ ਸਾਡੇ ਖੰਭ ਨੇ, ਤੇ ਖੰਭ ਸਰੀਰ ਨਾਲੋਂ ਅੱਡ ਨਹੀਂ ਹੁੰਦੇ। ਹਾਂ, ਜਦੋਂ ਕਿਤੇ ਉਡਾਰੀ ਮਾਰਨੀ ਹੋਵੇ ਤੇ ਸਰੀਰ ਨਾਲੋਂ ਇੱਕ ਵਾਰੀ ਫਲਾਉਣੇ ਜ਼ਰੂਰ ਪੈਂਦੇ ਨੇ। ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਸਿੱਖ ਖਾਲਿਸਤਾਨ ਦੀ ਉਡਾਰੀ ਮਾਰਨ ਦੇ ਪੰਛੀ ਵਾਲੇ ਖੰਭ ਨੇ, ਉਹ ਵਿਦੇਸ਼ਾਂ 'ਚ ਬੈਠੇ ਨੇ, ਉਹ ਜ਼ੋਰ ਮਾਰਨ, ਸਰੀਰ ਤੋਂ ਤਾਕਤ ਲੈਣ। ਤੇ ਸਰੀਰ ਪੰਜਾਬ ਆ, ਪੰਜਾਬ ਨੂੰ ਭੰਡ ਕੇ, ਪੰਜਾਬ ਨੂੰ ਕਮਜ਼ੋਰ ਕਰਕੇ, ਪੰਜਾਬ ਦਾ ਨੁਕਸਾਨ ਕਰਕੇ, ਪੰਜਾਬ ਨੂੰ ਲੰਗੜਾ ਕਰਕੇ ਜੇ ਬਹਿ ਜਾਓਗੇ ਤੇ ਖੰਭ ਕਿਸੇ ਕੰਮ ਦੇ ਨਹੀਂ ਹੁੰਦੇ। ਆ ਤੁਸੀਂ ਇੱਥੇ ਪੰਛੀ ਕਈ ਵਾਰੀ ਮਰਦੇ ਵੇਖੇ ਨੇ ਨਾ, ਸਰੀਰ ਨੂੰ ਨੁਕਸਾਨ ਪਹੁੰਚਾ ਦਿਓ, ਖੰਭਾਂ ਨੂੰ ਕੁਝ ਨਾ ਕਰੋ। ਸਰੀਰ ਦੇ ਇੱਕ ਕਿਸੇ ਛਾਤੀ ਦੇ ਵਿੱਚ ਪਸਲੀ ਭੰਨ ਸੁੱਟੋ, ਖੰਭਾਂ ਨੂੰ ਕੁਝ ਨਾ ਕਰੋ। ਪੰਛੀ ਉੱਡਣ ਜੋਗਾ ਨਹੀਂ ਰਹਿੰਦਾ ਇਕੱਲੇ ਖੰਭਾਂ ਦੇ ਸਿਰ ਤੇ, ਪਰ ਜੇ ਇਕੱਲੇ ਖੰਭ ਵੜ ਦਿਓ ਤਾਂ ਸਰੀਰ ਉੱਦਾਂ ਹੀ ਛੱਡ ਦਿਓ, ਪੰਛੀ ਉੱਡਦਾ ਤਾਂ ਵੀ ਨਹੀਂ। ਸੋ ਅਸੀਂ ਦੋਵੇਂ ਇੱਕ ਦੂਜੇ ਦੇ ਸਹਿਯੋਗੀ ਬਣੀਏ, ਇੱਕ ਦੂਜੇ ਦਾ ਸਾਥ ਦਈਏ, ਤੇ ਇਸ ਪੰਛੀ ਨੂੰ ਆਜ਼ਾਦ ਕਰਾਈਏ, ਇਹ ਪੰਜਾਬ ਨੂੰ ਆਜ਼ਾਦ ਕਰਾਈਏ, ਉਹਦੇ ਲਈ ਅੱਗੇ ਵਧੀਏ। ਅੱਜ ਹੋਰ ਥਾਵਾਂ 'ਤੇ ਵੀ ਪ੍ਰੋਟੈਸਟ ਹੋ ਰਹੇ ਨੇ, ਜਲੰਧਰ ਵੀ ਆ, ਫਿਰੋਜ਼ਪੁਰ ਵੀ ਆ। ਸੋ ਇਹਨੂੰ ਅਸੀਂ ਲੈ ਕੇ ਜਾਣਾ ਇਸ ਗੱਲ ਤੱਕ ਕਿ ਇਹ ਪ੍ਰੋਟੈਸਟ ਸਾਡਾ ਘਰ ਘਰ ਜਾਵੇ, ਤੇ ਘਰ ਘਰ ਜਾਣ ਦਾ ਤਰੀਕਾ ਅੱਜ ਦੇ ਦਿਨ ਘੱਟੋ ਘੱਟ ਇਹ ਬਣਦਾ ਆ ਵੀ ਇਹਨਾਂ ਦੇ ਜਸ਼ਨਾਂ ਦੇ ਵਿੱਚ ਅਸੀਂ ਸ਼ਾਮਲ ਨਹੀਂ ਹੋਣਾ। ਜਿਹੜਾ ਸਕੂਲ ਕਾਲਜ ਜ਼ਬਰਦਸਤੀ ਨਿਆਣੇ ਨੂੰ ਕਵੇ ਵੀ ਨਹੀਂ ਜੀ ਸਕੂਲ ਭੇਜੋ ਹੀ ਭੇਜੋ, ਤੇ ਪੰਜਾਬ ਵਾਸੀਆਂ ਨੂੰ ਮੇਰੀ ਅਪੀਲ ਆ, ਜਿਹੜਾ ਸਕੂਲ ਕਾਲਜ ਤੁਹਾਨੂੰ ਜ਼ਬਰਦਸਤੀ ਕਵੇ, ਸ਼ਰਤ ਇਹ ਆ ਵੀ ਤੁਹਾਡੀਆਂ ਲੱਤਾਂ 'ਚ ਜਾਨ ਹੋਵੇ ਵੀ ਅਸੀਂ ਆਪਣਾ ਬੱਚਾ ਨਹੀਂ ਭੇਜਣਾ। ਪਰ ਜੇ ਜ਼ਬਰਦਸਤੀ ਤੁਹਾਡੇ ਨਿਆਣੇ ਨੂੰ ਕੋਈ ਕਵੇ ਕਿ ਭੇਜੋ ਹੀ ਭੇਜੋ, ਨਹੀਂ ਤੇ ਅਸੀਂ ਸਕੂਲ 'ਚੋਂ ਕੱਢ ਦਾਂਗੇ, ਉਹ ਕਰ ਦਾਂਗੇ, ਫਲਾਨ ਕਰ ਦਾਂਗੇ, ਢੀਂਗ ਕਰ ਦਾਂਗੇ, ਆ ਬੈਠੀਆਂ ਦੋਵੇਂ ਜਥੇਬੰਦੀਆਂ ਸਾਡੇ ਨਾਲ ਸੰਪਰਕ ਕਰੋ। ਇਹਨਾਂ ਦੇ ਵਿੱਚ ਕੋਈ ਹਿੰਮਤ ਨਹੀਂ ਕਿ ਵੀ ਇੰਨੀ ਗੱਲ ਕਹਿ ਸਕਣ ਵੀ ਅਸੀਂ ਜ਼ਬਰਦਸਤੀ ਤੁਹਾਡੇ ਨਿਆਣਿਆਂ ਨੂੰ ਤਿਰੰਗੇ ਪਵਾ ਕੇ ਜਾਂ ਤਿਰੰਗੇ ਚੁਕਾ ਕੇ ਨਚਾਉਣਾ ਆ। ਅਸੀਂ ਨਚਾਰ ਨਹੀਂ ਗਏ ਇਹਨਾਂ ਦੇ। ਖਾਲਸਾ ਬਾਗੀ ਆ ਜਾਂ ਬਾਦਸ਼ਾਹ ਆ, ਤੇ ਬਾਗੀ ਇਹਨਾਂ ਦਿਨਾਂ ਤੇ ਬਣਨਾ ਪੈਣਾ ਤਾਂ ਕਿ ਅਸੀਂ ਆਪਣੀ ਬਾਦਸ਼ਾਹ ਤੱਕ ਪਹੁੰਚ ਸਕੀਏ। ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਆ। ਸਾਡੀ ਪਹਿਚਾਣ ਬਰਕਰਾਰ ਰੱਖੀਏ, ਆਪਣੀ ਆਇਡੈਂਟੀਟੀ ਨੂੰ ਬਰਕਰਾਰ ਰੱਖੀਏ। ਸਾਡੀ ਆਇਡੈਂਟੀਟੀ ਇੰਡੀਅਨ ਨਹੀਂ ਹੋਣੀ ਚਾਹੀਦੀ, ਸਾਡੀ ਆਇਡੈਂਟੀਟੀ, ਸਾਡੀ ਪਹਿਚਾਣ ਖਾਲਿਸਤਾਨੀ ਹੋਣੀ ਚਾਹੀਦੀ ਆ। ਔਰ ਉਸ ਜੰਗ ਨੂੰ ਜਦੋਂ ਆਪਣੇ ਮਨ 'ਚ ਲੈ ਕੇ ਕਲੀਅਰ ਕਰਕੇ ਚੱਲਾਂਗੇ, ਫਿਰ ਆਪਣੇ ਆਪ ਸਮਝ ਲੱਗਣ ਲੱਗ ਪੈਣੀ ਆ ਵੀ ਕਿੱਥੇ ਖਲੋ ਕੇ ਸਲੂਟ ਮਾਰਨਾ, ਕਿੱਥੇ ਨਹੀਂ ਮਾਰਨਾ, ਕਿਹੜੀ ਗੱਡੀ ਨੂੰ ਟਾਟਾ ਬਾਏ ਕਰਨਾ ਤੇ ਕਿਹੜੀ ਨੂੰ ਨਹੀਂ ਕਰਨਾ। ਇਹ ਦੁਚਿੱਤੀ ਆ ਜਦੋਂ ਤੱਕ ਵੀ ਸਾਰਾ ਸਾਲ ਖਾਲਿਸਤਾਨੀ ਤੇ 15 ਅਗਸਤ ਤੇ 26 ਜਨਵਰੀ ਨੂੰ ਹਿੰਦੁਸਤਾਨੀ, ਇਹ ਜਿਹੜਾ ਦੋਗਲਾਪਨ ਆ ਨਾ, ਇਹ ਖਤਮ ਕਰੀਏ। ਤਾਂ ਉਹਦੇ ਲਈ ਮੇਰੀ ਸਾਰੀ ਪੰਜਾਬ ਵਾਸੀਆਂ ਨੂੰ ਅਪੀਲ ਆ ਵੀ ਆਓ ਇਕੱਠੇ ਹੋ ਕੇ ਆਪਾਂ ਖਾਲਿਸਤਾਨ ਦੇ ਰਾਹ ਤੇ ਤੁਰੀਏ ਔਰ ਹੰਬਲਾ ਮਾਰੀਏ। ਜਿੱਦਣ ਸਾਰੇ ਹੰਬਲਾ ਮਾਰਾਂਗੇ ਇਹ ਕੱਲ੍ਹ ਹੀ ਖਾਲਿਸਤਾਨ ਬਣਿਆ ਲਿਓ, ਨਹੀਂ ਮਾਰਾਂਗੇ ਤੇ ਸਦੀਆਂ ਤੱਕ ਇੱਦਾਂ ਹੀ ਗੁਲਾਮੀ ਹੰਡਾਉਂਦੇ ਰਹੀ ਜਾਵਾਂਗੇ। ਇਹੋ ਇਹਦਾ ਫੈਸਲਾ ਆ। ਸੋ ਆਪਾਂ ਸਾਰਿਆਂ ਨੂੰ ਇਹਦੇ 'ਤੇ ਜਿਹੜਾ ਆ ਉਹ ਕੰਮ ਕਰਨਾ ਚਾਹੀਦਾ। ਸੋ ਅਖੀਰ ਦੇ ਉੱਤੇ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਆਜ਼ਾਦੀ ਨੂੰ ਸਮਝਦੀਆਂ ਤੇ ਸੰਘਰਸ਼ ਕਰਦੀਆਂ ਦੋ ਪ੍ਰਮੁੱਖ ਧਿਰਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ
ਅੱਜ 3 ਥਾਵਾਂ ਤੇ ਪੰਜਾਬ ਦੇ ਵਿੱਚ ਇਹ ਰੋਸ ਤੇ ਵਿਸ਼ਵਾਸਘਾਤ ਦਾ ਦਿਨ ਮਨਾ ਰਹੇ ਨੇ। ਰੋਸ ਸਾਡਾ 15 ਅਗਸਤ ਵਾਲੇ ਦਿਨ ਨਾਲ ਹੈ। ਅੱਜ ਸਿਰਫ ਅਸੀਂ ਮਿੱਥਿਆ ਹੈ ਕਿ ਕੱਲ ਜਿਹੜਾ ਮੋਰਚਾ ਲੱਗਿਆ ਹੋਇਆ ਹੈ, ਇੱਕ ਤਾਂ ਉਹਨਾਂ ਨੇ ਵੀ ਬੰਦੀ ਸਿੰਘਾਂ ਵਾਲਿਆਂ ਨੇ 15 ਮਾਰਚ ਰੱਖ ਲਿਆ ਸੀ, ਉਹ ਵੀ ਇਸ ਤਰਾਸਦੀ ਨੂੰ ਮਨਾ ਰਹੇ ਨੇ। ਇਸ ਲਈ ਅਸੀਂ ਫੈਸਲਾ ਕੀਤਾ ਦੋਵਾਂ ਧਿਰਾਂ ਨੇ ਮਿਲ ਕੇ ਕਿ ਅਸੀਂ 14 ਅਗਸਤ ਨੂੰ ਮਨਾਵਾਂਗੇ। ਇੱਥੇ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਾਡਾ ਰੋਸ 15 ਅਗਸਤ ਵਾਲਿਆਂ ਨਾਲ ਹੈ। ਉਹ ਕਿਉਂ? 14 ਅਗਸਤ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ। ਉਹਨਾਂ ਨੇ ਸਾਡੇ ਨਾਲ ਵਿਸ਼ਵਾਸਘਾਤ ਨਹੀਂ ਕੀਤਾ। ਸਾਡੇ ਨਾਲ ਵਿਸ਼ਵਾਸਘਾਤ ਕੀਤਾ ਜਿਹੜੇ 15 ਅਗਸਤ ਨੂੰ ਆਜ਼ਾਦ ਹੋਏ ਨੇ ਹਿੰਦੁਸਤਾਨ ਵਾਲੇ, ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨਾਲ, ਸਾਡੇ ਉਸ ਵਕਤ ਦੇ ਕੌਮੀ ਲੀਡਰਾਂ ਨਾਲ ਵਾਅਦਾ ਕੀਤਾ ਕਿ ਅਸੀਂ ਭਾਰਤ ਦੇ ਉੱਤਰ ਵਿੱਚ ਸਿੱਖ ਕੌਮ ਨੂੰ ਇੱਕ ਆਡਰੀ ਕੌਮ ਸਮਝਦਿਆਂ ਹੋਇਆ ਆਜ਼ਾਦੀ ਦਾ ਨਿੱਘ ਮਾਣਨ ਦਾ ਖਿੱਤਾ ਦੇਵਾਂਗੇ। ਥੋੜੇ ਦਿਨਾਂ ਬਾਅਦ ਉਹਨਾਂ ਨੇ ਵਿਸ਼ਵਾਸਘਾਤ ਕੀਤਾ ਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਯਾਦ ਆ ਗਈ। 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਦਿੱਲੀ ਕਤਲੇਆਮ ਹੋਇਆ ਤਾਂ ਸਾਡੇ ਪਟਿਆਲੇ ਦੇ ਵਿੱਚ ਬੂਟਾ ਸਿੰਘ ਵਾਲਾ ਨਾਲ ਪਿੰਡ ਪੈਂਦਾ, ਬਹੁਤ ਹੀ ਪੜ੍ਹੇ ਲਿਖੇ ਇਨਸਾਨ ਸਰਦਾਰ ਨਰੈਣ ਸਿੰਘ ਜੀ ਨੇ ਇੱਕ ਕਿਤਾਬ ਲਿਖੀ। ਸਾਨੂੰ ਮੱਛੀ ਕਿਹਾ ਉਹਨਾਂ ਨੇ, ਗੁਰਬਾਣੀ 'ਚ ਲਿਖਿਆ ਹੈ, ਮਛਲੀ ਜਾਲ ਨਾ ਜਾਣਿਆ, ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ, ਸਮੁੰਦਰ ਬਹੁਤ ਡੂੰਘਾ ਹੈ, ਅਤ ਸਿਆਣੀ ਸੋਹਣੀ, ਖਾਲਸਾ ਪੰਥ ਨੂੰ ਕਿਹਾ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ, ਕਿਉਂ ਵਿਸ਼ਵਾਸ ਕਰ ਬੈਠੀ ਹੈ ਕੌਮੇ। ਇਹ ਕਿਤਾਬ ਲਿਖੀ ਹੈ ਸਰਦਾਰ ਨਰੈਣ ਸਿੰਘ ਨੇ, ਜਿਹੜੇ ਪਛੜੀਆਂ ਸ਼੍ਰੇਣੀਆਂ ਦੇ ਡਾਇਰੈਕਟਰ ਰਿਟਾਇਰ ਹੋਏ ਸੀ ਤੇ ਇਸ ਤੋਂ ਵੀ ਜ਼ਿਆਦਾ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਦੇ 22 ਸਾਲ ਮੈਨੇਜਰ ਰਹੇ ਨੇ। ਤੇ ਜਿਹੜਾ ਖਾਲਸਾ ਕਾਲਜ ਬੰਬੇ ਬਣਿਆ ਨਾ, ਇਹਦੀ ਆਪ ਜਾ ਕੇ 5 ਲੱਖ ਰੁਪਈਆ ਨਨਕਾਣਾ ਸਾਹਿਬ ਤੋਂ ਦੇ ਕੇ ਉਹਦੀ ਉਸਾਰੀ ਕਰਾਈ ਸੀ। ਉਸ ਬੰਦੇ ਨੇ ਕਿਹਾ ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ। ਇਹ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦੇ ਬਚਨ ਨੇ। ਸੋ ਅਸੀਂ, ਸਾਡੇ ਪੁਰਖਿਆਂ ਨੇ ਅਚਨਚੇਤੇ ਜਾਂ ਘੱਟ ਸਮਝ ਕਰਕੇ ਇਹ ਜਾਲ ਨਹੀਂ ਜਾਣਿਆ, ਪਰ ਜਿਉਂ-ਜਿਉਂ ਟਾਈਮ ਬੀਤਿਆ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਤੇ ਜਾਲ ਹਿੰਦੁਸਤਾਨ ਰੂਪੀ ਪੈ ਚੁੱਕਾ ਹੈ। ਸੋ ਉਸ ਚੀਜ਼ ਨੂੰ ਮਨਾਉਣ ਦੇ ਖਾਤਰ, ਭਾਵ ਦੁਨੀਆ ਨੂੰ ਦੱਸਣ ਦੇ ਖਾਤਰ, ਬੇਸ਼ੱਕ ਮਛਲੀ ਤੁਸੀਂ ਫੜ ਲਈ ਹੈ, ਪਰ ਇਹ ਕੌਮ ਖੰਡੇ ਤੇ ਧਾਰ ਚੋਂ ਪੈਦਾ ਹੋਈ ਹੈ। ਇਹ ਕੌਮ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ। ਇਸ ਰੋਸ ਸਮਾਗਮ ਦੇ ਵਿੱਚ ਅੱਧੇ ਪੰਜਾਬ ਤੋਂ ਆਏ ਸਾਡੇ ਭਰਾ ਭੈਣਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵੀਰ ਸਿੰਘ ਜੀ ਦਾ ਇੱਕ ਸਟੈਂਜਾ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋਂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ। ਇਹ ਜਿਹੜਾ ਵਹਿਣ ਹੈ
ਭਾਈ ਸਾਹਿਬ ਨੇ ਇੱਕ ਦਿਲ ਦੀ ਤੜਪ ਦੇ ਹਿਸਾਬ ਨਾਲ ਸਮਝਾਇਆ ਹੈ, ਪਰ ਅਸੀਂ ਜਿਹੜੇ ਇੱਥੇ ਬੈਠੇ ਹਾਂ, ਜਿਹੜੇ ਮੇਰੀ ਉਮਰ ਵਾਲੇ ਨੇ ਜਾਂ ਛੋਟੇ ਬੱਚੇ ਵੀ ਹੁਣ ਨਾਲ ਤੁਰ ਪਏ ਨੇ, ਇਹਨਾਂ ਨੇ ਆ ਨੇਹੋਂ ਵਾਲੇ ਨੈਣਾਂ ਦੀ ਨੀਂਦਰ ਉੱਡਦੀ ਹੋਈ ਪਿਛਲੇ 42-45 ਸਾਲ ਤੋਂ ਦੇਖੀ ਹੈ ਤੇ ਦੇਖ ਰਹੇ ਹਾਂ। ਉਹ ਨੀਂਦ ਕਿਹਨੇ ਉਡਾਈ ਹੈ, ਇਹਦੇ ਬਾਰੇ ਵੀ ਗੱਲਾਂ ਹੋ ਚੁੱਕੀਆਂ ਨੇ। ਸਮੇਂ ਤੇ ਮੌਸਮ ਦੀ ਨਜ਼ਾਕਤ ਕਰਕੇ ਮੈਂ ਕੇਵਲ 2-4 ਮਿੰਟ ਲਊਂਗਾ, ਭਾਵੇਂ ਕਿ ਵਲਵਲਾ ਬਹੁਤ ਜ਼ਿਆਦਾ ਹੈ। ਪਹਿਲੀ ਗੱਲ ਤਾਂ ਮੈਂ ਸਮਾਗਮ ਦੀ ਪ੍ਰਬੰਧਕੀ ਮਹੱਤਤਾ ਨੂੰ ਆਪ ਜੀ ਨਾਲ ਸਾਂਝੀ ਕਰਦਾ, ਖਾਸ ਕਰ ਨੌਜਵਾਨਾਂ ਨਾਲ। ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਸਾਡੀ ਪਾਰਟੀ ਦੇ ਪ੍ਰਧਾਨ ਨੇ, ਦੁਨੀਆ 'ਚ ਉਹ ਕੌਮੀ ਲੀਡਰ ਮੰਨੇ ਜਾਂਦੇ ਨੇ। ਬੜੀ ਵਾਰ ਸਾਨੂੰ ਕੋਲ ਬਿਠਾ ਕੇ ਵੀ ਪਬਲਿਕਲੀ ਵੀ ਉਹਨਾਂ ਨੇ ਇੱਕ ਗੱਲ ਕਹੀ ਕਿ ਸਿੱਖਾਂ ਦੀਆਂ ਰਾਜ ਜਾਣ ਵਕਤ 3 ਜੰਗਾਂ ਅੰਗਰੇਜ਼ ਦੇ ਨਾਲ ਹੋਈਆਂ, ਜਿਨ੍ਹਾਂ ਨੂੰ ਐਂਗਲੋ ਸਿੱਖ ਵਾਰ ਕਿਹਾ ਜਾਂਦਾ ਹੈ। ਉਹਨਾਂ 3 ਜੰਗਾਂ ਦੇ ਵਿੱਚ ਅੰਗਰੇਜ਼ਾਂ ਵੱਲੋਂ ਜਿਹੜਾ ਜਰਨੈਲ ਲੜ ਰਿਹਾ ਸੀ, ਜੰਗਾਂ ਤੋਂ ਬਾਅਦ ਉਹਨੇ ਫਿਰ ਇੱਕ ਕਿਤਾਬ ਲਿਖੀ, ਅੱਜ ਵੀ ਹੈ, ਮਾਨ ਸਾਹਿਬ ਨੇ ਸਾਨੂੰ ਦੱਸਿਆ, ਪੜ੍ਹੋ ਕਹਿੰਦੇ। ਉਹਨੇ ਗੂੜਾ ਕਰਕੇ ਲਿਖਿਆ ਹੈ ਕਿ ਜਿੰਨੀ ਬਹਾਦਰੀ ਨਾਲ ਅਸੀਂ ਲੜੇ ਹਾਂ, ਅੰਗਰੇਜ਼ ਜਰਨੈਲ ਕਹਿੰਦਾ ਆਪਣੀ ਕਿਤਾਬ 'ਚ, ਜਿੰਨੀ ਬਹਾਦਰੀ ਨਾਲ ਅਸੀਂ ਲੜੇ ਹਾਂ, ਉਸ ਤੋਂ ਕਿਤੇ ਵੱਧ ਬਹਾਦਰੀ ਨਾਲ ਸਿੱਖ ਲੜੇ ਨੇ। ਪਰ ਕਹਿੰਦਾ ਸਿੱਟੇ ਦੇ ਵਿੱਚ ਜਿੱਤੇ ਅਸੀਂ ਹਾਂ, ਉਹਦਾ ਕੇਵਲ ਇੱਕ ਕਾਰਨ ਹੈ। ਅੱਜ ਸੁਣ ਕੇ ਜਾਇਓ, ਅੱਜ ਦਿਖਾ ਵੀ ਦਿਓ ਤੇ ਆਪਣੀ ਜ਼ਿੰਦਗੀ 'ਚ ਬੰਨ੍ਹ ਕੇ ਵੀ ਲੈ ਕੇ ਜਾਇਓ, ਜਿਵੇਂ ਸਿਮਰਨਜੀਤ ਸਿੰਘ ਮਾਨ ਨਾਲ ਰਹਿੰਦੇ ਅਸੀਂ ਸਾਰੇ ਬੰਨ੍ਹ ਕੇ ਰੱਖਦੇ ਆ। ਕਈ ਕਹਿੰਦਾ ਇੱਕ ਕਾਰਨ ਹੈ, ਬਹਾਦਰੀ ਉਹਨਾਂ 'ਚ ਜ਼ਿਆਦਾ ਸੀ, ਪਰ ਡਿਸਿਪਲਿਨਡ ਫੌਜ ਸਾਡੀ ਸੀ। ਇੱਥੇ ਸਵੇਰ ਦਾ ਬਹਾਦਰ ਸਿੰਘ ਬੋਲਦਾ, ਔਰ ਸਾਰੇ ਤੁਸੀਂ ਮਾਨ ਦਲ ਦੇ ਹੋ, ਦਲ ਖਾਲਸਾ ਵਾਲੇ ਹੋ। ਮੈਂ ਦਲ ਖਾਲਸਾ ਵਾਲਿਆਂ ਨੂੰ ਤਾਂ ਕਹਿੰਦਾ ਨਹੀਂ, ਕਿਉਂਕਿ ਮੈਨੂੰ ਤਾਂ ਪਤਾ ਜਿੰਨੇ ਕੁ ਆਏ ਨੇ ਵਿਚਾਰੇ ਬੈਠੇ ਸੁਣ ਰਹੇ ਨੇ, ਪਰ ਮੈਂ ਮਾਨ ਦਲ ਵਾਲਿਆਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਨੂੰ ਤੁਹਾਡਾ ਸਟੇਜ ਸਕੱਤਰ ਜਿਹੜਾ ਕਿ ਤੁਹਾਡਾ ਜਾਣਿਆ ਪਛਾਣਿਆ ਹੈ, ਉਹ ਘੱਟੋ ਘੱਟ 50 ਵਾਰ ਬੋਲ ਕੇ ਕਹੇਗਾ ਵੀ ਤੁਸੀਂ ਭਾਈ ਡਿਸਿਪਲਿਨ 'ਚ ਰਹੋ, ਤੁਸੀਂ ਬੈਠੋ, ਤੁਸੀਂ ਕਿਸੇ ਕੰਮ ਆਏ ਹੋ, ਕੰਮ ਤੁਸੀਂ ਸਵਾਹ ਕਰੋਗੇ ਜੇ ਤੁਸੀਂ ਇੱਥੇ ਬੈਠ ਹੀ ਨਾ ਸਕੇ। ਇਹ ਕਿਉਂ ਲਫ਼ਜ਼ ਬੋਲਣੇ ਪੈਂਦੇ ਨੇ? ਉਹਨਾਂ ਲਈ ਬੋਲਣੇ ਪੈਂਦੇ ਨੇ ਜਿਹੜੇ ਉਚੇਚੇ ਆਏ ਨੇ, ਦੂਜਿਆਂ ਲਈ ਤਾਂ ਇਹ ਹੈ ਹੀ ਨਹੀਂ, ਕਿਉਂਕਿ ਤੁਹਾਡੇ ਸੀਨੇ ਵਿੱਚ ਖਿੱਚ ਹੈ। ਉਹ ਉਸ ਖਿੱਚ ਨੂੰ ਡਿਸਿਪਲਿਨ ਰਾਹੀਂ, ਅਨੁਸ਼ਾਸਨ ਰਾਹੀਂ ਦੁਨੀਆ ਦੀ ਬਹੁਤ ਵੱਡੀ, ਹੁਣ ਮੈਂ ਆਪਣੀ ਗੱਲ ਸ਼ੁਰੂ ਕਰਤਾ, ਦੁਨੀਆ ਦੀ ਬਹੁਤ ਵੱਡੀ ਐਟਮੀ ਧਿਰ ਨਾਲ ਅੱਜ ਸਿੱਖ ਧਰਮ ਦਾ, ਸਿੱਖ ਕੌਮ ਦਾ ਸਿੱਧੀ ਲੜਾਈ ਚੱਲ ਰਹੀ ਹੈ, ਜਿਹਦੇ ਕਰਕੇ ਤੁਸੀਂ ਇੱਥੇ ਬੈਠੇ ਹੋ। ਚੌਥੀ ਜਾਂ ਤੀਜੀ ਵੱਡੀ ਮਿਲਟਰੀ ਪਾਵਰ ਮੰਨੀ ਜਾਂਦੀ ਹੈ ਇੰਡੀਆ, ਚੌਥੀ ਸਭ ਤੋਂ ਵੱਡੀ ਪਾਵਰ ਨੇ 2 ਪਾਵਰਾਂ ਨਾਲ ਲਾ ਕੇ ਸਿੱਖ ਕੌਮ ਨਾਲ ਟੱਕਰ ਲੈਣ ਦਾ ਹੀਆ ਕੀਤਾ। ਜੂਨ 84 ਚ ਇੰਗਲੈਂਡ ਤੇ ਰੂਸ ਦੋਨੋਂ ਐਟਮੀ ਪਾਵਰਾਂ ਤੇ ਦੋਨੋਂ ਵੀਟੋ ਪਾਵਰਾਂ, ਇਹ ਗੱਲ ਨੂੰ ਧਿਆਨ ਨਾਲ ਸੁਣੋ, ਹਮਲਾ ਕਰਨ ਆ ਰਹੇ ਸੀਗੇ ਦਰਬਾਰ ਸਾਹਿਬ ਤੇ। ਡਰ ਇਹ ਸੀ ਕਿ ਕਿਤੇ ਖਾਲਿਸਤਾਨ ਦਾ ਐਲਾਨ ਹੋ ਜਾਵੇ ਤੇ ਕੋਈ ਦੇਸ਼ ਮਾਨਤਾ ਨਾ ਦੇ ਦੇਵੇ। ਉਹਦੇ ਕਰਕੇ ਵੀਟੋ ਪਾਵਰਾਂ ਨਾਲ ਲੈ ਕੇ ਆਇਆ ਕਿ ਜੇ ਯੂਐਨਓ 'ਚ ਖਾਲਿਸਤਾਨ ਦੇ ਮਤੇ ਨੂੰ ਮਾਨਤਾ ਮਿਲਦੀ ਹੈ ਤਾਂ ਦੁਨੀਆ ਦਾ ਇੱਕ ਕਾਨੂੰਨ ਬਣਿਆ ਹੋਇਆ ਹੈ ਕਿ 5 ਮੁਲਕਾਂ ਕੋਲ ਵੀਟੋ ਪਾਵਰ ਹੈ, ਜਿਨ੍ਹਾਂ 'ਚ ਦੋਨੋਂ ਰੂਸ ਤੇ ਇੰਗਲੈਂਡ ਵੀ ਹੈਗੇ ਨੇ। ਇਹ ਆਪ ਨਹੀਂ ਹੈ, ਇੰਡੀਆ ਨਹੀਂ ਹੈ ਵੀਟੋ ਪਾਵਰ। ਇਸ ਕਰਕੇ ਉਹ ਦੋਵਾਂ ਨੂੰ ਨਾਲ ਲੈ ਕੇ ਆਇਆ
ਕਿ ਜੇਕਰ ਸੰਤ ਜਰਨੈਲ ਸਿੰਘ ਨੇ ਖਾਲਿਸਤਾਨ ਕਹਿ ਦਿੱਤਾ ਤੇ ਦੁਨੀਆ ਨੇ ਮਾਨਤਾ ਯੂਐਨਓ 'ਚ ਦੇ ਦਿੱਤੀ ਤਾਂ ਤੁਸੀਂ ਉਹਨੂੰ ਵੀਟੋ ਕਰਦੇ ਹੋ, ਭਾਵ ਉਹ ਮਤਾ ਜਿਹੜਾ ਉਹ ਪਾਸ ਨਾ ਹੋਣ ਦਿਓ। ਇਹ ਤੁਹਾਡੇ ਨਾਲ ਗੰਭੀਰ ਲੜਾਈ ਚੱਲਦੀ ਆ। ਤੁਹਾਡਾ ਦੁਸ਼ਮਣ ਹਿੰਦੂਤਵੀ ਸਰਕਾਰ ਇੰਡੀਆ ਤੁਹਾਡੀ ਤਾਕਤ ਨੂੰ ਸਮਝ ਕੇ ਆਪਣੇ ਨਾਲ ਇੰਨੀਆਂ ਵੱਡੀਆਂ ਪਾਵਰਾਂ ਲੈ ਕੇ ਆਇਆ ਸੀ। ਉਹ ਲੜਾਈ ਦਾ ਜਿਹੜਾ ਪ੍ਰਤੱਖ ਰੂਪ ਹੈ, ਮੈਨੂੰ ਮਾਣ ਹੈ ਕਿ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਿੱਕ ਢਾਹ ਕੇ ਉਹ ਲੜਾਈ ਲੜ ਰਿਹਾ ਹੈ ਕਿ ਹਾਂ ਅਸੀਂ ਗੁਲਾਮ ਹਾਂ, ਅਸੀਂ ਆਜ਼ਾਦੀ ਚਾਹੁੰਦੇ ਹਾਂ। ਬਾਕੀ ਸਿੱਖ ਕਿਉਂ ਨਹੀਂ ਕਹਿੰਦੇ? ਕਿਉਂਕਿ ਪਿੰਜਰੇ ਵਿੱਚ ਚੂਰੀ ਮਿਲ ਸਕਦੀ ਹੈ ਪਰ ਆਜ਼ਾਦੀ ਨਹੀਂ ਮਿਲ ਸਕਦੀ। ਪਿੰਜਰੇ ਦਾ ਤੋਤਾ ਆਪਣੀ ਆਜ਼ਾਦੀ ਨਾਲ ਕੁਦਰਤੀ ਤੋਤਿਆਂ ਵਾਂਗ ਉੱਡ ਨਹੀਂ ਸਕਦਾ, ਪਰ ਮੀਆਂ ਜਿਹਨੂੰ ਮਿੱਠੂ ਮੀਆਂ ਕਦੇ ਕੀ ਕਹਿੰਦੇ ਨੇ, ਉਹਨੂੰ ਚੂਰੀ ਕੱਟ ਕੇ ਘਰ ਦੀ ਬੀਬੀ ਆਪ ਦਿੰਦੀ ਆ। ਦੇਸੀ ਘਿਓ ਚੂਰੀ ਖਾਣੀ ਹੈ ਗੰਗਾ ਰਾਮ। ਇਹ ਸਾਰੇ ਗੰਗਾ ਰਾਮ ਬਣੇ ਹੋਏ ਨੇ। ਗੰਗਾ ਰਾਮਾਂ ਨੂੰ ਮੈਂ ਸਿਨੇਮਰ ਬੇਨਤੀ ਕਰਦਾ ਕਿ ਤੁਹਾਡੇ ਆਪਣੇ ਘਰ ਬਿਨਾ ਜੋ ਦਿੱਲੀ 'ਚ ਤੁਹਾਡੇ ਨਾਲ ਹੋਇਆ ਸੀ 84 'ਚ, ਉਹ ਕਿਸੇ ਵਕਤ ਵੀ ਹੋਊਗਾ ਜੇ ਤੁਸੀਂ ਗੰਗਾ ਰਾਮ ਬਣ ਕੇ ਹੋ। ਅਗਲੀ ਗੱਲ, ਆ ਜਿਹੜਾ ਇਸ਼ਤਿਹਾਰ ਅਸੀਂ ਛਾਪਿਆ ਦੋਵਾਂ ਧਿਰਾਂ ਨੇ ਮਿਲ ਕੇ, ਉਹਦੇ ਤੇ ਲਿਖਿਆ ਹੋਇਆ ਹੈ ਕਿ ਕਿਉਂ ਅਸੀਂ ਰੋਸ ਕਰ ਰਹੇ ਹਾਂ। ਮੈਂ ਇੱਕ ਦੋ ਨੁਕਤਿਆਂ ਤੇ ਗੱਲ ਕਰਕੇ ਖਤਮ ਕਰਾਂਗਾ। ਮੰਡ ਸਾਹਿਬ ਨੇ ਵੀ ਬੋਲਣਾ, ਫਿਰ ਆਪਾਂ ਨੇ ਜਾਣਾ ਵੀ ਹੈ। ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸ ਦਵਾਂ। ਲਫ਼ਜ਼ ਤੁਸੀਂ ਸੁਣਦੇ ਹੋ ਦਲ ਖਾਲਸਾ। ਦਲ ਖਾਲਸਾ ਇਸ ਸੰਘਰਸ਼ ਦੇ ਵਿੱਚ ਮੌਜੂਦਾ ਟਾਈਮ ਦੇ ਵਿੱਚ, ਮੈਂ ਕਹਿ ਰਿਹਾ ਹਾਂ ਮੌਜੂਦਾ ਦੌਰ ਦੇ ਵਿੱਚ ਜਿਹੜਾ ਖਾਲਿਸਤਾਨ ਦਾ ਸੰਘਰਸ਼ ਚੱਲਦਾ ਹੈ, ਉਹਦਾ ਧਿਰ ਦੇ ਤੌਰ ਤੇ ਮੋਢੀ ਦਲ ਖਾਲਸਾ ਹੈ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸੂਗਾ। ਦਲ ਖਾਲਸਾ ਭਾਈ ਗਜਿੰਦਰ ਸਿੰਘ ਜੀ ਨੇ, ਤੁਹਾਨੂੰ ਨਹੀਂ ਪਤਾ ਹੋਣਾ, ਤੁਹਾਡੇ ਸਿਮਰਨਜੀਤ ਸਿੰਘ ਮਾਨ ਦੇ ਘਰੇ ਬਾਪੂ ਜੋਗਿੰਦਰ ਸਿੰਘ ਮਾਨ ਦੇ ਕੋਲ ਬੈਠ ਕੇ ਉਸ ਕੋਠੀ 'ਚ ਬਣਾਇਆ ਹੈ ਜਿਸ ਕੋਠੀ 'ਚ ਤੁਸੀਂ ਮੀਟਿੰਗਾਂ ਕਰਨ ਜਾਂਦੇ ਹੋ। ਬਾਅਦ ਵਿੱਚ ਉਹਨਾਂ ਦੀ ਪ੍ਰੈਸ ਕਾਨਫਰੰਸ ਰੋਮਾ ਹੋਟਲ ਦੇ ਵਿੱਚ ਚੰਡੀਗੜ੍ਹ ਹੋਈ ਆ 1981 ਦੇ ਵਿੱਚ, 80 ਦੇ ਵਿੱਚ। ਉਸ ਵਕਤ ਪ੍ਰਧਾਨ ਸਾਹਿਬ ਸਰਵਿਸ 'ਚ ਸੀ। ਆ ਧੰਨ ਨੇ ਭਾਈ ਗਜਿੰਦਰ ਸਿੰਘ, ਜਿਹਦਾ ਸੰਬੰਧ ਪਟਿਆਲੇ ਨਾਲ ਵੀ ਹੈ, ਜਿਨ੍ਹਾਂ ਨੇ ਤਾਂ ਜ਼ਿੰਦਗੀ ਜਲਾਵਤਨੀ ਮਨਜ਼ੂਰ ਕੀਤੀ। ਮਿਸਿਸ ਜਰਮਨ ਰਹੀ, ਉੱਥੇ ਹੀ ਕੈਂਸਰ ਨਾਲ ਬਿਮਾਰ ਹੋ ਕੇ ਡੈਥ ਹੋਈ। ਬੱਚੀ ਕਿਤੇ ਹੋਰ ਪੜੀ ਧੀ, ਆਪ ਪਾਕਿਸਤਾਨ 'ਚ ਰਹੇ। ਕਦੇ ਇੱਕ ਦਿਨ ਵੀ ਭਾਈ ਗਜਿੰਦਰ ਸਿੰਘ ਜੀ ਨੇ ਅਖੀਰਲੇ ਸਾਹ ਤੱਕ ਇਹ ਨਹੀਂ ਕਿਹਾ ਕਿ ਸਾਡਾ ਅਕੀਦਾ ਖਾਲਿਸਤਾਨ ਤੋਂ ਥੱਲੇ ਨਹੀਂ ਹੈ। ਉਹ ਹਮੇਸ਼ਾ ਖਾਲਿਸਤਾਨ ਦੇ ਹੱਕ 'ਚ ਰਹੇ। ਇੱਕ ਗੱਲ ਹੁਣ ਕਸ਼ਮੀਰੀ ਸਾਹਿਬ ਦੱਸ ਰਹੇ ਸੀ, ਜਿਸ ਟਾਈਮ ਜਗਜੀਤ ਸਿੰਘ ਚੌਹਾਨ ਜਿਹੜਾ 1947-48 ਦੇ ਵਿੱਚ ਪੰਜਾਬ ਦਾ ਰੈਵਨਿਊ ਤੇ ਫਾਈਨਾਂਸ ਮਿਨਿਸਟਰ ਰਿਹਾ, ਉਹਨੂੰ ਵਲਾਇਤ ਭੇਜਣ ਵਿੱਚ ਸਰਦਾਰ ਜੋਗਿੰਦਰ ਸਿੰਘ ਮਾਨ ਦਾ ਵੱਡਾ ਹੱਥ ਹੈ। ਅਸੀਂ ਪ੍ਰਧਾਨ ਸਾਹਿਬ ਘਰ ਮੀਟਿੰਗ ਕਰ ਰਹੇ ਸੀ, ਕਸ਼ਮੀਰੀ ਸਾਹਿਬ, ਬਹਾਦਰ ਸਿੰਘ ਮਾਸਟਰ ਜੀ ਸਾਰੇ ਉੱਪਰਲੇ ਕਮਰੇ 'ਚ। ਉੱਥੇ ਕੱਢ ਕੇ ਸਾਨੂੰ ਇੱਕ ਫੋਟੋ ਦਿਖਾਈ ਮਾਨ ਸਾਹਿਬ ਨੇ। ਕਹਿੰਦੇ ਆਹ ਜਿਹੜੀ ਫੋਟੋ ਹੈ ਜੀ, ਇਹਦੇ ਵਿੱਚ ਜਿਹੜੀ ਮੋਟਰ ਹੈ, ਕਾਰ ਉਹ ਮੋਟਰ ਕਹਿੰਦੇ ਨੇ, ਉਹਦਾ ਸੁਭਾਅ ਹੈ, ਇਹਦੇ 'ਚ ਜਿਹੜੀ ਮੋਟਰ ਹੈ
ਜਦੋਂ ਮੇਰਾ ਵਿਆਹ ਹੋਇਆ ਮਾਨ ਸਾਹਿਬ ਕਹਿੰਦੇ ਤਾਂ ਮੈਂ ਇੰਗਲੈਂਡ ਘੁੰਮਣ ਗਿਆ ਆਪਣੇ ਮਿਸਸ ਦੇ ਨਾਲ, ਬੀਬੀ ਜੀ ਦੇ ਨਾਲ। ਤਾਂ ਜਗਜੀਤ ਸਿੰਘ ਚੌਹਾਨ ਨੇ ਮੈਨੂੰ ਇਸ ਮੋਟਰ 'ਚ, ਉਹ ਫੋਟੋ 'ਚ ਮੋਟਰ ਵੀ ਹੈ, ਜਗਜੀਤ ਸਿੰਘ ਚੌਹਾਨ ਵੀ ਹੈ, ਮਾਨ ਸਾਹਿਬ ਵੀ ਹੈਗੇ ਨੇ ਤੇ ਬੀਬੀ ਜੀ ਗੀਤਿੰਦਰ ਕੌਰ ਵੀ ਹੈਗੇ ਨੇ। ਮੈਨੂੰ ਕਹਿੰਦੇ ਜਗਜੀਤ ਸਿੰਘ ਚੌਹਾਨ ਨੇ ਇਸ ਮੋਟਰ 'ਚ ਸੈਰ ਕਰਾਈ ਹੈ, ਕਿਉਂਕਿ ਇਹ ਮੋਟਰ ਜੋਗਿੰਦਰ ਸਿੰਘ ਮਾਨ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਮੈਨੂੰ ਲੈ ਕੇ ਇੰਗਲੈਂਡ ਦਿੱਤੀ ਸੀ। ਅੱਜ ਨਵੇਂ ਉੱਠ ਰਹੇ ਨੇ, ਉਹ ਚੀਫ ਮਿਨਿਸਟਰ ਬਣ ਜਾਏਗਾ, ਉਹ ਚੀਫ ਮਿਨਿਸਟਰ ਬਣ ਜਾਏਗਾ, ਉਹ ਚੀਫ ਮਿਨਿਸਟਰ। ਤਖਤ ਬਹਿ ਤਖਤ ਹੈ ਕੇ ਲਾਇਕ। ਜੇ ਤਖਤ ਦੇ ਲਾਇਕ ਹੋਵੋਗੇ, ਉਹ ਤਖਤ ਤੁਹਾਡਾ ਹੈ ਕਿ ਇਹਨੂੰ ਸਮਝ ਤਾਂ ਜਾਓ ਕਿ ਚੀਫ ਮਿਨਿਸਟਰੀਆਂ ਸੂਬੇਦਾਰੀਆਂ ਤੁਹਾਡੇ ਤਖਤ ਨੇ, ਕੌਮ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ। ਮੈਂ ਅਗਲੀ ਗੱਲ ਕਹਿ ਕੇ ਆਪਣੀ ਗੱਲ ਨੂੰ ਸਮਾਪਤੀ ਵੱਲ ਲੈ ਕੇ ਜਾਣਾ। ਹਿੰਦੁਸਤਾਨ, ਜ਼ਾਲਮ ਹਿੰਦੁਸਤਾਨ, ਇਹਦੀਆਂ ਲਗਾਮਾਂ ਅੱਜ ਇੰਨੀਆਂ ਖੁੱਲ ਗਈਆਂ ਨੇ ਕਿ ਵਿਦੇਸ਼ਾਂ ਵਿੱਚ ਜਾ ਕੇ ਵੀ ਸਾਡੇ ਸਿੰਘਾਂ ਨੂੰ ਕਤਲ ਕਰਵਾ ਰਹੇ ਨੇ ਆਪਣੀਆਂ ਏਜੰਸੀਆਂ ਦੇ ਰਾਹੀਂ। ਇਹਦਾ ਵੀ ਅਸੀਂ ਨੋਟਿਸ ਲੈਣਾ ਹੈ, ਲੈ ਰਹੇ ਹਾਂ। ਸਿਮਰਨਜੀਤ ਸਿੰਘ ਮਾਨ ਨੂੰ ਆ ਬੈਠੇ ਸੰਗਰੂਰ ਵਾਲੇ ਵੀ ਪਾਰਲੀਮੈਂਟ ਦੇ ਵਿੱਚ ਭੇਜਿਆ, ਸੰਗਰੂਰ ਤੋਂ 22 ਚ। ਉਹਦੀਆਂ ਸਪੀਚਾਂ ਕੱਢ ਕੇ ਸੁਣੋ ਮਾਨ ਸਾਹਿਬ ਦੀਆਂ। ਮਾਨ ਸਾਹਿਬ ਨੇ ਕਿਹਾ ਨਾਂ ਲੈ ਕੇ ਨਿੱਜਰ ਸਾਹਿਬ, ਪੰਜਵੜ ਸਾਹਿਬ, ਖੰਡਾ ਸਾਹਿਬ, ਮਲਕ ਸਾਹਿਬ, ਇੱਥੋਂ ਤੱਕ ਮਰਵਾਉਣ ਦੀ ਕੋਸ਼ਿਸ਼ ਕੀਤੀ ਪੰਨੂ ਸਾਹਿਬ ਨੂੰ। ਇਹ ਪਾਰਲੀਮੈਂਟ 'ਚ ਜੇ ਕਿਸੇ ਨੇ ਕਿਹਾ ਤਾਂ ਉਹ ਸਿਮਰਨਜੀਤ ਸਿੰਘ ਮਾਨ ਹੈ। ਬਾਕੀ ਗੰਗਾ ਰਾਮ ਚੂਰੀ ਖਾਣ ਵਾਲੇ ਹੋਰ ਵੀ ਬੈਠੇ ਸੀ ਪੰਜਾਬ ਵਾਲੇ, ਕਿਸੇ ਨੇ ਸਾਥ ਵੀ ਨਹੀਂ ਦਿੱਤਾ। ਇਸੇ ਕਰਕੇ ਅਗਲੀ ਵਾਰ ਆ ਹਿੰਦੁਸਤਾਨੀਆਂ ਦਾ ਪੁੱਤਰ ਖਹਿਰਾ ਲਿਆ ਕੇ ਸੰਗਰੂਰ ਤੋਂ ਖੜਾ ਕੇ ਸਾਨੂੰ ਪਾਰਲੀਮੈਂਟ 'ਚ ਜਾਣ ਤੋਂ ਰੋਕਿਆ ਗਿਆ। ਮੈਨੂੰ ਇਸ਼ਾਰਾ ਹੋ ਰਿਹਾ ਕਿ ਮੀਂਹ ਆ ਗਿਆ। ਠੀਕ ਹੈ, ਹੁਣ ਮੰਡ ਸਾਹਿਬ ਨੇ ਬੋਲਣਾ ਹੈ। ਜੇ ਵਿਦੇਸ਼ਾਂ ਵਿੱਚ ਵੀ ਸਾਡੇ ਨੌਜਵਾਨ ਜਿਹੜੇ ਖਾਲਿਸਤਾਨ ਦੀ ਸਿੱਖ ਰੱਖਦੇ ਨੇ, ਉਹ ਆਪਣਾ ਪ੍ਰਚਾਰ ਕਰ ਰਹੇ ਨੇ, ਅਸੀਂ ਇੱਥੇ ਪ੍ਰਚਾਰ ਕਰ ਰਹੇ ਹਾਂ। ਮੈਂ ਮੀਡੀਆ ਰਾਹੀਂ ਦੁਨੀਆ ਭਰ ਦੇ ਸਿੱਖਾਂ ਨੂੰ ਅੱਜ ਦੇ ਦਿਨ ਸੁਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਵਿਦੇਸ਼ਾਂ ਵਿੱਚ ਲੜ ਰਹੇ ਹੋ, ਅਸੀਂ ਉਸ ਧਰਤੀ ਤੇ ਲੜ ਰਹੇ ਹਾਂ ਜਿਸ ਧਰਤੀ ਨੇ ਖਾਲਿਸਤਾਨ ਬਣਨਾ ਹੈ। ਮੈਂ ਨਹੀਂ ਕਹਿੰਦਾ ਕਿ ਤੁਹਾਡੀ ਇੰਪੋਰਟੈਂਸ ਘੱਟ ਹੈ, ਪਰ ਮੈਂ ਇਹ ਜ਼ਰੂਰ ਕਹਿਣਾ ਕਿ ਬਲਦੀ ਅੱਗ 'ਚ ਅਸੀਂ ਬੈਠੇ ਹਾਂ। ਬਲਦੀ ਅੱਗ ਦਾ ਸੇਕ ਵੀ ਤੇ ਮਨ ਦੇ ਜਜ਼ਬਾਤ ਵੀ ਇੱਕੋ ਟਾਈਮ ਸਹਿਣੇ ਵੀ ਪੈਂਦੇ ਨੇ ਤੇ ਦੁਨੀਆ ਸਾਹਮਣੇ ਰੱਖਣੇ ਵੀ ਪੈਂਦੇ ਨੇ। ਸੋ ਜੇ ਕੌਮ ਤੁਰੀ ਹੈ, ਗਿਣਤੀ ਵੱਧ ਘਟ ਸਕਦੀ ਹੈ, ਪਰ ਉਹ ਖਾਲਿਸਤਾਨ ਲਏ ਬਿਨਾ ਵਾਪਸ ਨਹੀਂ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ 'ਚ ਸਾਰੀ ਜਥੇਬੰਦੀ ਤੇ ਸਿੱਖ ਜਥੇਬੰਦੀਆਂ ਜਿੰਨੀਆਂ ਵੀ ਪਹੁੰਚੀਆਂ ਨੇ, ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਅਸੀਂ 15 ਅਗਸਤ ਜਿੱਥੇ ਲੋਕ ਕਹਿੰਦੇ ਨੇ ਕਿ ਅਸੀਂ ਆਜ਼ਾਦ ਹਾਂ, 15 ਅਗਸਤ ਨੂੰ ਸਾਡੀ ਆਜ਼ਾਦੀ ਇਹ ਕਹਿੰਦੇ ਨੇ ਕਿ ਮਿਲ ਗਈ ਹੈ, ਪਰ ਉੱਥੇ ਅਸੀਂ ਇਹ ਮੰਨਦੇ ਹਾਂ ਕਿ ਅਸੀਂ ਆਜ਼ਾਦ ਨਹੀਂ ਹੋਏ, ਕਿਉਂਕਿ ਦੇਸ਼ ਆਜ਼ਾਦ ਹੋ ਸਕਦਾ ਹੈ ਪਰ ਜਿਹੜਾ ਘੱਟ ਗਿਣਤੀਆਂ ਨੇ, ਚਾਹੇ ਸਿੱਖ ਨੇ, ਇਹਨਾਂ ਨਾਲ ਪੈਰ ਪੈਰ ਤੇ ਧੱਕੇ ਹੁੰਦੇ ਆਏ ਨੇ। ਉਹਨਾਂ ਨੂੰ ਲੈ ਕਰਕੇ ਚਾਹੇ ਸਾਡੇ ਬੰਦੀ ਸਿੱਖ ਨੇ ਜਿਨ੍ਹਾਂ ਨੇ ਆਪਦੀਆਂ ਸਜ਼ਾਵਾਂ
ਇਹਨਾਂ ਦੇ ਕਾਨੂੰਨ ਮੁਤਾਬਕ ਪੂਰੀਆਂ ਕਰ ਲੀਆਂ, ਪਰ ਅਜੇ ਤੱਕਰ ਇੱਕ ਵੀ ਸਾਡਾ ਬੰਦੀ ਸਿੰਘ ਜਿਹੜੇ ਮੈਂਟਲੀ ਤੌਰ ਤੇ ਵੀ ਜਿਹੜੇ ਪੂਰੀ ਤਰ੍ਹਾਂ ਇਹਨਾਂ ਨੇ ਖਤਮ ਕਰਤੇ ਨੇ, ਉਹਨਾਂ ਨੂੰ ਅਜੇ ਤੱਕ ਇਹਨਾਂ ਨੇ ਛੱਡਿਆ ਨਹੀਂਗਾ। ਉਸ ਤੋਂ ਬਾਅਦ ਚਾਹੇ ਸਾਡਾ 84 ਦਾ ਇਨਸਾਫ ਲਾ ਲਓ, ਸਾਨੂੰ 84 ਦੇ ਵਿੱਚ ਸਾਡਾ ਸਿੱਖਾਂ ਦਾ ਕਤਲੇਆਮ ਹੋਇਆ, ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਅੱਜ ਤੱਕ। ਉਸ ਤੋਂ ਬਾਅਦ ਚਾਹੇ ਸਾਡੇ ਆ ਨਵਾਂ ਦੇਖ ਲਓ ਅਕਾਲੀ ਦਲ ਦੀ ਸਰਕਾਰ ਦੇ ਵਿੱਚ, ਚਾਹੇ ਸਾਡੇ ਬਗਰਾੜੀ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਸਾਡੇ ਸਿੰਘ ਸ਼ਹੀਦ ਕਰਤੇ, ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਸੋ ਹਮੇਸ਼ਾ ਹੀ ਜਿਹੜੀ ਸੈਂਟਰ ਦੀ ਸਰਕਾਰ ਹੈ, ਚਾਹੇ ਏਜੰਸੀਆਂ ਨੇ, ਉਹ ਸਿੱਖਾਂ ਦੇ ਨਾਲ ਇਦਾਂ ਹੀ ਧੱਕਾ ਕਰਦੀਆਂ ਆ ਰਹੀਆਂ ਨੇ। ਚਾਹੇ ਘੱਟ ਗਿਣਤੀਆਂ ਦੇ ਵਿੱਚ ਮੈਂ ਕਹਿੰਦਾ ਕਿ ਸਾਨੂੰ ਸਾਡਾ ਆਜ਼ਾਦ ਜਿਹੜਾ ਹੈ, ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ, ਉਹ ਇਹੀ ਕਾਰਨ ਹੈ ਕਿਉਂਕਿ ਇਹਨਾਂ ਦੇ ਲਈ ਜਿਹੜੇ ਕਾਨੂੰਨ ਨੇ ਉਹ ਵੱਖ ਨੇ ਤੇ ਘੱਟ ਗਿਣਤੀਆਂ ਲਈ ਉਹ ਵੱਖ ਨੇ। ਉਹ ਚਾਹੇ ਕੋਈ ਸਿੱਖ ਹੋਵੇ, ਚਾਹੇ ਕੋਈ ਮੁਸਲਮਾਨ ਹੋਵੇ, ਚਾਹੇ ਈਸਾਈ ਹੋਵੇ, ਕਿਉਂਕਿ ਕਿਸੇ ਦਾ ਘਰ ਢਾਉਣਾ, ਪਿੱਛੇ ਇੱਕ ਗੱਲ ਆਪਣੇ ਕੋਲ ਆਈ ਸੀ ਕਿ ਇਹਨਾਂ ਨੇ ਜਿਹੜੀ ਬਾਬਰੀ ਮਸਜਿਦ ਸ਼ਹੀਦ ਕਰਤੀ, ਉਹਦੇ ਉੱਪਰ ਵੀ ਜਿਹੜਾ ਮੁਸਲਮਾਨਾਂ ਦੇ ਨਾਲ ਘਾਣ ਹੋਇਆ, ਕੋਈ ਵੀ ਨਹੀਂ ਬੋਲਿਆ। ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਵਾਜ਼ ਬੁਲੰਦ ਕੀਤੀ ਕਿ ਜਿਹੜਾ ਇਹ ਕਿਸੇ ਦਾ ਘਰ ਢਾਉਣਾ ਜਾਂ ਕਿਸੇ ਦਾ ਧਾਰਮਿਕ ਸਥਾਨ ਢਾਉਣਾ ਗਲਤ ਹੈ। ਸੋ ਉਹਦੀ ਵੀ ਆਵਾਜ਼ ਜਿਹੜੀ ਹੈ, ਅੱਜ ਤੱਕ ਕੋਈ ਵੀ ਪੰਜਾਬ ਦੇ ਵਿੱਚ ਕਿਸੇ ਵੀ ਵਰਗ ਨਾਲ ਜੇ ਧੱਕਾ ਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬੋਲਦੀ ਹੈ। ਸੋ ਆਉਣ ਵਾਲੇ ਮੈਂ ਇੱਥੋਂ ਬੇਨਤੀ ਕਰਦਾ ਕਿ ਆਪਾਂ ਨੌਜਵਾਨਾਂ ਨੂੰ ਸਾਰੇ ਇਕਜੁੱਟ ਹੋਈਏ ਤੇ ਸਾਰੇ ਆਪਣੇ ਵੱਖ ਕਿੱਤੇ ਦੀ, ਆਪਣੇ ਵੱਖ ਦੇਸ਼ ਦੀ ਜਿਹੜੀ ਮੰਗ ਹੈ ਇਹਨੂੰ ਬੁਲੰਦ ਕਰੀਏ। ਤੇ ਇਹੀ ਕਾਰਨ ਹੈ ਕਿ ਬਹੁਤ ਸਾਰੇ ਕਾਰਨ ਨੇ, ਇੱਕ ਕਾਰਨ ਨਹੀਂ ਹੈਗਾ ਕਿ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ, ਕਿਉਂਕਿ ਅਸੀਂ ਇਸ ਦੇਸ਼ ਦੇ ਵਿੱਚ ਅਜੇ ਵੀ ਆਪਦੇ ਆਪ ਨੂੰ ਜਿਹੜਾ ਗੁਲਾਮ ਮਹਿਸੂਸ ਕਰਦੇ ਹਾਂ। ਤੇ ਇੰਨਾ ਹੀ ਕਹਿੰਦਾ ਹੈ ਹਕੀਮਾਂ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਸਾਰੇ ਹੀ ਆਗੂ ਸਾਹਿਬਾਨ, ਦਲ ਖਾਲਸਾ ਦੇ ਬਹੁਤ ਹੀ ਸਨਮਾਨਯੋਗ ਸ਼ਖਸੀਅਤਾਂ, ਰਸਨਾ ਕਰੋ ਪਵਿੱਤਰ ਬੁਲਾਓ ਫਤਿਹ, ਆਖੋ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰੋ, ਮੈਂ ਸ਼ਹੀਦ ਆਜ਼ਮ ਊਧਮ ਸਿੰਘ ਜੀ ਦੀ ਧਰਤੀ ਤੋਂ ਆਇਆ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ, ਉੱਥੇ ਉਹਨਾਂ ਦਾ ਜਨਮ ਹੋਇਆ। ਉਸ ਧਰਤੀ ਤੋਂ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਵਾਸਤੇ ਆਇਆ। ਆ ਥੋੜ੍ਹੇ ਦਿਨ ਪਹਿਲਾਂ ਅਸੀਂ ਸ਼ਹੀਦ ਆਜ਼ਮ ਊਧਮ ਸਿੰਘ ਜੀ ਦਾ ਦਿਹਾੜਾ ਮਨਾ ਕੇ ਹਟੇ ਹਾਂ। ਮੇਰੇ ਤੋਂ ਪਹਿਲਾਂ ਸਾਰੇ ਹੀ ਬੁਲਾਰੇ ਸੱਜਣਾ ਨੇ ਬਹੁਤ ਵਧੀਆ ਵਿਸਥਾਰ ਦੇ ਵਿੱਚ ਗੱਲ ਕੀਤੀ, ਆਪਣੀ ਆਪਣੀ ਗੱਲ ਰੱਖੀ। ਸਟੇਟ, ਹਿੰਦੁਸਤਾਨ ਜਾਂ ਭਾਰਤ ਕਹਿ ਲਈਏ ਆਪਾਂ, ਜੇ ਨੁਕਸਾਨ ਹੋਇਆ ਇਸ ਆਜ਼ਾਦੀ ਦਾ, ਦੂਜੇ ਦੇਸ਼ ਨੂੰ ਬਿਲਕੁਲ ਨੁਕਸਾਨ ਨਹੀਂ ਹੋਇਆ। ਜਿੰਨਾ ਵੀ ਨੁਕਸਾਨ ਹੋਇਆ ਉਹ ਪੰਜਾਬ ਦੀ ਧਰਤੀ ਨੂੰ, ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ। ਤਕਰੀਬਨ ਜਿਹੜੇ ਅੰਕੜੇ ਕਹਿੰਦੇ ਨੇ 13 ਲੱਖ ਤੋਂ ਲੈ ਕੇ 15 ਲੱਖ ਤੱਕ ਲੋਕਾਂ ਨੂੰ ਆਪਦੀ ਜਾਨ ਗਵਾਉਣੀ ਪਈ, ਲੋਕਾਂ ਨੂੰ ਘਰ-ਬਾਰ ਛੱਡਣੇ ਪਏ, ਮਾਵਾਂ ਨੂੰ ਆਪਣੇ ਬੱਚੇ ਛੱਡਣੇ ਪਏ, ਬੱਚਿਆਂ ਤੱਕ ਦਾ ਵੀ ਰਹਿਮ ਨਹੀਂ ਕੀਤਾ ਗਿਆ, ਬੱਚਿਆਂ ਤੱਕ ਦਾ ਵੀ ਕਤਲ ਹੋਇਆ। ਮੈਨੂੰ ਇੱਕ ਬਜ਼ੁਰਗ ਨੇ ਗੱਲ ਸੁਣਾਈ, ਸਾਡੇ ਪਿੰਡਾਂ ਦੇ ਵਿੱਚ ਵੀ ਪਾਕਿਸਤਾਨ 'ਚ ਆ ਕੇ ਭਰਾ ਰਹਿੰਦੇ ਨੇ। ਉਹ ਕਹਿੰਦੇ ਜੀ ਸਾਨੂੰ ਸ਼ਾਮ ਦਾ ਟਾਈਮ ਸੀਗਾ, ਬੁਲਾ ਲਿਆ ਗਿਆ ਵੀ ਆ ਜਾਓ, ਉੱਥੇ ਸਕੂਲ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ ਤੁਹਾਡੇ ਨਾਲ, ਸਾਰੇ ਆ ਜਾਓ। ਕਹਿੰਦੇ ਜੀ ਅਸੀਂ ਡੰਗਰਾਂ ਪਸ਼ੂਆਂ ਦੀਆਂ ਧਾਰਾਂ ਚੋ ਕੇ ਕਹਿੰਦੇ ਕੀਲਿਆਂ 'ਤੇ ਹੀ ਡੰਗਿਆ ਏ, ਵੀ ਅਸੀਂ ਆ ਕੇ ਚੱਲ ਦੁੱਧਵਾਦ ਸਾਂਭਾਂਗੇ ਆਪਣਾ। ਕਹਿੰਦੇ ਜੀ ਸਾਡਾ ਦੁੱਧਵਾਦ ਉੱਥੇ ਕਹਿੰਦੇ ਲਿਜਾ ਕੇ ਕਹਿੰਦੇ ਉੱਥੇ ਪਿਆ ਰਹਿ ਗਿਆ, ਸਾਡੇ ਬੱਚੇ ਨਹੀਂ ਅਸੀਂ ਸਾਂਭ ਸਕੇ, ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਆਪਦੀ। ਕਹਿੰਦੇ ਅਸੀਂ ਉੱਥੇ ਲਿਆ ਕੇ ਬਿਠਾ ਕੇ, ਸਾਨੂੰ ਆਲੇ ਦੁਆਲੇ ਸਾਡੇ ਫੋਰਸਾਂ ਲੱਗੀਆਂ, ਸਿਕਿਉਰਟੀਆਂ ਲੱਗੀਆਂ ਸਾਡੇ। ਕਹਿੰਦੇ ਵੀ ਜੇ ਕੋਈ ਖੜਾ ਹੋਇਆ ਗੋਲੀ ਮਾਰ ਦਾਂਗੇ, ਇੱਥੇ ਟਿਕ ਕੇ ਬਹਿ ਜਾਓ। ਉਹ ਲੋਕ ਅੱਜ ਵੀ ਜੇ ਕੋਈ ਜਿਉਂਦਾ ਹੈ, ਅੱਜ ਵੀ ਵਿਚਾਰੇ ਉਹ ਸਾਕੇ ਨੂੰ ਯਾਦ ਕਰਕੇ, ਉਸ ਸਮੇਂ ਨੂੰ ਯਾਦ ਕਰਕੇ ਇੰਨਾ ਭਾਵੁਕ ਹੁੰਦੇ ਨੇ, ਇੰਨਾ ਰੋਂਦੇ ਨੇ ਵੀ ਰਹੇ ਰੱਬ ਦਾ ਨਾਂ। 80 ਸਾਲ ਹੋ ਗਏ ਇਸ ਮਾਹੌਲ ਨੂੰ ਹੋਏ ਨੂੰ। ਸੋ ਭਰਾਵੋ, ਇਹ ਕੋਈ ਸਾਡਾ ਦੇਸ਼ ਆਜ਼ਾਦ ਨਹੀਂ ਹੋਇਆ। ਜੇ ਆਜ਼ਾਦ ਹੋਇਆ ਤਾਂ ਹੋਇਆ ਹੋਊਗਾ ਜਿਨ੍ਹਾਂ ਵਾਸਤੇ ਹੋਇਆ, ਪਰ ਅਸੀਂ ਤਾਂ ਗੁਲਾਮ ਹਾਂ। ਅਸੀਂ ਇਸ ਤਰ੍ਹਾਂ ਦੀ ਆਜ਼ਾਦੀ ਨੂੰ ਬਿਲਕੁਲ ਨਕਾਰਦੇ ਹਾਂ। ਅੱਜ ਅਸੀਂ
ਪ੍ਰੋਫੈਸਰ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕਰਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਏ ਨੇ। ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਸਾਰੀ ਸੰਗਤ ਦਾ ਦਿਲੋਂ ਸਤਿਕਾਰ ਕਰਦਾ। ਅਸੀਂ ਇਸ ਆਜ਼ਾਦੀ ਨੂੰ ਬਿਲਕੁਲ ਆਜ਼ਾਦੀ ਨਹੀਂ ਮੰਨਦੇ। ਇਹ ਆਜ਼ਾਦੀ ਨਹੀਂ, ਸਾਡੀ ਬਰਬਾਦੀ ਹੈ। ਇਹਨਾਂ ਕੁਝ ਕਹਿ ਕੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣੇ ਵੱਲੋਂ ਸਾਡੇ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ, ਸਰਦਾਰ ਹਰਵੇਲ ਸਿੰਘ ਜੀ ਅਤੇ ਹੋਰ ਵੀ ਸਾਡੇ ਸਤਿਕਾਰਯੋਗ ਆਗੂ ਆਏ ਨੇ ਸੁਨਾਮ ਤੋਂ। ਮੈਂ ਇਹਨਾਂ ਨੂੰ ਵੀ ਇੱਥੇ ਆਉਣ 'ਤੇ ਜੀ ਆਇਆਂ ਕਹਿੰਦਾ। ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕਾਂ। ਬੁਲਾਓ ਫਤਿਹ, ਆਖੋ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।